वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 28 अक्तूबर 2022 14 कत्तक नानक शाही सन् 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਜ਼ੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਤੁਹਾਨੂੰ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਅੱਜ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਹੋਏਗੀ ਅੱਜ ਦੇ ਇਤਿਹਾਸਕ ਦਿਨ ਦੇ ਬਾਰੇ ਨਾਲ ਕਿ ਅੱਜ ਆਪਾਂ ਗੱਲਬਾਤ ਕਰਾਂਗੇ ਸਾਕਾ ਪੰਜਾ ਸਾਹਿਬ ਦੇ ਹਵਾਲੇ ਨਾਲ ਕਿ ਅੱਜ ਸਾਕਾ ਪੰਜਾ ਸਾਹਿਬ ਦੀ 100ਵੀਂ ਯਾਦ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ। ਪੰਜਾ ਸਾਹਿਬ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਮਾਣ ਮੱਤਾ ਇਤਿਹਾਸ ਜਿਹੜਾ ਉਹ ਜੁੜਿਆ ਹੋਇਆ ਹੈ। ਪਰ 20ਵੀਂ ਸਦੀ ਵਿੱਚ 28 ਅਕਤੂਬਰ 1922 ਨੂੰ ਵਾਪਰੇ ਸਾਕਾ ਪੰਜਾ ਸਾਹਿਬ ਨੇ ਗੁਰਸਿੱਖਾਂ ਦੇ ਦ੍ਰਿੜ ਇਰਾਦੇ ਅਤੇ ਗੁਰੂ ਤੇ ਵਿਸ਼ਵਾਸ ਦੀ ਕਹਾਣੀ ਨੂੰ ਹੋਰ ਅੱਗੇ ਅਗਲੀਆਂ ਪੀੜ੍ਹੀਆਂ ਲਈ ਕਾਇਮ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਸ਼ਹੀਦਾਂ ਦਾ ਖੂਨ ਉਸ ਧਰਤੀ ਤੇ ਨਾ ਡੁੱਲਿਆ ਹੋਏ। ਅੱਛਾ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਿੱਖੀ ਦੀ ਨੀਂਹ ਸਿੱਖੀ ਦੀ ਜੜ ਪਤਾਲ ਵਿੱਚ ਹੈ ਤੇ ਜ਼ਾਹਰ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਉਮਤ ਨੂੰ ਜੋ ਰਸਤਾ ਦੱਸਿਆ ਜਿਸ ਦੇ ਵਿੱਚ ਰੱਬ ਦੀ ਬੰਦਗੀ ਕਿਰਤ ਕਮਾਈ ਹੱਕ ਹਲਾਲ ਦੀ ਕਮਾਈ ਜੀ ਉਸ ਨੂੰ ਹਰ ਇੱਕ ਦੇ ਨਾਲ ਸ਼ੇਅਰ ਕਰਨਾ ਵੰਡ ਕੇ ਛਕਣਾ ਜਿਹਨੂੰ ਅਸੀਂ ਕਹਿੰਦੇ ਹਾਂ। ਪਰ ਸਿੱਖ ਦੇ ਲਈ ਰੂਹਾਨੀਅਤ ਮਹਿਜ਼ ਉਹਦਾ ਤੇ ਰੱਬ ਦੇ ਰਿਸ਼ਤੇ ਤੱਕ ਮਹਿਦੂਦ ਨਹੀਂ ਹੈ। ਉਹ ਸਮਾਜ ਦੇ ਵਿੱਚ ਸੱਚ ਹੱਕ ਇਨਸਾਫ ਦੇ ਲਈ ਖਲੋਣ ਦੀ ਗੱਲ ਵੀ ਹੈ ਜੀ। ਜ਼ਾਬਰ ਨੂੰ ਚੈਲੰਜ ਕਰਨ ਦੀ ਗੱਲ ਵੀ ਹੈ ਔਰ ਨਿਸ਼ਕਾਮ ਹੋ ਕੇ ਬਿਨਾਂ ਕਿਸੇ ਡਿਜ਼ਾਇਰ ਤੋਂ ਬਿਨਾਂ ਕਿਸੇ ਫਲ ਦੀ ਤਵੱਕੂ ਕਿ ਅੱਗੇ ਕੀ ਮਿਲੇਗਾ ਇਨਸਾਨੀਅਤ ਦੇ ਲਈ ਆਪਣਾ ਆਪਾ ਕੁਰਬਾਨ ਕਰਨ ਦਾ ਜਜ਼ਬਾ ਵੀ ਹੈ। ਔਰ ਇਹ 5.5 ਸਦੀਆਂ 'ਚ ਜੇ ਅਸੀਂ ਦੇਖੀਏ 554ਵਾਂ ਵਰ੍ਹਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦਾ ਤੇ ਜੇ ਅੱਜ ਗੁਰੂ ਨਾਨਕ ਦੀ ਉਮਤ ਇਹਦੇ ਬਾਵਜੂਦ ਕਿ ਇਹਨਾਂ 4-5 ਸਦੀਆਂ ਦੇ ਵਿੱਚ 4 ਪਾਵਰਫੁਲ ਪਾਤਸ਼ਾਹੀਆਂ ਉਹ ਬੇਸ਼ੱਕ ਵੇਲੇ ਦੇ ਹਾਕਮ ਉਸ ਵੇਲੇ ਦੇ ਮੁਗਲ ਹੋਣ ਉਹਨਾਂ ਦੇ ਵੱਡੇ ਸਹਿਯੋਗੀ ਔਰ ਸਾਜ਼ਿਸ਼ਕਾਰ ਹਿੰਦੂ ਪਹਾੜੀ ਰਾਜੇ ਜਾਂ ਬ੍ਰਾਹਮਣਵਾਦੀ ਤਾਕਤਾਂ ਹੋਣ ਜੀ ਫਿਰ ਅਸੀਂ ਦਰਾ ਖੈਬਰ ਪਾਰ ਤੋਂ ਜਿਹੜਾ ਚੈਲੰਜ ਨਾਦਰ ਸ਼ਾਹ ਦੇ ਨਾਲ ਸ਼ੁਰੂ ਹੁੰਦਾ ਹੈ 1739 ਚ ਔਰ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲਿਆਂ ਨਾਲ ਔਰ ਪੰਜਾਬ ਅਫਗਾਨਿਸਤਾਨ ਦਾ ਇੱਕ ਸੂਬਾ ਬਣਾ ਦਿੱਤਾ ਜਾਂਦਾ ਹੈ ਉਹਨਾਂ ਦੇ ਨਾਲ ਟੱਕਰ ਹੋਏ ਜਾਂ ਫਿਰ 18ਵੀਂ ਸਦੀ 'ਚ ਜਦੋਂ ਮਰਾਠਿਆਂ ਦਾ ਐਂਬੀਸ਼ਨ ਉਹਨਾਂ ਨੂੰ ਦੱਖਣ ਤੋਂ ਲਾਹੌਰ ਤੱਕ ਲੈ ਆਉਂਦਾ ਹੈ ਰੋਹਤਾਸ ਤੱਕ ਉਹ ਪਹੁੰਚ ਜਾਂਦੇ ਨੇ ਉਹਨਾਂ ਨੂੰ ਚੈਲੰਜ ਕਰਨਾ ਹੋਏ ਫਿਰ ਅੰਗਰੇਜ਼ਾਂ ਦੇ ਨਾਲ ਟੱਕਰ ਲਗਭਗ 98 ਸਾਲ ਔਰ ਪਿਛਲੇ 75 ਸਾਲਾਂ ਤੋਂ ਆਮ ਤੌਰ ਤੇ ਆਮ ਕਰਕੇ ਔਰ ਪਿਛਲੇ 38 ਸਾਲ ਤੋਂ ਖਾਸ ਕਰਕੇ ਬ੍ਰਾਹਮਣਵਾਦੀ ਹਿੰਦੂਤਵੀ ਹਾਕਮਾਂ ਦੇ ਨਾਲ ਟੱਕਰ ਤੇ ਇਹ ਸਾਰਾ ਇਤਿਹਾਸ ਜਿਹੜਾ ਹੈ ਉਹ ਜੇ ਅੱਜ ਸਿੱਖ ਇਤਿਹਾਸ ਰਚ ਰਹੇ ਨੇ
ਪਿਛਲੇ 38 ਸਾਲਾਂ 'ਚ ਭਾਵੇਂ 3-4 ਘੱਲੂਘਾਰੇ ਲਗਾਤਾਰਤਾ ਨਾਲ ਵਾਪਰੇ ਨੇ, ਔਰ ਅੱਜ ਵੀ ਜਿਹੜੇ ਲਗਾਤਾਰਤਾ ਨਾਲ ਜਿਹੜੀ ਟੋਟਲ ਵਾਰ ਹਿੰਦੂਤਵੀ ਰਜੀਮ ਨੇ ਸਾਡੇ ਤੇ ਥੋਪੀ ਹੋਈ ਹੈ, ਭਰਪਾ ਕੀਤੀ ਹੋਈ ਹੈ, ਉਸ ਨਾਲ ਸਿੰਘ ਜੂਝ ਰਹੇ ਨੇ। ਤੇ ਸਾਡੇ ਲਈ ਸਭ ਤੋਂ ਵੱਡੀ ਮੋਟੀਵੇਸ਼ਨ ਸਾਡੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੇ, ਬਿਲਕੁਲ ਉਹਨਾਂ ਦੀਆਂ ਕੁਰਬਾਨੀਆਂ ਨੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਹੜੀ 1606 ਦੇ ਵਿੱਚ ਹੁੰਦੀ ਹੈ, ਉਹ ਵੀ ਸੱਚ ਹੱਕ ਇਨਸਾਫ ਲਈ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 ਦੇ ਵਿੱਚ ਉਹ ਮੁੱਢਲੇ ਬੇਸਿਕ ਹਿਊਮਨ ਰਾਈਟਸ ਦੇ ਨਾਲ ਜੁੜੀ ਹੋਈ ਹੈ, ਦੂਸਰਿਆਂ ਦੇ ਹੱਕਾਂ ਦੀ ਰਾਖੀ ਕਰਨੀ ਵੀ। ਔਰ ਇਹ ਸਾਰੀਆਂ ਚੀਜ਼ਾਂ ਸਿੱਖ ਨੂੰ ਬਹਾਦਰ, ਆਮ ਤੌਰ ਤੇ ਬਹਾਦਰ ਸ਼ਬਦ ਦਾ ਮਤਲਬ ਜਿਵੇਂ ਬਹੁਤ ਵਾਰ ਇੰਟਰਪ੍ਰੇਟ ਹੁੰਦਾ ਹੈ, ਉਹ ਇਹੀ ਨਹੀਂ ਹੁੰਦਾ ਕਿ ਵੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਸਿਰ ਫਸਾ ਲਓ ਜਾਂ ਜਿੱਥੇ ਮਰਜ਼ੀ ਜਾ ਕੇ ਜਿਹੜਾ ਉਹਨੂੰ ਚੈਲੰਜ ਕਰ ਦਿਓ। ਪਰ ਸਿੱਖ ਦੀ ਬਹਾਦਰੀ ਤੋਂ ਪਹਿਲਾਂ ਸਿੱਖ ਦਾ ਸਿਦਕ ਜਿਹੜਾ ਉਹ ਉਹਦੇ ਅੰਦਰ ਬਣਦਾ ਹੈ, ਔਰ ਉਸ ਸਿਦਕ ਦੇ ਉੱਤੇ ਹੀ ਉਹ ਬਹਾਦਰੀ ਟਿਕੀ ਹੁੰਦੀ ਹੈ। ਸੋ ਇਹ ਬਹਾਦਰੀ ਕਿਸੇ ਦਾ ਹੱਕ ਖੋਣ ਲਈ ਨਹੀਂ ਹੈ, ਕੋਈ ਬਾਹਰ ਨਿਕਲ ਕੇ ਮੱਲਾਂ ਮਾਰਨ ਲਈ ਨਹੀਂ ਹੈ ਕਿ ਤੁਸੀਂ ਕਿਸੇ ਦੀ ਧਰਤੀ ਤੇ ਕਬਜ਼ਾ ਕਰਨਾ ਹੈ ਜਾਂ ਤੁਸੀਂ ਵੱਡੇ ਕੋਈ ਰਾਜ ਸਿਰਜਣੇ ਨੇ ਦੂਜਿਆਂ ਤੋਂ ਖੋਹ ਕੇ। ਲੇਕਿਨ ਇਹ ਬਹਾਦਰੀ ਉਸ ਸਿਦਕ ਚੋਂ ਨਿਕਲਦੀ ਹੈ, ਔਰ ਜਿਸ ਸਿਦਕ ਦਾ ਫਿਰ ਆਧਾਰ ਤੁਹਾਡਾ ਰੂਹਾਨੀ ਜੀਵਨ ਹੈ। ਕਿਉਂਕਿ ਜਦੋਂ ਤੁਸੀਂ ਰੂਹਾਨੀਅਤ ਦੀ ਦੁਨੀਆ, ਜਿਵੇਂ ਗੁਰੂ ਨਾਨਕ ਸਾਹਿਬ ਨੇ ਇਹ ਕ੍ਰਾਈਟੇਰੀਆ ਰੱਖਿਆ, ਇਹ ਪੈਮਾਨਾ ਰੱਖਿਆ, ਜਦੋਂ ਉਹਨਾਂ ਨੇ ਫਰਮਾਇਆ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸਨੇ ਸਿਰ ਦੇ ਦਿੱਤਾ ਹੈ, ਪਿੱਠ ਨਹੀਂ ਦਿਖਾਈ। ਹੁਣ ਔਰ ਇਹ ਜਦੋਂ ਫਿਰ ਅਸੀਂ ਗੁਰੂ ਅਰਜਨ ਸਾਹਿਬ, ਭਗਤ ਕਬੀਰ ਜੀ, ਉਹਨਾਂ ਦੀ ਬਾਣੀ ਦੇ ਅੱਡ-ਅੱਡ ਜਿਹੜਾ ਫਰਮਾਨ ਦੇਖਦੇ ਹਾਂ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਹੁਣ ਇਹ ਦੂਸਰਾ ਹੈ ਕਿ ਭਾਈ ਆਪਣੀ ਅੰਦਰੋਂ ਹਉਮੈ ਨੂੰ ਮਾਰ ਕੇ, ਬਿਲਕੁਲ ਜਿਵੇਂ ਤੁਸੀਂ ਦੂਸਰਿਆਂ ਦੇ ਪੈਰਾਂ ਦੀ ਖਾਕ ਹੋ, ਇਸ ਕਦਰ ਹਿਊਮਿਲਿਟੀ। ਤੇ ਫਿਰ ਜਦੋਂ ਤੁਸੀਂ ਉਸ ਪੱਧਰ ਨੂੰ ਹਾਸਲ ਕਰ ਲੈਂਦੇ ਹੋ ਤੇ ਫਿਰ ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਸੂਰਾ ਸੋ ਪਹਿਚਾਨੀ ਹੈ, ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੈ, ਕਬਹੂ ਨਾ ਛਾੜੈ ਖੇਤ। ਕਿ ਉਹ ਟੁਕੜੇ ਟੁਕੜੇ ਹੋ ਜਾਂਦਾ ਹੈ, ਪੋਰੀਆ ਪੋਰੀਆ ਹੋ ਜਾਂਦਾ ਹੈ, ਤੇ ਲੜਦਾ ਕਿਹਦੇ ਲਈ? ਉਹ ਦੀਨ ਦੇ ਲਈ। ਜਦੋਂ ਅਸੀਂ ਦੀਨ, ਦੁਨੀਆ ਕਹਿੰਦੇ ਜਿਹੜੇ ਓਪਰੈਸਡ, ਸੁਪਰੈਸਡ, ਰਿਪਰੈਸਡ ਨੇ, ਉਹਨਾਂ ਦੇ ਲਈ ਜਿਹੜਾ ਖਲੋਂਦਾ ਹੈ, ਤੇ ਗੁਰਬਾਣੀ ਉਸ ਨੂੰ ਸੂਰਬੀਰ ਮੰਨਦੀ ਹੈ, ਉਸ ਨੂੰ ਬਹਾਦਰ ਮੰਨਦੀ ਹੈ। ਇੱਕ ਪਾਸੇ ਦੀਨ ਲਈ ਖਲੋਣ ਵਾਲਾ ਸੂਰਬੀਰ ਹੈ, ਤੇ ਇਹ ਸੂਰਬੀਰ ਉਹੀ ਹੈ ਕਿ ਜਿਸ ਨੂੰ ਰੱਬ ਦੀ ਯਾਦ ਰਹਿੰਦੀ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਹੁਣ ਇੱਕ ਪਾਸੇ ਸੂਰਬੀਰ ਦੀ ਪਰਿਭਾਸ਼ਾ, ਡੈਫੀਨੇਸ਼ਨ ਰੱਬ ਨਾਲ ਜੁੜਿਆ ਹੋਇਆ ਹੈ, ਤੇ ਦੂਸਰੇ ਪਾਸੇ ਸੂਰਾ ਸੋ ਪਹਿਚਾਨੀ ਹੈ, ਜੋ ਲਰੈ ਦੀਨ ਕਹੇ। ਸੋ ਇਹ ਜਿਹੜਾ ਰੂਹਾਨੀਅਤ ਔਰ ਆਪਣੇ ਹੱਕਾਂ ਲਈ ਜਾਂ ਦੂਸਰਿਆਂ ਦੇ ਇਨਸਾਨੀ ਹਕੂਕਾਂ ਲਈ ਖਲੋਣ ਦੀ ਗੱਲ ਹੈ, ਇਹੀ ਫਿਲਾਸਫੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਰਾਜਯੋਗ ਦੀ ਹੈ, ਇਹੀ ਭਗਤੀ ਸ਼ਕਤੀ ਦੀ ਹੈ, ਇਹੀ ਮੀਰੀ ਪੀਰੀ ਦੀ ਹੈ, ਤੇ ਇਹੀ ਸੰਤ ਸਿਪਾਹੀ ਦੀ ਹੈ। ਔਰ ਇਹੀ ਲਫ਼ਜ਼ ਅਸੀਂ ਇਹਨਾਂ 5.5 ਸਦੀਆਂ ਦੇ ਵਿੱਚ ਅੱਡ-ਅੱਡ ਰੂਪ ਦੇ ਵਿੱਚ ਦੇਖਦੇ ਹਾਂ। ਔਰ ਜਿਵੇਂ ਤੁਸੀਂ ਦੱਸਿਆ ਕਿ ਅੱਜ ਸਾਕਾ ਪੰਜਾ ਸਾਹਿਬ, ਪੰਜਾਬੀ ਦਾ ਲਫ਼ਜ਼ ਸਾਕਾ ਜਿਹੜਾ ਹੈ, ਇਹ ਸਿਰਫ ਟ੍ਰੈਜਡੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਬੇਸ਼ੱਕ ਅਸੀਂ ਜਦੋਂ ਵੀ ਦੁਖਦਾਈ ਘਟਨਾਵਾਂ ਕਹਿੰਦੇ ਹਾਂ ਜਾਂ ਟ੍ਰੈਜਿਕ ਕਿਹਾ ਜਾਂਦਾ ਹੈ, ਸਾਕਾ ਉਹ ਹੈ ਜਿਹਦੇ ਚੋਂ ਬੇਸ਼ੱਕ ਇਨਸਾਨੀ ਜ਼ਿਹਨ ਦੇ ਲਈ ਜਾਂ ਸਾਡੇ ਸਾਹਮਣੇ ਕੁਝ ਵਾਪਰ ਰਿਹਾ ਹੁੰਦਾ ਹੈ, ਪਰ ਉਸ ਦੇ ਨਾਲ ਵੱਡੇ ਮਹਿਲ ਉਸਾਰੇ ਜਾ ਰਹੇ ਹੁੰਦੇ ਨੇ। ਜਦੋਂ ਅਸੀਂ ਇਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਇਹ ਕਹਿੰਦੇ ਆ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ। ਹੁਣ ਜਿੰਦ ਤੇ ਵੱਡਾ ਸਾਕਾ ਇਹ ਹੈ ਕਿ ਜਦੋਂ ਇਸ ਕਿਸਮ ਦੇ ਜਿਹੜੇ ਘਟਨਾਕ੍ਰਮ ਵਾਪਰਦੇ ਨੇ
ਤੇ ਉਸ ਚੋਂ ਕੌਮ ਮਜ਼ਬੂਤ ਹੋ ਕੇ ਨਿਕਲਦੀ ਹੈ। ਉਹ ਸਾਰੇ ਹੀ ਜਿਹੜੇ ਸਾਕਿਆਂ ਦੇ ਵਿੱਚ ਆਪਣਾ ਆਪਾ ਕੁਰਬਾਨ ਕਰਨ ਵਾਲੇ ਨੇ। ਇਸ ਲਈ ਇੱਕ ਪਾਸੇ ਜਦੋਂ ਅਸੀਂ ਰੈਜ਼ਿਸਟੈਂਸ ਕਰਦੇ ਹਾਂ, ਜਦੋਂ ਵੰਗਾਰਦੇ ਹਾਂ, ਉਸ ਨੂੰ ਅਸੀਂ ਮੋਰਚਾ ਕਹਿੰਦੇ ਹਾਂ। ਔਰ ਇਸੇ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਇਹ ਵੰਗਾਰ ਹੈ। ਹੁਣ ਜੇ ਮੋਰਚਾ ਲਫ਼ਜ਼ ਅਸੀਂ ਦੇਖੀਏ ਤੇ ਫੌਜੀ ਦਾ ਟ੍ਰੈਂਚ ਹੈ, ਫੌਜੀ ਮੋਰਚੇ ਦੇ ਵਿੱਚ ਵੜਦਾ ਹੈ, ਉਹਨੇ ਬੰਦੂਕ ਤਾਣੀ ਹੋਈ ਹੈ, ਉਹਨੇ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ, ਉਹਨੇ ਜਿਹੜਾ ਜੰਗ ਦੇ ਮੈਦਾਨ ਚੋਂ ਨਹੀਂ ਹਟਣਾ, ਇਹੀ ਮੋਰਚੇ 'ਚ ਲੜਨਾ। ਸੋ ਉਹ ਸਾਡਾ ਮੋਰਚਾ ਹੈ। ਉਹਦੇ ਲਈ ਲਫ਼ਜ਼ ਐਜੀਟੇਸ਼ਨ ਅੱਜ ਇਸਤੇਮਾਲ ਹੁੰਦਾ ਹੈ, ਪਰ ਮੋਰਚੇ ਦਾ ਮਤਲਬ ਹੀ ਇਹ ਹੈ ਕਿ ਭਾਈ, ਔਰ ਹਰ ਕੋਈ ਦੁਨੀਆ 'ਚ ਜਾਣਦਾ ਹੈ ਕਿ ਜਦੋਂ ਮੋਰਚੇ ਦੇ ਵਿੱਚ ਸਿੱਖ ਖਲੋਤਾ ਹੁੰਦਾ ਹੈ ਜਾਂ ਸਿੱਖ ਮੋਰਚਾ ਸੰਭਾਲਦਾ ਹੈ, ਫਿਰ ਉਸ ਦੇ ਤੂੰਬੇ ਉੱਡ ਜਾਣ ਬੇਸ਼ੱਕ, ਉਹ ਪਿੱਛੇ ਪੈਰ ਨਹੀਂ ਪਾਉਂਦਾ, ਕਿਉਂਕਿ ਇਹ ਵੀ 10ਵੇਂ ਪਾਤਸ਼ਾਹ ਦੇ ਹੁਕਮ ਦੇ ਉੱਤੇ ਪੈਰ ਹੈ ਕਿ ਇੱਕ ਪਾਸੇ ਨਿਸ਼ਚੈ ਕਰ ਆਪਣੀ ਜੀਤ ਕਰੋ ਕਿ ਜੰਗ ਦੇ ਮੈਦਾਨ 'ਚ ਉਤਰਨਾ ਹੈ, ਇਸ ਦੇ ਨਾਲ ਕਿ ਅਸੀਂ ਜਿੱਤਣਾ। ਪਰ ਜੇ ਉਹ ਜਿੱਤ ਐਲੂਡ ਕਰ ਰਹੀ ਹੋਏ, ਜਿੱਤ ਸੰਭਵ ਨਾ ਹੁੰਦੀ ਹੋਏ, ਫਿਰ ਮੈਦਾਨ 'ਚੋਂ ਪਿੱਛੇ ਨਹੀਂ ਹਟਣਾ। ਅਤ ਹੀ ਰਣ ਮੈਂ ਤਬ ਜੂਝ ਮਰੋ, ਫਿਰ ਦੂਸਰਾ ਅਲਟੀਮੇਟ ਸ਼ਹਾਦਤ ਹੈ। ਹੁਣ ਅੱਜ ਜਿਸ ਸਾਕੇ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਦੇ ਨਾਲ ਮੋਰਚਾ ਵੀ ਜੁੜਿਆ ਹੋਇਆ ਹੈ ਤੇ ਉਸ ਦੇ ਨਾਲ ਸਾਕਾ ਵੀ ਜੁੜਿਆ ਹੋਇਆ ਹੈ। ਔਰ ਅਸੀਂ ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਕੀਤੀ ਸੀ, ਕਿਉਂਕਿ ਉਸ ਦੀ ਵੀ 100ਵੀਂ ਜਿਹੜੀ ਹੈ ਐਨੀਵਰਸਰੀ 25 ਅਗਸਤ ਤੋਂ 13 ਸਤੰਬਰ ਤੱਕ ਇਹ ਮੋਰਚਾ ਚੱਲਿਆ ਸੀ, ਉਹਦਾ ਜ਼ਿਕਰ ਕੀਤਾ ਸੀ। ਔਰ ਉਹਦੇ 'ਚ ਅਸੀਂ ਪਾਸਿੰਗ ਰੈਫਰੈਂਸ 'ਚ ਪੰਜਾ ਸਾਹਿਬ ਦਾ ਜ਼ਿਕਰ ਕੀਤਾ ਸੀ। ਲੇਕਿਨ ਇਨ ਬਰੀਫ ਇਹ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਪੰਥ ਨੇ ਲਾਇਆ, ਕਿਉਂਕਿ ਅੰਗਰੇਜ਼ੀ ਸਰਕਾਰ ਉਹਨਾਂ ਇਲੀਗਲ ਜਿਹੜੇ ਆਕੂਪਾਇਰ ਸੀ ਗੁਰਦੁਆਰਿਆਂ ਦੀ ਪ੍ਰਾਪਰਟੀ ਦੇ ਮਹੰਤ, ਉਹਨਾਂ ਦੀ ਪਿੱਠ ਦੇ ਉੱਤੇ ਖਲੋਤੇ ਸੀ। ਔਰ ਜਦੋਂ ਗੁਰੂ ਕੇ ਲੰਗਰ ਲਈ ਸਿੱਖਾਂ ਦਾ ਇੱਕ ਜਥਾ ਲੰਗਰ ਜਿਹੜਾ ਜੰਗਲ 'ਚੋਂ ਲੱਕੜ ਕੱਟਣ ਗਿਆ ਤੇ ਮਹੰਤਾਂ ਨੇ ਸ਼ਿਕਾਇਤ ਕਰਵਾ ਕੇ, ਉਹ ਸ਼ਿਕਾਇਤ ਵੀ ਜ਼ਬਰਦਸਤੀ ਅੰਗਰੇਜ਼ੀ ਸਰਕਾਰ ਨੇ ਕਰਵਾਈ ਔਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਔਰ ਉਹਨਾਂ ਦੀ ਰਿਲੀਜ਼ ਦੇ ਲਈ ਪਹਿਲਾਂ ਮੋਰਚਾ ਲੱਗਾ ਔਰ ਜਥੇ ਜਾਂਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਪਰ 25 ਅਗਸਤ 1922 ਤੋਂ ਉਹਨਾਂ ਨੇ ਇੱਕ ਆਪਣਾ ਸੁਪਰਡੈਂਟ ਬੀਟੀ, ਜਿਹਦਾ ਕਿਹਾ ਜਾਂਦਾ ਸੀ ਗੋਰਾ ਸੀ, ਔਰ ਉਸ ਨੇ ਪੂਰੇ ਘੋੜ ਚੜੇ ਔਰ ਦੂਸਰੇ ਲਿਆ ਕੇ ਫਿਰ ਜਿਹੜੇ ਉਹ ਜਥੇ ਸੀ, ਜਦੋਂ ਵੀ ਉਹਨਾਂ ਨੇ ਇੱਕ ਖਾਸ ਪੁਲੀ ਸੀ ਜਿਹੜੀ ਗੁਰੂ ਕੇ ਬਾਗ ਵੱਲ ਜਾਂਦੀ ਸੀ, ਜਥੇ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਨਿਕਲਦੇ ਪੁਲੀ ਤੱਕ, ਜਿਉਂ ਹੀ ਪੁਲੀ ਉਹ ਕ੍ਰਾਸ ਕਰਦੇ ਤੇ ਉਹਨਾਂ ਦੇ ਉੱਤੇ ਡਾਂਗਾਂ ਦਾ, ਸੁੰਮਾਂ ਵਾਲੀਆਂ ਡਾਂਗਾਂ ਦਾ ਮੀਂਹ ਵਰਨਾ ਸ਼ੁਰੂ ਹੋ ਜਾਂਦਾ। ਉਹ ਡਿੱਗਦੇ, ਫਿਰ ਵਾਹਿਗੁਰੂ, ਕਿਉਂਕਿ ਉਹਨਾਂ ਨੇ ਅਰਦਾਸ ਜਿਹੜਾ ਉਹ ਸ਼ਾਂਤਮਈ ਰਹਿਣ ਦੀ ਕੀਤੀ ਹੋਈ ਸੀ, ਉਹ ਫਿਰ ਖੜੇ ਹੁੰਦੇ, ਫਿਰ ਡਿੱਗਦੇ। ਔਰ ਅਲਟੀਮੇਟਲੀ ਜਦੋਂ ਤੱਕ ਹਰ ਇੱਕ ਜਥੇ ਦਾ ਮੈਂਬਰ ਬਿਲਕੁਲ ਧਰਤੀ ਦੇ ਉੱਤੇ ਜਿਹੜਾ ਵਿਛਣਾ ਜਾਂਦਾ, ਉਦੋਂ ਤੱਕ ਉਹ ਮਾਰ ਜਾਰੀ ਰਹਿੰਦੀ। ਸੜਕ ਦੇ ਦੂਸਰੇ ਪਾਸੇ ਐਂਬੂਲੈਂਸਿਸ ਖੜੀਆਂ ਹੁੰਦੀਆਂ ਸੀ, ਉਹਨਾਂ ਨੂੰ ਸਟ੍ਰੈਚਰਾਂ ਦੇ ਉੱਤੇ ਪਾ ਕੇ ਫਿਰ ਲਿਜਾਇਆ ਜਾਂਦਾ। ਔਰ ਉਹਨਾਂ ਜਥਿਆਂ ਦੇ ਵਿੱਚ 6-6 ਫੁੱਟੇ ਉਹ ਸਿੱਖ ਫੌਜੀ ਵੀ ਸ਼ਾਮਲ ਸੀ, ਰਿਟਾਇਰਡ, ਜਿਨ੍ਹਾਂ ਨੇ ਪਹਿਲੀ ਸੰਸਾਰ ਜੰਗ, ਕਿਉਂਕਿ 1914 ਤੋਂ 1918 ਤੱਕ ਹੋਈ, ਉਸ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਔਰ ਇਹ ਵਰਤਾਰਾ ਰੋਜ਼ਾਨਾ ਜਾਰੀ ਰਹਿੰਦਾ ਸੀ। ਔਰ ਫਿਰ ਇਹੀ ਨਹੀਂ, ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ 2.5 ਸਾਲ ਦੀ ਕੈਦ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਜਾਂਦੀ ਸੀ। ਫਿਰ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਹੀਂ ਸੀ ਰੱਖਿਆ ਜਾਂਦਾ ਕਿ ਭਾਈ ਇਹ ਤਾਂ ਬਗਾਵਤ ਦਾ ਘਰ ਨੇ। ਉਹਨਾਂ ਨੂੰ ਦੂਰ ਦੁਰਾਡੇ ਜਿਹੜਾ ਜੇਲ੍ਹਾਂ ਦੇ ਵਿੱਚ ਗੱਡੀਆਂ ਰਾਹੀਂ ਜਿਹੜਾ ਉਹ ਭੇਜਿਆ ਜਾਂਦਾ ਸੀ, ਭੁੱਖੇ ਭਾਣੇ ਰੱਖ ਕੇ, ਜੋ ਤਕਲੀਫ ਵੱਧ ਤੋਂ ਵੱਧ ਉਹ ਦੇ ਸਕਦੇ ਸੀ। ਸੋ ਇਹ ਵਰਤਾਰਾ 25 ਅਗਸਤ ਤੋਂ 13 ਸਤੰਬਰ ਤੱਕ ਜਿਹੜਾ ਉਹ ਜਾਰੀ ਰਹਿੰਦਾ। ਔਰ ਇਸ ਸਾਰੇ ਦੇ ਵਿੱਚ ਜਿਹੜਾ ਉਸ ਦੀ ਇੱਕ ਆਪਣੀ ਕਹਾਣੀ ਹੈ ਕਿ ਕਿਵੇਂ ਫਿਰ ਇਸ ਦੀ ਇੱਕ ਇੰਟਰਨੈਸ਼ਨਲ ਪਬਲਿਸਿਟੀ ਹੁੰਦੀ ਹੈ। ਉਸ ਵੇਲੇ ਦਾ ਪਾਦਰੀ ਇੱਕ ਮਿਸਟਰ ਐਂਡਰਿਊ ਜਿਹੜਾ ਉੱਥੇ ਆਂਦਾ, ਉਹ ਦੇਖਦਾ, ਉਹਦੀਆਂ ਰਿਪੋਰਟਾਂ ਦੁਨੀਆ ਦੇ ਮੀਡੀਆ ਛਪਦੀਆਂ, ਜਿਹਦੇ 'ਚੋਂ ਕਹਿੰਦਾ ਵੀ ਅਸੀਂ ਤਾਂ ਇੱਕ ਜੀਸਸ ਤੇ ਜਿਹੜਾ ਉਹ ਫੇਥ ਕਰਦੇ ਹਾਂ, ਅੱਜ ਆ ਕੇ ਦੇਖੋ ਕਿੰਨੇ ਜੀਸਸ ਦੇ ਭਰਾ ਮੈਂ ਰੋਜ਼ਾਨਾ ਦੇਖਦਾ। ਔਰ ਉਹ ਫਾਈਨਲੀ ਫਿਰ ਇਹ ਹੁੰਦਾ ਹੈ ਕਿ ਵੀ ਉਹਨਾਂ ਨੂੰ ਮਾਰ ਕੁਟਾਈ ਬੰਦ ਹੋ ਜਾਂਦੀ, ਕਿਉਂਕਿ ਬਹੁਤ ਬਦਨਾਮੀ ਹੁੰਦੀ ਹੈ ਬ੍ਰਿਟਿਸ਼ ਸਾਮਰਾਜ ਦੀ ਦੁਨੀਆ ਦੇ ਮੀਡੀਆ 'ਚ
ਉਦੋਂ ਜਿਹੜਾ ਹੈ ਉਹ ਗਾਰਡੀਅਨ UK ਔਰ ਸ਼ਿਕਾਗੋ ਔਰ ਦੂਜਿਆਂ ਦੇ ਵਿੱਚ ਛਪਦਾ। ਫਿਰ ਜਥਿਆਂ ਦੀ ਗ੍ਰਿਫਤਾਰੀ ਉਹ ਕਰ ਲੈਂਦੇ ਨੇ, ਜਿਹੜੇ ਜਾਂਦੇ ਨੇ ਤਾਂ ਉਹਨਾਂ ਨੂੰ ਭੇਜਿਆ ਉਵੇਂ ਹੀ ਜਾਂਦਾ ਹੈ ਦੂਰ ਦੁਰਾਡੇ। ਸੋ ਇਸ ਕਿਸਮ ਦਾ ਹੀ ਗੁਰੂ ਕੇ ਬਾਗ ਦੇ ਸਿੰਘਾਂ ਦਾ ਇੱਕ ਜਥਾ ਜਿਹੜਾ ਕਿ ਉਹਨਾਂ ਨੇ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਨੇ ਅਟਕ ਜਿਹੜਾ ਬਿਲਕੁਲ ਫਰੰਟੀਅਰ ਇਲਾਕੇ 'ਚ ਦੂਰ ਸੀ ਉੱਥੇ ਗੱਡੀ ਰਾਹੀਂ ਰਵਾਨਾ ਕੀਤਾ। ਖਾਣ ਪੀਣ ਨੂੰ ਤਾਂ ਰਾਹ 'ਚ ਹੁੰਦਾ ਹੀ ਨਹੀਂ ਸੀ ਉਹਨਾਂ ਦੇ ਲਈ ਕੁਝ। ਹੁਣ ਇਹ ਜਿਹੜਾ ਅਟਕ ਹੈ ਇਹ ਸਾਰੇ ਅੰਮ੍ਰਿਤਸਰੋਂ ਤੁਸੀਂ ਦੇਖੋ ਕਿ ਤੁਸੀਂ ਗੁਜ਼ਰ ਕੇ ਰਾਵਲਪਿੰਡੀ ਤੋਂ ਅੱਗੇ ਉਸ ਨੂੰ ਤੋਰਿਆ ਜਾਂਦਾ ਸੀ ਤੇ ਰਾਵਲਪਿੰਡੀ ਤੱਕ ਉਹ ਗੱਡੀ ਜਿਹੜੀ ਹੈ ਫਿਰ ਉੱਥੇ ਜਾ ਕੇ ਉਹਦਾ ਲੋਕੋਮੋਟਿਵ ਚੇਂਜ ਹੋਣਾ ਜਾਂ ਗਾਰਡ ਜਾਂ ਡਰਾਈਵਰ ਚੇਂਜ ਹੋਣਾ ਜੋ ਵੀ ਸਿਸਟਮ ਸੀ। ਤੇ ਅੱਗੋਂ ਜਦੋਂ ਰਾਵਲਪਿੰਡੀ ਤੋਂ ਅਟਕ ਕਿਲੇ ਤੱਕ ਜਿੱਥੇ ਕਿ ਉਹਨਾਂ ਨੂੰ ਕੈਦ ਰੱਖਿਆ ਜਾਂਦਾ ਸੀ ਤੇ ਰਾਹ ਦੇ ਵਿੱਚ ਮੇਨ ਸਟੇਸ਼ਨ ਰਾਵਲਪਿੰਡੀ ਤੋਂ ਅੱਗੇ ਹਸਨ ਅਬਦਾਲ ਸੀ, ਜਿਸ ਨੂੰ ਕਿਉਂਕਿ ਹਸਨ ਅਬਦਾਲ ਇਹ ਜ਼ਾਹਰ ਹੈ ਇਹ ਸਾਰਾ ਬੈਲਟ ਪੀਰਾਂ ਫਕੀਰਾਂ ਦੀ ਰਹੀ। ਅਬਦਾਲ ਅੱਜ ਦੇ ਅਫਗਾਨਿਸਤਾਨ 'ਚ ਹੈ ਔਰ ਇਹ ਅਬਦਾਲ ਦੇ ਵੱਡੇ ਵੱਡੇ ਸੂਫੀ ਫਕੀਰ ਹੋਏ। ਸੋ ਕਿਸੇ ਜ਼ਮਾਨੇ 'ਚ ਕੋਈ ਹਸਨ ਨਾਂ ਦਾ ਜਿਹੜਾ ਸੂਫੀ ਫਕੀਰ ਹੈ ਉਸ ਨੇ ਉੱਥੇ ਆ ਕੇ ਬੰਦਗੀ ਕੀਤੀ ਹੋਏਗੀ ਜਾਂ ਉਹਦੇ ਨਾਂ ਦੇ ਉੱਤੇ ਹਸਨ ਅਬਦਾਲ ਦਾ ਜਿਹੜਾ ਉਹ ਟਿਕਾਣਾ ਬਣਿਆ ਹੋਇਆ ਸੀ। ਔਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਜੀਵਨ ਕਹਾਣੀ ਦੇਖਦੇ ਹਾਂ, ਉਹਨਾਂ ਦੀਆਂ ਉਦਾਸੀਆਂ, ਤੇ ਉਹ ਕਿਵੇਂ ਆਪਣੇ ਬਗਦਾਦ ਔਰ ਅਫਗਾਨਿਸਤਾਨ ਦੇ ਦੌਰੇ ਤੋਂ ਬਾਅਦ ਉਦਾਸੀ ਤੋਂ ਬਾਅਦ ਉਹ ਇੱਥੇ ਆ ਕੇ ਟਿਕਦੇ ਨੇ। ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਵਲੀ ਕੰਧਾਰੀ ਜਿਸ ਦਾ ਜ਼ਿਕਰ ਹੁੰਦਾ ਕਿ ਕਿਵੇਂ ਉਹ ਪਹਾੜ ਦੀ ਔਰ ਪਾਣੀ ਦੀ ਬੜੀ ਕਮੀ ਸੀ ਇਸ ਇਲਾਕੇ 'ਚ ਔਰ ਜਿਹੜਾ ਉੱਪਰ ਪਾਣੀ ਦਾ ਸੋਰਸ ਸੀ ਉਹ ਵਲੀ ਕੰਧਾਰੀ ਦੇ ਕੋਲ ਸੀ। ਔਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਸ ਦੇ ਉੱਤੇ ਜ਼ਰਾ ਧਿਆਨ ਦਿਵਾ ਦਿਆਂ ਕਿ ਵਾਪਰਦਾ ਕੀ ਹੈ। ਹੁਣ ਉੱਥੇ ਇਹ ਪੰਜਾ ਸਾਹਿਬ ਦਾ ਮੁਕਾਮ ਜਿਹੜਾ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਨਾਲ ਔਰ ਵਲੀ ਕੰਧਾਰੀ ਦੇ ਨਾਲ ਜੋ ਵਾਕਿਆ ਹੋਇਆ ਉਸ ਤੋਂ ਕਾਇਮ ਸੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਪੰਜਾ ਸਾਹਿਬ ਦੀ ਇੱਕ ਆਪਣੀ ਅਹਿਮੀਅਤ ਜੇ ਪਾਕਿਸਤਾਨ 'ਚ ਅੱਜ ਵੀ ਕਹਿਣਾ ਹੋਏ ਔਰ ਉਸ ਪੀਰੀਅਡ 'ਚ ਰਾਵਲਪਿੰਡੀ ਵਾਲਿਆਂ ਲਈ ਜਾਂ ਦੂਸਰਿਆਂ ਲਈ ਨਨਕਾਣਾ ਸਾਹਿਬ ਤਾਂ ਉਹਨਾਂ ਲਈ ਜਿਹੜੀ ਸਭ ਤੋਂ ਜ਼ਿਆਦਾ ਅਹਿਮੀਅਤ ਵਾਲੀ ਥਾਂ ਸੀ ਉਹ ਪੰਜਾ ਸਾਹਿਬ ਸੀ। ਹਸਨ ਅਬਦਾਲ ਸਟੇਸ਼ਨ ਪੈਂਦਾ ਸੀ ਔਰ ਉੱਥੇ ਈਵਨ 47 ਤੋਂ ਪਹਿਲਾਂ ਜਿਹੜੀ ਵਿਸਾਖੀ ਹੈ ਉਹ ਵੱਡੇ ਪੈਮਾਨੇ ਤੇ ਮਨਾਈ ਜਾਂਦੀ ਸੀ ਪੰਜਾ ਸਾਹਿਬ। ਔਰ ਬਹੁਤ ਖੂਬਸੂਰਤ ਗੁਰਦੁਆਰਾ ਬਣਿਆ ਹੋਇਆ ਅੱਜ ਵੀ, ਹੁਣ ਵੀ ਜਿਹੜਾ ਉੱਥੇ ਸੇਵਾ ਸੰਭਾਲ ਹੁੰਦੀ ਹੈ। ਔਰ ਉਹ ਨਾਲ ਦੇ ਫਰੰਟੀਅਰ ਜਾਂ ਸਵਾਦ ਦਾ ਜਿਹੜਾ ਇਲਾਕਾ ਵੀ ਲੱਗਦਾ ਹੈ, ਉੱਥੋਂ ਦੀਆਂ ਸਿੱਖ ਸੰਗਤਾਂ ਵੀ ਹੁਣ ਵੀ ਜਿਹੜੀਆਂ ਨੇ ਉੱਥੇ ਆਉਂਦੀਆਂ ਨੇ। ਹੁਣ ਜ਼ਾਹਰ ਹੈ ਕਿ ਜਦੋਂ ਇਹ ਜਥੇ ਦਾ ਪਤਾ ਲੱਗਾ ਪੰਜਾ ਸਾਹਿਬ ਦੀਆਂ ਸੰਗਤਾਂ ਨੂੰ ਕਿ ਗੱਡੀ ਲੰਘਣੀ ਹੈ ਇੰਨੇ ਵਜੇ, ਔਰ ਉਹਨਾਂ ਨੇ ਕਿਹਾ ਕਿ ਭਾਈ ਉਹ ਸਟੇਸ਼ਨ ਮਾਸਟਰ ਨੂੰ ਮਿਲੇ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਉਹਨਾਂ ਨੂੰ ਸਾਡੇ ਭਰਾ ਜਿਹੜੇ ਉੱਥੋਂ ਭੁੱਖੇ ਪਾਣੇ ਤੁਰੇ ਹੋਏ ਨੇ ਉਹਨਾਂ ਦੀ ਅਸੀਂ ਸੇਵਾ ਕਰਨੀ ਹੈ। ਜੋ ਵੀ ਸਟੇਸ਼ਨ ਮਾਸਟਰ ਭਲਾ ਹੋਏਗਾ, ਉਸ ਵੇਲੇ ਜਾਂ ਐਂਗਲੋ ਇੰਡੀਅਨ ਹੁੰਦੇ ਸੀ ਬਹੁਤੇ ਜਾਂ ਗੋਰੇ ਹੁੰਦੇ ਸੀ, ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਵੈਸੇ ਵੀ ਉੱਥੇ ਰੁਕਦੀ ਸੀ ਮੇਰਾ ਖਿਆਲ ਹੈ ਟ੍ਰੇਨ। ਲੇਕਿਨ ਜਦੋਂ ਉਹ ਅਗਲੇ ਇਹ ਪਹਿਲਾਂ ਉਹਨਾਂ ਨੇ ਗੱਲ ਇੱਕ ਦਿਨ ਪਹਿਲਾਂ ਕਰ ਲਈ, ਉਹਨਾਂ ਨੂੰ ਅੰਦਾਜ਼ਾ ਸੀ ਕਿ ਵੀ ਇੰਨੇ ਵਜੇ ਗੱਡੀ ਨੇ ਆਣਾ। ਉਹ ਲੰਗਰ ਤਿਆਰ ਕਰਕੇ ਅਰਦਾਸਾ ਸੋਧ ਕੇ ਗੁਰਦੁਆਰਾ ਸਾਹਿਬ ਸਿੱਖ ਸੰਗਤਾਂ ਜਿਹੜੀਆਂ ਨੇ ਆਈਆਂ ਸਟੇਸ਼ਨ ਤੇ ਔਰ ਸਟੇਸ਼ਨ ਮਾਸਟਰ ਨੇ ਆਪਣੀ ਮਜਬੂਰੀ ਦੱਸੀ। ਉਹਨੇ ਕਿਹਾ ਜੀ ਪਿੱਛੋਂ ਟੈਲੀਗ੍ਰਾਮ ਆਈ ਹੈ, ਉਦੋਂ ਬਹੁਤੀ ਉਹੀ ਇੱਕ ਸਿਸਟਮ ਸੀ ਉਹਨਾਂ ਦਾ ਕਿਉਂਕਿ ਵੀ ਇਹ ਬੜੇ ਖਤਰਨਾਕ ਸਿਆਸੀ ਕੈਦੀ ਨੇ ਔਰ ਇਹ ਗੱਡੀ ਨਹੀਂ ਰੁਕੇਗੀ, ਇਹ ਸਿੱਧੀ ਅਟਕ ਜਾਏਗੀ, ਰਾਹ 'ਚ ਕੋਈ ਨਹੀਂ। ਤੇ ਉਹਨਾਂ ਨੇ ਸਿੱਖਾਂ ਨੇ ਕਿਹਾ, ਉਹਨਾਂ ਨੇ ਕਿਹਾ ਦੇਖੋ ਅਸੀਂ ਤਾਂ ਹੁਣ ਅਰਦਾਸ ਕੀਤੀ ਹੋਈ ਹੈ ਔਰ ਇਹ ਗੱਡੀ ਤਾਂ ਰੁਕੇਗੀ। ਉਹਨੇ ਕਿਹਾ ਵੀ ਸਟੇਸ਼ਨ ਮਾਸਟਰ ਤੁਸੀਂ ਕਿਵੇਂ ਰੋਕ ਲਓਗੇ, ਹੈ ਤਾਂ ਉਹ ਕਹਿੰਦੇ ਵੀ ਜੇ ਸਾਡੇ ਗੁਰੂ ਨੇ ਪਹਾੜ ਰੋਕਿਆ ਸੀ ਨਾ ਇੱਕ ਹੱਦ ਦੇ ਨਾਲ ਤੇ ਅਸੀਂ ਉਸੇ ਹੀ ਗੁਰੂ ਦੇ ਸਿੱਖ ਹੈ, ਸਾਨੂੰ ਪਤਾ ਹੈ ਗੱਡੀ ਨੂੰ ਕਿਵੇਂ ਰੋਕਣਾ। ਹੁਣ ਇਹ ਗੱਲ ਕਰਨ ਤੋਂ ਪਹਿਲਾਂ ਮੈਨੂੰ ਇੱਕ ਜਦੋਂ ਮੈਂ ਗੱਲ ਵੀ ਕਰ ਰਿਹਾ ਸਾਖਾ ਪੰਜਾ ਸਾਹਿਬ ਦੇ ਹਵਾਲੇ ਨਾਲ, ਤੇ ਪੰਜਾਬੀ ਦੇ ਸ਼ਾਰਟ ਸਟੋਰੀ ਰਾਈਟਰ ਕਰਤਾਰ ਸਿੰਘ ਦੁੱਗਲ, ਇਹ ਲਾਹੌਰ ਦੇ ਵਿੱਚ 47 ਤੋਂ ਪਹਿਲਾਂ ਲਾਹੌਰ ਰੇਡੀਓ ਦੇ ਉੱਤੇ ਵੀ ਡਾਇਰੈਕਟਰ ਸੀ, ਬਾਅਦ 'ਚ ਇੱਧਰ ਵੀ ਉਹ ਰੇਡੀਓ ਨਾਲ ਵੀ ਵਾਬਸਤਾ ਰਹੇ, ਪਰ ਪੰਜਾਬੀ ਦੇ ਜਿਹੜੇ ਬੈਸਟ ਸਟੋਰੀ ਰਾਈਟਰਸ ਨੇ ਉਹਨਾਂ 'ਚ ਕਰਤਾਰ ਸਿੰਘ ਦੁੱਗਲ ਦਾ ਨਾਂ ਆਉਂਦਾ। ਉਹਨਾਂ ਦੀ ਇੱਕ ਕਹਾਣੀ ਜਿਹੜੀ ਮੈਂ ਬਚਪਨ ਦੇ ਵਿੱਚ ਹੀ ਪੜ੍ਹੀ, ਔਰ ਬਹੁਤ ਵਾਰੀ ਜਿਹੜੀਆਂ ਬਚਪਨ 'ਚ ਪੜ੍ਹੀਆਂ ਚੀਜ਼ਾਂ ਹੁੰਦੀਆਂ ਨੇ ਅਰਲੀ
ਤੁਹਾਡੇ ਸਕੂਲ ਡੇਜ਼ ਉਹ ਤੁਹਾਡੀ ਮੈਮਰੀ 'ਚ ਸਟਕ ਹੁੰਦੀਆਂ। ਤੇ ਅੱਜ ਵੀ ਜਦੋਂ ਮੈਂ ਇਹ ਦੇਖ ਰਿਹਾ ਸੀ ਕਿ ਅੱਜ ਸਾਕਾ ਪੰਜਾ ਸਾਹਿਬ ਨੂੰ 100 ਸਾਲ ਹੋ ਗਏ ਨੇ ਔਰ ਵੱਡਾ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ 'ਚ ਵੀ ਹੋਇਆ, ਉਹਦੇ 'ਚ ਸਾਰਿਆਂ ਨੇ ਜਿਹੜਾ ਸ਼ਰਧਾਂਜਲੀ ਦਿੱਤੀ ਹੈ। ਪੰਜਾ ਸਾਹਿਬ ਵੀ ਤਿਆਰੀਆਂ ਚੱਲ ਰਹੀਆਂ ਨੇ ਆਲਰੇਡੀ। ਦਿੱਲੀ ਤੋਂ ਸਰ ਪਰਮਜੀਤ ਸਿੰਘ ਸਰਨਾ ਦੀ ਕਮਾਨ 'ਚ ਵੱਡਾ ਜਥਾ ਵੀ ਪਹੁੰਚ ਚੁੱਕਾ ਹੈ। ਅੱਜ ਹੀ ਜਿਹੜਾ ਹੰਗੂ ਤੋਂ ਪ੍ਰੈਜ਼ੀਡੈਂਟ ਨੇ ਜਿਹੜਾ ਗੁਰਦੁਆਰਾ ਸਾਹਿਬ ਨਵਾਂ ਉੱਥੇ ਉਦਘਾਟਨ ਹੋਇਆ ਹੈ, ਸਨੀ ਸਿੰਘ, ਉਹਨਾਂ ਦੀ ਕਾਲ ਸੀ ਕਿ ਜੀ ਅਸੀਂ ਆ ਰਹੇ ਹਾਂ, ਪੰਜਾ ਸਾਹਿਬ ਆ ਰਹੇ ਹਾਂ, ਸਿੱਖ ਸੰਗਤਾਂ ਆਈਆਂ ਨੇ। ਸੋ ਵੱਡੇ ਪੈਮਾਨੇ ਤੇ ਜਿਹੜਾ ਉੱਥੇ ਸਾਰੀ ਰਾਤ ਕੀਰਤਨ ਦਰਬਾਰ ਹੋਣਾ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੀ ਹੁਕੂਮਤ ਉਸ ਸਟੇਸ਼ਨ ਦੇ ਉੱਤੇ ਵੀ ਜਿੱਥੇ ਇਹ ਸ਼ਹੀਦੀ ਸਾਕਾ ਵਾਪਰਦਾ ਹੈ ਉਹਨਾਂ ਦੀ ਯਾਦਗਾਰ ਬਣਾਉਣ ਜਾ ਰਹੇ। ਸੋ ਮੇਰੇ ਇੱਕਦਮ ਜ਼ਿਹਨ 'ਚ ਕਰਾਮਾਤ ਕਹਾਣੀ ਆਈ ਔਰ ਇਹ ਕਰਤਾਰ ਸਿੰਘ ਦੁੱਗਲ ਉਹਦੇ 'ਚ ਲਿਖਦਾ ਹੈ ਕਿ ਵੀ ਕਿਉਂਕਿ ਉਹਨਾਂ ਦਾ ਸੰਬੰਧ ਵੀ ਕਰਤਾਰ ਸਿੰਘ ਦੁੱਗਲ ਦਾ ਰਾਵਲਪਿੰਡੀ ਦੇ ਨਾਲ ਸੀ। ਉਹਨਾਂ ਨੇ ਕਿਹਾ ਵੀ ਮੇਰੀ ਮਾਂ ਮੈਨੂੰ ਆਪਣੀ ਬੁੱਕਲ 'ਚ ਲੈ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਸਾਖੀਆਂ ਸੁਣਾਉਂਦੀ ਸੀ ਤੇ ਉਸ ਨੇ ਮੈਨੂੰ ਇਹ ਸਾਖੀ ਜਦੋਂ ਸੁਣਾਣੀ ਸ਼ੁਰੂ ਕੀਤੀ ਕਿ ਇਵੇਂ ਗੁਰੂ ਨਾਨਕ ਸਾਹਿਬ ਆਏ, ਉਸ ਗਰਮੀ ਦੇ ਦਿਨ ਸੀ, ਇਲਾਕੇ 'ਚ ਪਾਣੀ ਨਹੀਂ ਸੀ, ਭਾਈ ਮਰਦਾਨਾ ਜਿਹੜਾ ਰਬਾਬੀ ਉਹਨਾਂ ਦੇ ਨਾਲ ਹਮੇਸ਼ਾ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਸਫਰਾਂ ਦਾ ਸਾਥੀ, ਉਹ ਪਿਆਸ ਨਾਲ ਤੜਫ ਰਿਹਾ ਤੇ ਗੁਰੂ ਸਾਹਿਬ ਨੂੰ ਕਹਿੰਦਾ ਕਿ ਮਹਾਰਾਜ ਮੈਂ ਪਿਆਸਾ। ਗੁਰੂ ਸਾਹਿਬ ਨੇ ਕਿਹਾ ਕਿ ਵੀ ਤੂੰ ਜਾ ਉੱਪਰ ਵਲੀ ਕੰਧਾਰੀ ਹੈ, ਪਾਣੀ ਦਾ ਸੋਰਸ ਦਾ ਉਹਦੇ ਕੋਲ ਹੀ ਹੈ ਟੈਂਕ ਪਾਣੀ ਦਾ। ਔਰ ਉਹ ਜਿਵੇਂ ਵੇਰਵੇ ਨੇ ਕਿ ਵੀ ਉਹ ਜਾਂਦਾ ਹੈ ਤੇ ਵਲੀ ਕੰਧਾਰੀ ਹੰਕਾਰ 'ਚ ਕਹਿੰਦਾ ਕਿ ਭਾਈ ਤੂੰ ਜਿਹਦੇ ਨਾਲ ਤੁਰਿਆ ਹੋਇਆ ਉਹਨੂੰ ਕਹਿ ਤੈਨੂੰ ਪਾਣੀ ਪਿਆ ਹੈ। ਇੱਕ ਵਾਰ ਹੋ ਜਾਂਦਾ, ਉਹਨੂੰ ਦੂਜੀ ਵਾਰੀ ਗੁਰੂ ਸਾਹਿਬ ਫਿਰ ਕਹਿੰਦੇ ਨੇ ਕਿ ਨਹੀਂ ਵਲੀ ਜੀ ਤੇਰੇ ਤੇ ਗੁੱਸੇ ਹੋ ਗਏ ਹੋਣੇ ਨੇ, ਉਹਨਾਂ ਨੂੰ ਬੜੀ ਆਜ਼ਜ਼ੀ ਨਾਲ ਬੇਨਤੀ ਕਰ ਕਿ ਵੀ ਇਹ ਤਾਂ ਰੱਬ ਦੀ ਦਾਤ ਹੈ, ਇਸ ਨੂੰ ਕੋਈ ਕਬਜ਼ਾ ਥੋੜੀ ਹੁੰਦਾ। ਔਰ ਜਦੋਂ ਤੀਸਰੀ ਵਾਰੀ ਆ ਕੇ ਜਿਹੜਾ ਉਹ ਭਾਈ ਮਰਦਾਨਾ ਨਿਟਾਲ ਹੋ ਕੇ ਪਿਆਸਾ ਆਲਰੇਡੀ ਸੀ ਡਿੱਗ ਪੈਂਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਮਰਦਾਨਿਆ ਵੇਖ ਰੰਗ ਕਰਤਾਰ ਦੇ। ਔਰ ਜਿੱਥੇ ਗੁਰੂ ਸਾਹਿਬ ਬੈਠੇ ਨੇ ਉੱਥੋਂ ਇੱਕ ਉਹ ਪੱਥਰ ਜਿਹੜਾ ਉਹ ਚੁੱਕਦੇ ਨੇ ਤੇ ਉਹਦੇ ਥੱਲੋਂ ਪਾਣੀ ਦਾ ਜਿਹੜਾ ਸਪ੍ਰਿੰਗ ਸਰੋਵਰ ਜਿਹੜਾ ਉਹ ਪੂਰਾ ਫਾਊਂਟੇਨ ਉਹ ਆਂਦਾ ਹੈ, ਮਰਦਾਨਾ ਤ੍ਰਿਪਤ ਹੁੰਦਾ ਹੈ। ਔਰ ਇੱਕਦਮ ਉੱਤੋਂ ਵਲੀ ਕੰਧਾਰੀ ਜਿਹੜਾ ਹੈ ਉਹ ਉਸ ਦਾ ਜਿਹੜਾ ਸੋਮ ਹੈ ਪਾਣੀ ਦਾ ਉਹ ਸੁੱਕ ਜਾਂਦਾ, ਜੋ ਸਾਡੇ ਇਤਿਹਾਸਕ ਵੇਰਵੇ ਨੇ। ਉਹ ਗੁੱਸੇ ਦੇ ਵਿੱਚ ਜਿਹੜਾ ਉੱਤੋਂ ਇੱਕ ਵੱਡਾ ਪਹਾੜ ਵਰਗਾ ਪੱਥਰ ਉਹ ਰੇੜਦਾ ਉਹਨਾਂ ਨੂੰ ਥੱਲੇ ਸੁੱਟਣ ਦੇ ਲਈ। ਔਰ ਜਿਉਂ ਹੀ ਉਹ ਪੱਥਰ ਆ ਰਿਹਾ ਔਰ ਗੁਰੂ ਨਾਨਕ ਸਾਹਿਬ ਆਪਣੇ ਖੱਬੇ ਹੱਥ ਦੇ ਨਾਲ ਉਸ ਨੂੰ ਰੋਕਦੇ ਨੇ। ਔਰ ਇਸ ਤੋਂ ਜਿਹੜਾ ਇਹ ਜਦੋਂ ਪੰਜਾ ਸਾਹਿਬ ਨਾਂ ਵੀ ਉਸ ਮੁਬਾਰਕ ਥਾਂ ਦਾ ਹੈ ਤੇ ਇਸ ਪੰਜੇ ਨਾਲ ਜੁੜੀ ਹੋਈ ਕਹਾਣੀ ਹੈ ਔਰ ਉਸ ਦੇ ਉੱਤੇ ਬਹੁਤ ਕੁਝ ਕਿਹਾ ਗਿਆ ਹੈ, ਬਹੁਤ ਕੁਝ ਲਿਖਿਆ ਗਿਆ ਹੈ। ਔਰ ਮੈਂ ਇੱਕ ਨਜ਼ਮ ਹੁੰਦੀ ਸੀ ਸਾਡੇ ਸਕੂਲੀ ਸਿਲੇਬਸ ਕਿ ਵੀ ਗੁਰੂ ਸਾਹਿਬ ਜਦੋਂ ਫਿਰ ਵਲੀ ਕੰਧਾਰੀ ਆਮੋ ਸਾਹਮਣੇ ਹੁੰਦਾ ਹੈ ਗੁਰੂ ਸਾਹਿਬ ਦੇ, ਆਪਣੀ ਭੁੱਲ ਵੀ ਬਖਸ਼ਾਉਂਦਾ ਹੈ ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਕਿ ਫਲ ਨੀਵੇਂ ਨੂੰ ਲੱਗਣ ਹਮੇਸ਼ਾ, ਪਾਣੀ ਨੀਵਾਂ ਬਹਿੰਦਾ ਏ, ਲੱਖ ਟਕਾ ਲੈ ਇਸ ਨੂੰ ਵਲੀਆ, ਇਹ ਨਾ ਟਿਕ ਕੇ ਬਹਿੰਦਾ ਹੈ। ਹੁਣ ਅਸੀਂ ਹਿਊਮਿਲਿਟੀ ਦੀ ਗੱਲ ਕਰ ਰਹੇ ਹਾਂ ਕਿ ਜਿਸ ਦਰਖਤ ਦੇ ਉੱਤੇ ਜਿਨ੍ਹਾਂ ਟਾਹਣੀਆਂ ਦੇ ਉੱਤੇ ਫਲ ਲੱਗਦੇ ਨੇ ਉਹ ਝੁਕ ਜਾਂਦੀਆਂ ਨੇ। ਫਲ ਨੀਵੇਂ ਨੂੰ ਲੱਗਣ ਹਮੇਸ਼ਾ, ਪਾਣੀ ਨੀਵਾਂ ਬਹਿੰਦਾ ਹੈ। ਹੁਣ ਉਹ ਮੁਕਾਮ ਜਿੱਥੇ ਦੋ ਫਕੀਰਾਂ ਦੀ ਇੱਕ ਗੁਫ਼ਤਗੂ ਦੀ ਥਾਂ ਵੀ ਹੈ ਔਰ ਅੱਜ ਵੀ ਜਿਹੜੇ ਸਿੱਖ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਨੇ ਉਹ ਫਿਰ ਪਹਾੜੀ ਚੜ੍ਹ ਕੇ ਜਿਹੜੀ ਸਟੀਪ ਪਹਾੜੀ ਹੈ ਉੱਪਰ ਉਸ ਵਲੀ ਕੰਧਾਰੀ ਦੇ ਮਜ਼ਾਰ ਤੇ ਵੀ ਜਾਂਦੇ ਨੇ ਕਿਉਂਕਿ ਅਲਟੀਮੇਟਲੀ ਬਹੁਤ ਸਾਰੀਆਂ ਚੀਜ਼ਾਂ ਇਹ ਫਕੀਰਾਂ ਦੇ ਆਪਣੇ ਗੋਸ਼ਟੇ ਹੁੰਦੇ ਨੇ, ਆਪਣੇ ਢੰਗ ਤਰੀਕੇ ਹੁੰਦੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਨਾ ਸਿਰਫ ਉਹ ਪੰਜਾ ਬਲਕਿ ਉਹ ਸਰੋਵਰ ਜਿਹਦਾ ਪਾਣੀ ਬਿਲਕੁਲ ਅੰਮ੍ਰਿਤ ਵਾਂਗ ਸਾਫ਼ ਹੈ ਔਰ ਉਹ ਇਕੱਲਾ ਹੀ ਨਹੀਂ ਕਿ ਉਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਪਾਣੀ ਦਾ ਸੋਰਸ ਹੈ ਉਹ ਹੈ। ਸੋ ਇਹ ਇਹਦਾ ਇਤਿਹਾਸ ਹੈ। ਹੁਣ ਕਰਤਾਰ ਸਿੰਘ ਦੁੱਗਲ ਕਹਿੰਦੇ ਨੇ ਵੀ ਮੇਰੀ ਮਾਂ ਨੇ ਜਦੋਂ ਇਹ ਸਾਖੀ ਸੁਣਾਈ ਤਾਂ ਮੈਂ ਉੱਥੇ ਹੀ ਟੋਕ ਦਿੱਤਾ ਮਾਂ ਨੂੰ। ਮੈਂ ਕਿਹਾ ਮਾਂ ਇਹ ਕਿਵੇਂ ਹੋ ਸਕਦਾ ਕਿ ਕੋਈ ਬੰਦਾ ਉਹ ਪਹਾੜ ਨੂੰ ਆਪਣੇ ਇੱਕ ਹੱਥ ਨਾਲ ਹੀ ਰੋਕ ਲੇ? ਪਹਾੜ ਤਾਂ ਕਿੰਨਾ ਵੱਡਾ ਹੁੰਦਾ ਹੈ, ਬੰਦੇ ਨੂੰ ਤਾਂ ਕਹਿੰਦੇ ਵੀ ਮਾਂ ਮੇਰੀ ਨੇ ਚਪੇੜ ਮਾਰ ਕੇ ਚੁੱਪ ਕਰ, ਸੌ ਜਾ, ਬਾਬਾ ਨਾਨਕ ਸਭ ਕੁਝ ਕਰ ਸਕਦਾ। ਔਰ ਉਹਨੇ ਕਿਹਾ ਜੀ ਇਹ ਗੱਲ ਮੈਂ ਬਚਪਨ ਦੀ ਹੋ ਗਿਆ, ਜਵਾਨੀ ਹੋਈ, ਭੁੱਲ ਭੱਲ ਗਏ।
ਫਿਰ ਉਹ ਕਹਿੰਦਾ ਵੀ ਜਦੋਂ ਇਹ ਸਾਕਾ ਪੰਜਾ ਸਾਹਿਬ ਵਾਪਰਦਾ ਔਰ ਜਿਹਦਾ ਅਸੀਂ ਵੇਰਵਾ ਦੇਵਾਂਗੇ ਤੇ ਉਦਨ ਉਹ ਇਹ ਕਹਿੰਦਾ ਹੈ ਕਿ ਵੀ ਮੈਂ ਉਸ ਦਿਨ ਜਿਹੜੀ ਮੇਰੀ ਮਾਂ ਨੇ ਚਪੇੜ ਮਾਰ ਕੇ ਮੈਨੂੰ ਗੱਲ ਸਮਝਾਈ ਸੀ, ਉਹ ਸਮਝ ਆਈ ਕਿ ਜਿਸ ਗੁਰੂ ਦੇ ਸਿੱਖ ਹਵਾ ਵਾਂਗ ਸ਼ੂਕਦੀ ਗੱਡੀ ਨੂੰ ਰੋਕਣ ਦੀ ਸਮਰੱਥਾ ਰੱਖਦੇ ਨੇ, ਉਹਨਾਂ ਦਾ ਬਾਬਾ ਪਹਾੜ ਨਹੀਂ ਰੋਕ ਸਕਦਾ। ਹੁਣ ਇਹ ਕਿਉਂਕਿ ਇਸ ਦੇ ਨਾਲ ਇਹ ਰੈਲੇਵੈਂਟ ਪਾਰਟ ਹੈ ਕਿ ਇਹ ਹੁਣ ਜਥਾ ਜਿਹੜਾ ਗੁਰੂ ਕੇ ਬਾਗ ਦੇ ਮੋਰਚੇ ਤੋਂ ਗ੍ਰਿਫਤਾਰ ਕਰਕੇ ਅਟਕ ਕਿਲੇ ਵੱਲ ਰਵਾਨਾ ਕੀਤਾ ਗਿਆ ਔਰ ਸਟੇਸ਼ਨ ਮਾਸਟਰ ਜਿਹੜਾ ਹੈ ਉਹ ਇਨਕਾਰ ਕਰ ਦਿੰਦਾ ਹੈ ਰੋਕਣ ਤੋਂ। ਹੁਣ ਸੰਗਤ ਨੇ ਅਰਦਾਸ ਕੀਤੀ ਹੋਈ ਹੈ ਔਰ 2 ਗੁਰਸਿੱਖ ਜਿਹੜੇ ਇਸ ਸਾਕੇ ਦੇ ਸ਼ਹੀਦ ਨੇ, 8-9 ਉਹਨਾਂ ਦੇ ਜ਼ਖਮੀ ਨੇ, ਕੁਝ ਬੀਬੀਆਂ ਵੀ ਨੇ ਜਿਨ੍ਹਾਂ ਦੀਆਂ ਨਾਮ ਤਾਂ ਨਹੀਂ ਮਿਲਦੇ, ਲੇਕਿਨ ਜਿਹੜੇ 2 ਸਿੰਘ ਨੇ ਉਹਨਾਂ 'ਚ ਇੱਕ ਪ੍ਰਤਾਪ ਸਿੰਘ ਜਿਹੜੇ 24 ਸਾਲ ਦੀ ਉਮਰ ਹੈ ਔਰ ਕਰਮ ਸਿੰਘ ਜਿਨ੍ਹਾਂ ਦੀ 30 ਸਾਲ ਦੀ ਉਮਰ ਹੈ ਔਰ ਜਿਹੜੇ 24 ਸਾਲ ਦੇ ਪ੍ਰਤਾਪ ਸਿੰਘ ਨੇ ਉਹਨਾਂ ਦੀ ਸਿੰਘਣੀ ਦੀ ਉਮਰ 18.5 ਸਾਲ ਹੈ। ਹੁਣ ਇਹ ਦੋਵੇਂ ਹੀ ਜਿਹੜੇ ਨੇ ਉਹ ਚੌਂਕੜਾ ਮਾਰ ਕੇ ਸਟੇਸ਼ਨ ਦੇ ਉਹਦੇ ਟਰੈਕ ਦੇ ਉੱਤੇ, ਰੇਲਵੇ ਲਾਈਨਾਂ ਦੇ ਉੱਤੇ ਜਿੱਥੋਂ ਕਿ ਉਹ ਟ੍ਰੇਨ ਨੇ ਆਣਾ, ਉਹ ਚੌਕੜੀ ਮਾਰ ਕੇ ਬੈਠ ਕੇ ਆਪਣਾ ਧਿਆਨ ਜੋੜ ਕੇ ਬਾਣੀ ਗੁਰੂ ਦੀ ਪੜ੍ਹਨ ਲੱਗ ਜਾਂਦੇ ਨੇ ਔਰ ਉਹਨਾਂ ਤੋਂ ਕੁਝ ਵਕਫੇ ਦੇ ਉੱਤੇ ਫਿਰ ਬਾਕੀ ਸਿੰਘ ਚੌਂਕੜੇ ਮਾਰ ਕੇ ਬੈਠ ਜਾਂਦੇ ਨੇ, ਬਾਣੀ ਪੜ੍ਹ ਰਹੇ ਨੇ। ਕੁਝ ਅੱਗੇ ਜਾ ਕੇ ਫਿਰ ਡਿਸਟੈਂਸ ਤੇ ਬੀਬੀਆਂ ਜਿਹੜੀਆਂ ਨੇ ਸਿੱਖ ਬੀਬੀਆਂ ਉਹ ਚੌਂਕੜਾ ਮਾਰ ਕੇ ਬੈਠ ਜਾਂਦੀਆਂ। ਹੁਣ ਬਾਅਦ ਦੇ ਵਿੱਚ ਕਿਉਂਕਿ ਇਹਦੀ ਇਨਕੁਆਇਰੀ ਵੀ ਹੋਈ ਇਹ ਸਾਰੇ ਦੀ ਔਰ ਜਿਹੜਾ ਡਰਾਈਵਰ ਸੀ ਸ਼ਾਇਦ ਐਂਗਲੋ ਇੰਡੀਅਨ ਸੀ ਜਾਂ ਅੰਗਰੇਜ਼ ਸੀ, ਮੈਨੂੰ ਯਾਦ ਨਹੀਂ ਹੈ, ਹੋਰ ਕਿਤੇ ਮੈਨੂੰ ਵੇਰਵਾ ਮਿਲਿਆ ਨਹੀਂ, ਪਰ ਮੈਨੂੰ ਇਹ ਹੈ ਕਿ ਵੀ ਜਦੋਂ ਉਸ ਡਰਾਈਵਰ ਨੂੰ ਵੀ ਇਹ ਪੁੱਛਿਆ ਗਿਆ ਸੀ ਉਹਦੀ ਵੀ ਗਵਾਹੀ ਹੋਈ ਕਿ ਤੂੰ, ਉਹਨਾਂ ਨੂੰ ਇਹ ਸੀ ਕਿ ਤੂੰ ਰੋਕਿਆ ਕਿਉਂ। ਉਹਨੇ ਹੁਣ ਹੁੰਦਾ ਹੈ ਵੀ ਉਹ ਸ਼ੂਕ ਦੀ ਗੱਡੀ ਆ ਰਹੀ ਹੈ ਔਰ ਜਿਉਂ ਹੀ ਉਹ ਪ੍ਰਤਾਪ ਸਿੰਘ ਔਰ ਕਰਮ ਸਿੰਘ ਜਿਹੜੇ ਨੇ ਉਹਨਾਂ ਨੂੰ ਦਰੜ ਦਿੰਦੀ ਹੈ ਔਰ ਅੱਗੇ ਜਿਹੜੇ ਨੇ ਸੈਕੰਡ ਬੈਚ ਬੈਠਾ ਹੋਇਆ ਉਹ ਸਡਨ ਉਸ ਦੀ ਬ੍ਰੇਕ ਲੱਗਦੀ ਹੈ ਔਰ ਉਹ ਕੁਝ ਜ਼ਖਮੀ ਹੁੰਦੇ ਨੇ ਔਰ ਜਿਨ੍ਹਾਂ ਦੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਨਾਂ ਵੀ ਮੈਂ ਕੱਢੇ ਨੇ। ਉਹਨਾਂ ਦੇ ਵਿੱਚ ਸਰਦਾਰ ਗੰਗਾ ਸਿੰਘ, ਸਰਦਾਰ ਚਰਨ ਸਿੰਘ, ਸਰਦਾਰ ਨਿਹਾਲ ਸਿੰਘ, ਸਰਦਾਰ ਤਾਰਾ ਸਿੰਘ, ਸਰਦਾਰ ਫਕੀਰ ਸਿੰਘ, ਸਰਦਾਰ ਕਲਿਆਣ ਸਿੰਘ and many other singhs and corps ਇਹ squatted on the track, ਇਹ ਸਾਰੇ ਜਿਹੜੇ ਨੇ ਉਸ ਦੇ ਨੇ ਔਰ ਉਹਦੇ ਚ ਜਿਹੜੀ ਜਦੋਂ when the train driver was asked the reason for stopping the train, he replied, when the train hit the Singhs lying on the track, vacuum lever dropped out of my hand and the train stopped. I didn't apply the brakes, ਕਿ ਮੈਂ ਬ੍ਰੇਕਾਂ ਨਹੀਂ ਲਾਈਆਂ ਹੈ, ਇਵੇਂ ਗੱਡੀ ਰੁਕੀ। ਹੁਣ ਜੋ ਹੀ ਉਹ ਗੱਡੀ ਰੁਕਦੀ ਹੈ ਔਰ ਧਿਆਨ ਸਿੰਘ ਜਿਹੜੇ ਟ੍ਰੇਨ ਦੇ ਡੱਬਿਆਂ 'ਚ ਨੇ ਉਹ ਦੇਖਦੇ ਨੇ ਵੀ ਕੀ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਬਾਕੀ ਹੁਣ ਉਹਨਾਂ ਵੱਲੋਂ ਦੌੜਦੇ ਨੇ। ਬਾਕੀ ਸੰਗਤਾਂ ਜਿਹੜੇ ਸ਼ਹੀਦ ਹੋਣ ਤੱਕ ਜਾ ਰਹੇ ਨੇ, ਜ਼ਖਮੀ ਨੇ, ਉਹ ਕਹਿੰਦੇ ਨੇ ਨਹੀਂ ਸਾਡੀ ਫਿਕਰ ਨਾ ਕਰੋ, ਪਹਿਲਾਂ ਉਹਨਾਂ ਔਰ 1.5 ਘੰਟਾ ਟ੍ਰੇਨ ਜਿਹੜੀ ਹੈ ਉੱਥੇ ਉਹ ਰੋਕੀ ਜਾਂਦੀ ਹੈ ਔਰ ਇਵੈਂਚੁਅਲੀ ਉਹ ਰਵਾਨਾ ਹੁੰਦੀ ਹੈ ਔਰ ਦੋਨੋਂ ਸਿੰਘ ਜਿਹੜੇ ਨੇ ਪ੍ਰਤਾਪ ਸਿੰਘ ਔਰ ਕਰਮ ਸਿੰਘ ਇਹ ਸ਼ਹੀਦ ਹੁੰਦੇ ਨੇ। ਔਰ ਮੈਂ ਜਦੋਂ ਪੜ੍ਹ ਰਿਹਾ ਸੀ ਉਹਨਾਂ ਦੀ ਵਾਈਫ ਜਿਹੜੀ ਲੰਬਾ ਵਕਤ ਕਿਉਂਕਿ ਉਦੋਂ 18.5 ਸਾਲ ਦੀ ਸੀ ਉਹ ਜਿਉਂਦੀ ਰਹੀ ਔਰ ਬਾਅਦ ਦੇ ਵਿੱਚ 70ਵਿਆਂ ਦੇ ਵਿੱਚ ਵੀ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਂਦਾ ਸੀ ਔਰ ਉਹਨਾਂ ਨੇ ਜਿਹੜੇ ਆਲਮੋਸਟ 24 ਸਾਲਾਂ ਦੇ ਪ੍ਰਤਾਪ ਸਿੰਘ ਨੇ ਉਹਨਾਂ ਨੇ ਆਪਣੀ ਸਿੰਘਣੀ ਨੂੰ ਜਿਹੜਾ ਬਿਫੋਰ ਜਿਹੜਾ ਸ਼ਹਾਦਤ ਤੋਂ ਉਹਨਾਂ ਨੇ ਇਹ ਸ਼ਬਦ ਉਹਨਾਂ ਦੇ ਬੁੱਲਾਂ ਤੇ ਸੀ ਉਹ ਘਰੋਂ ਵੀ ਪੜ੍ਹਦੇ ਆਏ ਔਰ ਆਪਣੀ ਵਾਈਫ ਨੂੰ ਉਹਨਾਂ ਨੇ ਕਿਹਾ ਕਿ ਦੇਖ ਤੇਰੇ ਸਾਹਮਣੇ ਪਹਾੜ ਜਿੱਡੀ ਜ਼ਿੰਦਗੀ ਹੈ, ਤੇਰੀ ਉਮਰ ਅਜੇ 18.5 ਸਾਲ ਹੈ, ਪਰ ਕਦੇ ਵੀ ਇਸ ਸਾਕੇ ਨੂੰ ਯਾਦ ਕਰਕੇ ਜ਼ਿੰਦਗੀ 'ਚ ਪਛਤਾਵਾ ਨਹੀਂ ਕਰਨਾ, ਕਦੇ ਅਥਰੂ ਨਹੀਂ ਕਰਨੇ। ਔਰ ਉਹਨਾਂ ਦਾ ਸੀ ਕਿ ਉਹਨਾਂ ਪੜ੍ਹਦੇ ਸੀ ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪੜੇ, ਜੋ ਹਾਟੇ ਹਾਟ ਵਿਕਾਏ। ਔਰ ਇਹ ਟੈਸਟੀਮਨੀ ਹੈ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਸਿੱਖੀ ਸਿਦਕ ਦੇ ਵਿੱਚ ਗੁਜ਼ਾਰੀ ਔਰ ਜਦੋਂ ਵੀ ਉਹਨਾਂ ਨੂੰ ਕਿਤੇ ਇਨਵਾਈਟ ਕੀਤਾ ਜਾਂਦਾ ਸੀ ਉਹ ਇੱਕ ਸਿਦਕ ਸਬਰ ਦੀ ਮੂਰਤ ਸੀ ਔਰ ਵੱਡੀ ਪ੍ਰੇਰਨਾ ਸਿੱਖ ਸੰਗਤਾਂ ਦੇ ਲਈ ਸੀ। ਹੁਣ ਅੱਜ ਜਦੋਂ ਅਸੀਂ ਇਸ ਸਾਕੇ ਨੂੰ ਯਾਦ ਕਰ ਰਹੇ ਤੇ ਇਹ ਸਾਡੇ ਲਈ ਕਿਉਂਕਿ ਇਹ ਇਹਨਾਂ ਕੁਰਬਾਨੀਆਂ ਦੀ ਬਦੌਲਤ ਸੀ। ਉਹ ਸਾਕਾ ਨਨਕਾਣਾ ਸਾਹਿਬ
ਔਰ ਸਾਕਾ ਪੰਜਾ ਸਾਹਿਬ। ਸਾਕਾ ਨਨਕਾਣਾ ਸਾਹਿਬ 'ਚ ਅਸੀਂ ਦੇਖਦੇ ਹਾਂ ਜੀ ਕਿ ਕਿਵੇਂ 130 ਤੋਂ ਜ਼ਿਆਦਾ ਸਿੰਘ ਜਿਹੜੇ ਨੇ ਉਹ ਵੱਢ ਕੇ ਟੁੱਕ ਕੇ ਗੋਲੀਆਂ ਨਾਲ ਉਸ ਵੇਲੇ ਦੇ ਜਿਹੜਾ ਕਾਬਸ ਮਹੰਤ ਸੀ ਨਰੈਣੂ ਉਹਨੇ ਸ਼ਹੀਦ ਕੀਤੇ। ਔਰ ਇਹ ਪੰਜਾ ਸਾਹਿਬ ਦਾ ਸਾਕਾ। ਬਾਕੀ ਸਾਡੇ ਮੋਰਚੇ ਨੇ, ਅਸੀਂ ਗੁਰੂ ਕੇ ਬਾਗ ਦਾ ਮੋਰਚਾ ਵੀ ਫਤਿਹ ਕੀਤਾ ਹੈ। ਜੀ ਚਾਬੀਆਂ ਜਿਹੜੀਆਂ ਤੋਸ਼ਾਖਾਨਾ ਦੀਆਂ ਲੈ ਗਏ ਸੀ ਅੰਗਰੇਜ਼ ਉਹ ਵੀ ਅਸੀਂ ਫਤਿਹ ਕੀਤਾ ਹੈ। ਫਿਰ ਜੈਤੋ ਦਾ ਮੋਰਚਾ ਵੀ ਫਤਿਹ ਕੀਤਾ। ਔਰ ਇਸ ਸਾਰੇ ਚੋਂ ਅਲਟੀਮੇਟਲੀ ਜਿਹੜਾ ਸਾਡੀ ਤਾਕਤ ਵੀ ਨਿਕਲੀ, ਅੰਗਰੇਜ਼ ਝੁਕੇ ਜਿਨ੍ਹਾਂ ਦਾ ਦੇ ਰਾਜ ਕਿਤੇ ਸੂਰਜ ਡੁੱਬਦਾ ਨਹੀਂ ਸੀ। ਤੇ ਅੱਜ ਜਦੋਂ ਅਸੀਂ 100 ਸਾਲ ਬਾਅਦ ਉਸ ਇੱਕ ਤਾਂ ਯਾਦ ਦਹਾਨੀ ਆ ਉਹਨਾਂ ਵਾਕਿਆਤ ਦੀ, ਜੀ ਇੱਕ ਅੱਜ ਅਸੀਂ ਕਿੱਥੇ ਖੜੇ ਹਾਂ। ਅੱਜ ਅਸੀਂ ਅੰਗਰੇਜ਼ਾਂ ਤੋਂ ਵੀ ਵੱਧ ਜ਼ਾਲਮ ਬ੍ਰਾਹਮਣਵਾਦੀ ਹਾਕਮਾਂ ਦੇ ਨਾਲ, ਔਰ ਕਿਵੇਂ ਉਹਨਾਂ ਨੇ ਸਾਡੀਆਂ ਜੜ੍ਹਾਂ ਅੰਦਰੋਂ ਖੋਖਲਾ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੰਨੀ ਕੁਰਬਾਨੀਆਂ ਤੋਂ ਬਾਅਦ ਬਣੀ, ਜਾਂ ਸਾਡੇ ਅਕਾਲ ਤਖਤ ਦਾ ਰੁਤਬਾ, ਜਾਂ ਸਾਡੀ ਪੰਥਕ ਪਾਰਟੀ ਅਕਾਲੀ ਦਲ ਅੱਜ ਕਿੱਥੇ ਖੜੇ ਨੇ। ਔਰ ਇਹ ਵੇਲੇ ਕਿ ਜਿੱਥੇ ਸਾਨੂੰ ਅਗੇਨ ਜਦੋਂ ਅਸੀਂ ਇਹ 100 ਵਰੇ ਮਨਾ ਰਹੇ ਹਾਂ ਉਹਨਾਂ ਦੀ ਯਾਦਾਸ਼ 100 ਸਾਲਾ, ਉੱਥੇ ਅਸੀਂ ਇਹ ਵੀ ਪ੍ਰਣ ਕਰੀਏ ਕਿ ਜਿਵੇਂ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ 24 ਤੇ 20 ਸਾਲਾਂ ਦੇ ਗੱਭਰੂ, ਕਿਵੇਂ ਉਹਨਾਂ ਦਾ 24 ਔਰ 30 ਸਾਲ ਦੇ, ਕਿ ਕਿਵੇਂ ਉਹਨਾਂ ਦਾ ਰਿਜ਼ੋਲਵ ਸੀ, ਕਿਵੇਂ ਉਹਨਾਂ ਦਾ ਸਿਦਕ ਸੀ, ਔਰ ਕਿਵੇਂ ਉਹਨਾਂ ਨੇ ਉਹ ਅਰਦਾਸ ਦੇ ਵਿੱਚ ਕਿੰਨੀ ਤਾਕਤ ਹੈ। ਜਜ਼ਬਾ ਜਦੋਂ ਤੁਹਾਡਾ ਇਸ ਪਾਸੇ ਹੁੰਦਾ ਹੈ ਤਾਂ ਤੁਸੀਂ ਕੀ ਕਰਨ ਦੀ ਸਮਰੱਥਾ ਰੱਖਦੇ ਹੋ, ਇਸ ਤੋਂ ਵੱਧ ਕੇ ਤਾਂ ਕੋਈ ਹੋਰ ਸਬੂਤ ਨਹੀਂ ਹੋ ਸਕਦਾ। ਸੋ ਅਸੀਂ ਵੀ ਆਪਣੇ ਅੰਦਰ ਸਿੱਖੀ ਸਿਦਕ, ਸਿੱਖੀ ਵਿਸ਼ਵਾਸ, ਇਹਨਾਂ ਨੂੰ ਆਪਣੇ ਅਸਲੀ ਹਥਿਆਰ ਇਹ ਨੇ, ਸਿਦਕ ਔਰ ਵਿਸ਼ਵਾਸ। ਔਰ ਜਦੋਂ ਇਹ ਆ ਜਾਂਦੇ ਨੇ ਫਿਰ ਕੋਈ ਦੁਨੀਆ ਦੀ ਤਾਕਤ, ਕੋਈ ਐਟਮ ਬੰਬ, ਕੋਈ ਤਾਕਤ ਤੁਹਾਨੂੰ ਕਮਜ਼ੋਰ ਨਹੀਂ ਕਰ ਸਕਦੀ, ਹਰਾ ਨਹੀਂ ਸਕਦੀ। ਔਰ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ, ਜ਼ਖਮੀਆਂ ਔਰ ਜਿਨ੍ਹਾਂ ਨੇ ਸਿੱਖੀ ਵਿਲ ਦਿਖਾਈ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਤਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਕੂਮਤ ਵੱਲੋਂ ਸਿੱਖ ਨਸਲਕੁਸ਼ੀਆਂ ਦਾ ਦੌਰਾ ਜਿਹੜਾ ਉਹ ਜਾਰੀ ਰਿਹਾ।
ਦੁਨੀਆ ਦੀਆਂ ਹੋਰ ਕੌਮਾਂ ਦੀਆਂ ਵੀ ਨਸਲਕੁਸ਼ੀਆਂ ਹੋਈਆਂ ਹਨ। ਉਹ ਕੌਮਾਂ ਨਸਲਕੁਸ਼ੀ ਨੂੰ ਯਾਦ ਰੱਖਣ ਲਈ ਕਿਸੇ ਸਿੰਬਲ ਨੂੰ ਜਿਹੜਾ ਪ੍ਰਤੀਕ ਵਜੋਂ ਵਰਤਦੀਆਂ ਹਨ। ਸੋ ਟੋਰਾਂਟੋ ਤੋਂ ਸਰਦਾਰ ਬਲਜੀਤ ਸਿੰਘ ਘੁੰਮਣ ਸੁਪੁੱਤਰ ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਨੇ ਇਸ ਸੰਬੰਧੀ ਸਮਝਾ ਦਿੱਤਾ ਹੈ ਕਿ ਸਰੋਂ ਦੇ ਪੀਲੇ ਫੁੱਲ ਨੂੰ ਮੌਜੂਦਾ ਦੌਰ ਦੀਆਂ ਸਿੱਖ ਨਸਲਕੁਸ਼ੀਆਂ ਦੀ ਯਾਦ ਲਈ ਪ੍ਰਤੀਕ ਵਜੋਂ ਵਰਤਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਮਿਲਾਨ ਕੁੰਦਰਾ ਨੂੰ ਕੋਟ ਕਰਦੇ ਹਾਂ ਅਕਸਰ, ਜਿਹੜਾ ਇੱਕ ਫ੍ਰੀਲੈਂਸਰ ਔਰ ਹਰ ਜਿਹੜੀ ਫਰੀडम ਮੂਵਮੈਂਟ ਹੈ ਜਾਂ ਦੁਨੀਆ 'ਚ ਜਿਹੜੇ ਓਪਰੈਸਡ ਲੋਕ ਨੇ ਉਹ ਉਸ ਕੋਟ ਨੂੰ ਆਪਣੀ ਗਾਈਡਲਾਈਨ ਸਮਝਦੇ ਨੇ ਕਿ ਕਿਵੇਂ ਜਿਹੜੇ ਇੰਪੋਜ਼ਿੰਗ ਕਲਚਰਸ ਨੇ ਜਾਂ ਜਿਹੜੇ ਇੰਪੋਜ਼ਿੰਗ ਰਜੀਮਸ ਨੇ ਜਿਹੜੇ ਉਹਨਾਂ ਦੀ ਹੋਂਦ ਮਿਟਾਉਣਾ ਚਾਹੁੰਦੇ ਨੇ ਉਹ ਕੀ ਢੰਗ ਤਰੀਕੇ ਅਪਣਾਉਂਦੇ ਨੇ। ਔਰ ਅਕਸਰ ਇਹ ਕੋਟ ਬਹੁਤੀ ਵਾਰੀ ਮੈਂ ਕੋਟ ਕੀਤੀ ਹੈ, the first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. और वो conclude करता है कि ਜਿਹੜੀ असली struggle है वो memory against forgetting है। ਹੁਣ ਮੈਂ ਉਹਦੇ ਵੇਰਵੇ 'ਚ ਨਹੀਂ ਜਾਵਾਂਗਾ ਕਿ ਭਾਈ ਕਿਹੜੇ ਤੌਰ ਤਰੀਕੇ ਜਿਹੜੇ ਜਦੋਂ ਟੋਟਲ ਵਾਰਸ ਕੌਮਾਂ ਦੇ ਉੱਤੇ ਜਾਂ ਜਿਸ ਦੇ ਜੈਨੋਸਾਈਡ ਜਿਹਦੇ ਲਈ ਲਫ਼ਜ਼ ਹੋਲੋਕਾਸਟ, ਜੈਨੋਸਾਈਡ, ਐਥਨਿਕ ਕਲੀਨਜ਼ਿੰਗ, ਬਹੁਤ ਪਹਿਲਾਂ ਸਿੱਖਾਂ ਨੇ ਲਫ਼ਜ਼ ਘੱਲੂਘਾਰਾ 18ਵੀਂ ਸਦੀ 'ਚ ਜਿਹਦੇ 'ਚੋਂ ਅਸੀਂ ਗੁਜ਼ਰੇ ਉਸ ਨੂੰ ਘੜਿਆ। ਸੋ ਜ਼ਾਹਰ ਹੈ ਕਿ ਵੀ ਇਹ ਹਿਊਮਨ ਮਾਈਂਡ ਦਾ ਇੱਕ ਉਹਦੇ 'ਚ ਬਿਲਟ ਇਨ ਹੈ ਕਿ ਅਸੀਂ ਬਹੁਤ ਵਾਰ ਜਿਹੜੀਆਂ ਪਰਸਨਲ ਟ੍ਰੈਜਡੀਜ਼ ਵੀ ਹੁੰਦੀਆਂ, ਸਾਡੇ ਮਾਤਾ ਪਿਤਾ ਦਾ ਜਾਣਾ, ਭਰਾਵਾਂ ਭੈਣਾਂ ਦਾ ਜਾਂ ਕੋਈ ਵਿਛੋੜਾ 4 ਮਹੀਨੇ 6 ਮਹੀਨੇ ਤੱਕ ਰਹਿੰਦਾ, ਫਿਰ ਹੌਲੀ ਹੌਲੀ ਜਿਹਦੇ ਬਾਰੇ ਫਿਰ ਦੂਸਰੀ ਫਰੇਜ਼ ਆ ਗਈ ਕਿ ਟਾਈਮ ਇਜ਼ ਏ ਬਿਗ ਹੀਲਰ। ਉਹ ਅਸਲ 'ਚ ਹੀਲ ਤਾਂ ਪਤਾ ਨਹੀਂ ਹੁੰਦਾ ਕਿ ਨਹੀਂ, ਉਹ ਅਸੀਂ ਫੋਰਗੇਟਿੰਗ ਵੱਲ ਤੁਰ ਪੈਂਦੇ ਆ ਔਰ ਹੌਲੀ ਹੌਲੀ ਜ਼ਿੰਦਗੀ ਮਾਮੂਲ ਵਾਂਗ ਚੱਲਣ ਲੱਗ ਜਾਂਦੀ ਹੈ। ਫਿਰ ਬਹੁਤ ਵਾਰ ਕਿਤੇ ਕੋਈ ਇੱਕ ਅੱਧੀ ਕੋਈ ਐਸੀ ਘਟਨਾ ਹੋ ਜਾਏ ਤਾਂ ਤੁਸੀਂ ਵਕਤੀ ਤੌਰ ਤੇ ਯਾਦ ਭੁੱਲ ਜਾਂਦੇ ਹੋ। ਲੇਕਿਨ ਜਿਨ੍ਹਾਂ ਕੌਮਾਂ ਦੇ ਉੱਤੇ ਨਸਲਕੁਸ਼ੀਆਂ ਹੁੰਦੀਆਂ ਨੇ ਜਾਂ ਜਿਹੜੀਆਂ ਕੌਮਾਂ ਇਤਿਹਾਸ ਦੇ ਡਿਫਿਕਲਟ ਦੌਰ 'ਚੋਂ ਨਿਕਲ ਕੇ ਸਰਵਾਈਵ ਕੀਤੀਆਂ ਹੁੰਦੀਆਂ, ਜਿਸ ਨੂੰ ਅਸੀਂ ਕਲੈਕਟਿਵ ਮੈਮਰੀ ਕਹਿੰਦੇ ਹਾਂ, ਜੇ ਅਸੀਂ ਉਸ ਕਲੈਕਟਿਵ ਮੈਮਰੀ 'ਚੋਂ ਉਹਨਾਂ ਯਾਦਾਂ ਨੂੰ ਮਿਟਾ ਦਈਏ ਜਾਂ ਮਿਟਾ ਦਿਆਂਗੇ, ਫਿਰ ਅਸੀਂ ਗਵਾਚ ਜਾਵਾਂਗੇ ਇਤਿਹਾਸ ਦੇ ਘੱਟੇ 'ਚ। ਔਰ ਇਹੀ ਜਿਹੜਾ ਫੋਰਗੇਟਿੰਗ ਔਰ ਮੈਮੋਰਾਈਜ਼ਿੰਗ ਦੇ ਵਿੱਚ ਇਹੀ ਸਟਰਗਲ ਹੈ ਕਿ ਦੁਸ਼ਮਣ, ਹੁਣ ਜਦੋਂ ਸਾਡੇ ਦਿੱਲੀ ਤਖਤ ਦੇ ਦੁਸ਼ਮਣ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਜੀ ਭੁੱਲ ਜਾਈਏ, ਅਬ ਆਗੇ ਦੇਖੀਏ, ਇਹ ਬਿਲਕੁਲ ਠੀਕ ਹੈ ਕਿ ਭਾਈ ਅਸੀਂ ਕੋਈ ਇਹ ਨਹੀਂ ਹੈ ਵੀ ਅਸੀਂ ਕੋਈ ਕਿਸੇ ਚੀਜ਼ ਓਬਸੈਸਡ ਰਹਿਣਾ ਹੁੰਦਾ ਹੈ। ਤੇ ਅਕਸਰ ਜਦੋਂ ਫਿਰ ਸਾਡੇ ਕਹਿਣਗੇ ਜੀ ਤੁਸੀਂ ਤਾਂ ਉਹ ਰਾਵਣ ਕੋਈ ਹੈ ਸੀ ਕਿ ਨਹੀਂ ਸੀ, ਪਰ ਤੁਸੀਂ ਤਾਂ ਅੱਜ ਤੱਕ ਵੀ ਉਹਦਾ ਸਣੇ ਉਹਦੇ ਟੱਬਰ ਦੇ ਪੁਤਲੇ ਫੂਕੀ ਜਾਂਦੇ ਹੋ, ਤੁਹਾਨੂੰ ਨਹੀਂ ਭੁੱਲਿਆ ਹੈ ਕਿ ਵੀ ਉਹਨੇ ਕੀ ਕੀਤਾ ਸੀ, ਤੇ ਜੋ ਕੁਝ ਤੁਸੀਂ ਸਾਡੇ ਨਾਲ ਕੀਤਾ ਅਸੀਂ ਕਿਵੇਂ ਭੁੱਲ ਜਾਈਏ। ਹੁਣ ਇਹ ਇੱਕ ਤਾਂ ਚਲੋ ਆਰਗੂਮੈਂਟ ਹੈ, ਪਰ ਦੂਸਰਾ ਇਹ ਪਾਰਟ ਹੁੰਦਾ ਹੈ ਕਿ ਵੀ ਤੁਸੀਂ ਆਪਣੀਆਂ ਨੈਕਸਟ ਜਨਰੇਸ਼ਨਸ ਨੂੰ ਵੀ ਜੋ ਤੁਸੀਂ ਮੌਜੂਦਾ ਦੌਰ 'ਚ ਹੰਡਾਇਆ ਤੁਹਾਡੇ ਨਾਲ ਵਾਪਰ ਰਿਹਾ, ਉਸ ਦੀ ਲੈਗੇਸੀ ਦੇਣੀ ਹੈ। ਤਾਂ ਉਹਦੇ ਲਈ ਫਿਰ ਇੱਕ ਤਾਂ ਸਾਡੇ, ਮੈਂ ਸਮਝਦਾ ਵੀ ਬਜ਼ੁਰਗਾਂ ਨੇ ਸਾਡੀ ਅਰਦਾਸ ਦੇ ਵਿੱਚ ਜਿਹੜੀ ਯਾਦ ਦਹਾਨੀ ਸਾਡੇ ਇਤਿਹਾਸ ਦੀ ਰੱਖੀ ਕਿ ਸਿੱਖੀ ਕਮਾਉਣ ਲਈ ਕੀ ਅਸੀਂ ਕੁਰਬਾਨ ਕੀਤਾ, ਕੁਰਬਾਨੀਆਂ ਦਾ ਕੀ ਆਲਮ ਸੀ ਜਿਹਦੇ 'ਚੋਂ ਅਸੀਂ ਗੁਜ਼ਰੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ, ਇਹ ਸਾਰੇ ਮੈਥਡ ਸੀ ਟੌਰਚਰ ਦੇ। ਔਰ ਜਦੋਂ ਇਸ ਸਾਰੇ 'ਚੋਂ ਗੁਜ਼ਰ ਕੇ ਫਿਰ ਵੀ ਅਸੀਂ ਕਹਿੰਦੇ ਹਾਂ ਪਰ ਸਿੱਖੀ ਸਿਦਕ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਹੁਣ ਇਹ ਸਾਨੂੰ ਯਾਦ ਦਹਾਨੀ ਹੁੰਦੀ ਹੈ ਕਿ ਨੋ ਮੈਟਰ ਕੁਛ ਵੀ ਹੁੰਦਾ ਹੈ, ਇਹ ਗੁਰੂਆਂ ਦੀ ਸਾਡੀ ਬਖਸ਼ੀ ਹੋਈ ਸਿੱਖੀ ਸਾਨੂੰ ਆਪਣੇ ਪ੍ਰਾਣਾਂ ਤੋਂ ਅਜ਼ੀਜ਼ ਹੈ, ਆਪਣੀ ਜਾਨ ਤੋਂ ਅਜ਼ੀਜ਼ ਹੈ, ਔਰ ਇਸ ਦੇ ਲਈ ਕੋਈ ਵੀ ਕੁਰਬਾਨੀ ਵੱਡੀ ਕੁਰਬਾਨੀ ਨਹੀਂ। ਹੁਣ ਇਹੀ 18ਵੀਂ ਸਦੀ ਦੀ ਪ੍ਰੇਰਨਾ ਜਦੋਂ ਅਸੀਂ ਦੇਖਦੇ ਹਾਂ ਕਿ ਜੂਨ 84 ਦੇ ਪਹਿਲੇ ਹਫ਼ਤੇ ਟੈਂਕਾਂ ਤੋਪਾਂ ਦੇ ਨਾਲ ਫੁੱਲ ਸਕੇਲ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਜਾਂਦੀ ਹੈ ਔਰ 38 ਸਾਲਾਂ 'ਚ ਇਹ ਇੱਕ ਜਾਂ ਦੂਸਰੇ ਫਾਰਮ 'ਚ ਜਾਰੀ ਹੈ। ਫਿਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਭਾਰਤ ਭਰ ਦੇ ਵਿੱਚ, ਫਿਰ 84 ਤੋਂ 94-95 ਤੱਕ ਬਹੁਤ ਵਾਰ ਨਸਲਕੁਸ਼ੀ ਕਈ ਨਵੰਬਰ 84 ਤੇ ਤੱਕ ਹੀ ਉਹਨੂੰ ਮਹਿਦੂਦ ਕਰ ਦਿੰਦੇ ਨੇ।
ਲੇਕਿਨ ਜਿਹੜਾ ਇੱਕ ਪੂਰਾ ਦਹਾਕਾ ਨਸਲਕੁਸ਼ੀ ਪੰਜਾਬ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦੀ ਕੀਤੀ ਗਈ ਅੱਛਾ ਔਰ ਉਸ ਤੋਂ ਬਾਅਦ ਡਿਫਰੈਂਟ ਤਰੀਕੇ ਬਦਲੇ, ਡਰੱਗਸ ਆ ਗਈਆਂ ਜਾਂ ਹੁਣ ਹੋਰ ਤੌਰ ਤਰੀਕੇ ਨੇ ਜਾਂ ਹੁਣ ਮਾਸ ਮਾਈਗ੍ਰੇਸ਼ਨ ਕਰਵਾਉਣ ਦੀ ਲਾਈਨ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਅਨਐਮਪਲੋਇਡ ਕਰ ਦਿੱਤਾ ਹੋਇਆ, ਕੋਈ ਉਹਨਾਂ ਦੇ ਕੋਲ ਇਕਨੋਮਿਕਲ ਓਪਰਚੁਨਿਟੀਜ਼ ਨਹੀਂ ਨੇ। ਅੱਛਾ ਹੁਣ ਇਸ ਸਾਰੇ ਦੌਰ 'ਚ ਬੇਸ਼ੱਕ ਅਸੀਂ ਗੁਰਦੁਆਰਿਆਂ ਦੇ ਵਿੱਚ ਘੱਲੂਘਾਰਾ ਹਫਤਾ ਵੀ ਦੁਨੀਆ ਭਰ 'ਚ ਉਹ ਇੱਕ ਸਾਡੀ ਐਨੂਅਲ ਯਾਦ ਦਹਾਨੀ ਬਣ ਗਈ। ਨਵੰਬਰ 84 ਨਾਲ ਰਿਲੇਟਡ ਵੀ ਸੈਮੀਨਾਰਸ, ਡਿਸਕਸ਼ਨਸ, ਪ੍ਰੋਟੈਸਟ ਹੁੰਦੇ ਨੇ। ਬਹੁਤ ਵਾਰ ਅਸੀਂ ਜਿਹੜੇ ਅੱਡ-ਅੱਡ ਸਾਡੇ ਸ਼ਹੀਦ ਨੇ ਇਸ ਦੌਰ ਦੇ ਉਹਨਾਂ ਨੂੰ ਯਾਦ ਕਰਦੇ ਹਾਂ। ਪਰ ਅੱਜ ਜਿਹੜਾ ਮੈਂ ਆਈਡੀਆ ਵੀ ਸ਼ੇਅਰ ਕਰਨ ਜਾ ਰਿਹਾ ਔਰ ਜਿਸ ਪਰਿਵਾਰ ਦੇ ਫਰਜ਼ੰਦ ਵੱਲੋਂ ਇਹ ਸੁਝਾਅ ਆਇਆ, ਇਹ ਉਹ ਪਰਿਵਾਰ ਹੈ ਜਿਹੜੇ 80ਵਿਆਂ ਚੁੱਥੇ ਨੇ। ਉਹ ਇਸ ਗੱਲ ਤੋਂ ਜਾਣੂ ਹੋਣਗੇ ਕਿ ਇੱਕ ਪਾਸੇ ਜੂਝਣ ਵਾਲੇ ਸਿੰਘ ਸਨ, ਉਹਨਾਂ ਦੇ ਲਈ ਜਿਹੜਾ ਉਹਨਾਂ ਦਾ ਸੌਦਾ ਜੋ ਜੂਝਣ ਦੇ ਲਈ ਚਾਹੀਦਾ ਉਹ ਮੁਹੱਈਆ ਕਰਵਾਉਣਾ ਉਹ ਇੱਕ ਵੱਖਰੀ ਟਾਸਕ ਸੀ। ਅੱਛਾ ਇੱਕ ਉਹ ਕਿ ਜਿਨ੍ਹਾਂ ਦੇ ਬੇਗੁਨਾਹ ਨੌਜਵਾਨ ਜਿਨ੍ਹਾਂ ਨੂੰ ਘਰੋਂ ਚੁੱਕ ਕੇ ਲੈ ਜਾਂਦੀ ਸੀ ਪੁਲਿਸ ਔਰ ਪਤਾ ਹੀ ਨਹੀਂ ਸੀ ਕਿੱਥੇ ਹੁੰਦਾ ਕਿੱਥੇ ਉਹਨਾਂ ਨੂੰ ਰੱਖਿਆ, ਉਹਨਾਂ ਦੇ ਪੇਰੈਂਟਸ ਆ ਕੇ ਅਪਰੋਚ ਕਰਦੇ ਸੀ ਕਿ ਕਿਵੇਂ ਜਿਹੜਾ ਉਹਨਾਂ ਦਾ ਪਤਾ ਲੱਗੇ। ਫਿਰ ਇਹ ਵੀ ਸੀ ਕਿ ਜਿਹੜੇ ਪੁਲਿਸ ਨੇ ਚੱਕੇ ਮਾਰ ਦਿੱਤੇ ਉਹਨਾਂ ਦੀਆਂ ਡੈੱਡ ਬਾਡੀਜ਼ ਜਿਹੜੀਆਂ ਨੇ ਉਹ ਨਹੀਂ ਸੀ ਦਿੰਦੇ। ਉਹਦੇ ਲਈ ਵੀ ਤੁਹਾਨੂੰ ਇੱਕ ਐਫਰਟ ਕਰਨਾ ਪੈਂਦਾ ਸੀ ਕਿ ਭਾਈ ਇਹ ਕਿਵੇਂ ਜਿਹੜਾ ਉਹਨਾਂ ਦੇ ਡੈੱਡ ਬਾਡੀਜ਼ ਜਿਹੜੀਆਂ ਨੇ ਉਹ ਲਈਆਂ ਜਾਣ। ਹੁਣ ਇਸ ਸਾਰੀ ਸਟਰਗਲ ਦੇ ਵਿੱਚ ਹਾਲਾਂ ਅਸੀਂ ਜਦੋਂ ਬਹੁਤ ਵਾਰ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਤੇ ਧਰਮੀ ਫੌਜੀਆਂ ਦੀ ਕੰਟਰੀਬਿਊਸ਼ਨ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਕਿਵੇਂ ਹਿਲਾ ਕੇ ਰੱਖ ਦਿੱਤਾ। ਪਰ ਇਸ ਤੋਂ ਬਾਅਦ 84 ਤੋਂ ਜਿਹੜੇ ਈਵਨ ਫੌਜ ਨਾਲ ਸੰਬੰਧਿਤ ਰਿਟਾਇਰਡ ਜਿਹੜੇ ਨੇ ਔਰ ਉਹਨਾਂ 'ਚੋਂ ਕਿਹਨਾਂ ਨੇ ਸੇਵਾਵਾਂ ਨਿਭਾਈਆਂ ਉਹਨਾਂ ਦੇ ਵਿੱਚ ਤੁਹਾਨੂੰ ਬਹੁਤੇ ਨਾਂ ਫਿਰ ਦੇਖਣ ਨੂੰ ਨਹੀਂ ਮਿਲਦੇ ਅਪਰ ਲੈਵਲ ਦੇ ਉੱਤੇ। ਔਰ ਉਹਨਾਂ 'ਚ ਜਦੋਂ ਅਸੀਂ ਜਲੰਧਰ ਦੇ ਵਿੱਚ ਜਲੰਧਰ ਨਿਵਾਸੀ ਮੇਜਰ ਬਲਦੇਵ ਸਿੰਘ ਘੁੰਮਣ ਜਿਨ੍ਹਾਂ ਦੇ ਨਾਂ ਨਾਲ ਫਿਰ ਸ਼ਹੀਦ ਲੱਗਦਾ ਹੈ ਕਿਉਂਕਿ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ, ਉਹਨਾਂ ਨੇ ਜਿਹੜੀਆਂ ਸੇਵਾਵਾਂ ਨਿਭਾਈਆਂ ਉਹ ਆਪਣੇ ਆਪ ਦੇ ਵਿੱਚ ਯੂਨੀਕ ਨੇ। ਦਰਸ਼ਕ ਉਹਨਾਂ ਦੀ ਪਿਕਚਰ ਵੀ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਉਹਨਾਂ ਨੇ ਜਿੱਥੇ ਜਿਹੜੇ ਸਿੰਘ ਜੂਝਣ ਵਾਲੇ ਸੀ ਜੰਗ ਦੇ ਮੈਦਾਨ, ਜਿੱਥੇ ਉਹਨਾਂ ਦੀ ਹੌਸਲਾ ਅਫਜ਼ਾਈ ਔਰ ਉਹਨਾਂ ਨੂੰ ਜਿਹੜਾ ਜ਼ਿਹਨੀ ਤੌਰ ਦੇ ਉੱਤੇ ਪਰਪੱਕ ਕੀਤਾ, ਉੱਥੇ ਉਹਨਾਂ ਨੇ ਜਿਹੜੀਆਂ ਮੈਂ ਕਿਹਾ ਕਿ ਭਾਈ ਜਿਹੜੇ ਫੜੇ ਹੋਏ ਨੇ ਨੌਜਵਾਨ ਕਿੱਥੇ ਰੱਖਿਆ, ਕਿਵੇਂ ਹੈ, ਪੇਰੈਂਟਸ ਦੇ ਨਾਲ ਜਾ ਕੇ ਉਹਨਾਂ ਨੇ ਉਹਨਾਂ ਨੂੰ ਡੇਅਰਿੰਗਲੀ ਜਿਹੜਾ ਉਹ ਛੁਡਵਾਇਆ ਵੀ ਜਿੱਥੇ ਸੰਭਵ ਹੋਇਆ, ਡੈੱਡ ਬਾਡੀਜ਼ ਵੀ ਜਿਹੜੀਆਂ ਨੇ। ਔਰ ਇਹ ਸਾਰੇ ਕਾਰਜ ਦੇ ਵਿੱਚ ਜਿੱਥੇ ਅਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਵਰਕ ਦੇਖਦੇ ਹਾਂ ਕੰਮ, ਔਰ ਉਸ ਦੇ ਨਾਲ ਇਹ 3-4 ਪਰਸਨੈਲਿਟੀਜ਼ ਜਿਹੜੀਆਂ ਇਕੱਠੇ ਹੋ ਕੇ ਫਿਰ ਜਿਨ੍ਹਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਉਹਨਾਂ ਦੇ ਭੋਗਾਂ ਤੇ ਜਾਣਾ, ਸੰਗਤ ਦੇ ਵਿੱਚ ਉਤਸ਼ਾਹ ਦਾ ਇੱਕ ਮਾਹੌਲ ਪੈਦਾ ਕਰਨਾ। ਉਹਨਾਂ ਦੇ ਵਿੱਚ ਮੇਜਰ ਬਲਦੇਵ ਸਿੰਘ ਘੁੰਮਣ, ਇਸੇ ਤਰ੍ਹਾਂ ਜਿਹੜੇ ਜਲੰਧਰ ਦੇ ਇੱਕ ਜੁਝਾਰੂ ਨੌਜਵਾਨ ਸ਼ਾਇਦ ਟੈਣੀ ਉਹਨਾਂ ਦਾ ਨਿਕਨੇਮ ਸੀ, ਰਵਿੰਦਰ ਕਰਕੇ ਮੈਨੂੰ ਉਹਨਾਂ ਦਾ ਰਮਨਜੀਤ ਸਿੰਘ ਟੈਣੀ, ਉਹਨਾਂ ਦੇ ਫਾਦਰ ਮਾਸਟਰ ਅਮਰੀਕ ਸਿੰਘ, ਔਰ ਇਸੇ ਤਰ੍ਹਾਂ ਸਰ ਮਨਵੀਰ ਸਿੰਘ ਚਹੇੜੂ ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਕਰਕੇ ਜਿਹੜਾ ਨਾਂ ਉਹਨਾਂ ਦਾ ਸੀ, ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਜਰਨੈਲ, ਔਰ ਉਹਨਾਂ ਦੇ ਪਿਤਾ ਜੀ ਉਹ ਵੀ ਜਿਹੜੇ ਨੇ ਸ਼ਾਇਦ ਮਹਿੰਦਰ ਸਿੰਘ ਉਹਨਾਂ ਦਾ ਨਾਂ ਸੀ, ਮਹਿੰਦਰ ਸਿੰਘ ਚਹੇੜੂ। ਹੁਣ ਇਹ ਇਕੱਠੇ ਐਜ਼ ਏ ਗਰੁੱਪ ਇਹਨਾਂ ਨੇ ਬਹੁਤ ਕੰਮ ਕੀਤਾ। ਮੇਜਰ ਘੁੰਮਣ ਦਾ ਬਹੁਤ ਵੱਡਾ ਰੋਲ ਸੀ। ਔਰ ਏਜੰਸੀਆਂ ਜਿਹੜੀਆਂ ਦੇਖ ਰਹੀਆਂ ਸੀ ਉਹਨਾਂ ਨੂੰ ਜਦੋਂ ਉਹ ਕੱਟ ਆਫ ਲਾਈਨ ਦੇਖਦੀਆਂ ਸੀ ਵੀ ਇੱਕ ਤਾਂ ਨੇ ਜਿਹੜੇ ਐਕਟਿਵ ਉਹ ਐਲੀਮੀਨੇਟ ਕਰ ਦਿਓ, ਫਿਰ ਉਹ ਦੇਖਦੇ ਸੀ ਕਿ ਜਿਹੜਾ ਉਹਨਾਂ ਦਾ ਸਪੋਰਟ ਬੇਸ ਹੈ ਜਿਸ ਦੇ ਰਾਹੀਂ ਇਹ ਗੱਲ ਅੱਗੇ ਤੁਰ ਰਹੀ ਹੈ। ਔਰ ਫਿਰ ਉਹਨਾਂ ਨੇ ਆਪਣੇ ਉਸ ਸੈਟਅਪ 'ਚੋਂ ਕੈਟਾਂ ਕ੍ਰੀਏਟ ਕੀਤੀਆਂ ਜਿਨ੍ਹਾਂ ਨੂੰ ਅਸੀਂ ਬਲੈਕ ਕੈਟਸ, ਕਾਲੀਆਂ ਬਿੱਲੀਆਂ ਕਹਿੰਦੇ ਹਾਂ। ਔਰ ਉਹਨਾਂ ਰਾਹੀਂ ਉਹਨਾਂ ਨੇ ਫਿਰ ਇਹ ਯਕੀਨੀ ਬਣਾਇਆ ਕਿ ਜਿਹੜਾ ਇਹ ਸਪੋਰਟ ਬੇਸ ਹੈ ਜਿਹੜਾ ਨਾਲ ਵੀ ਖਲੋਂਦਾ ਹੈ, ਕ੍ਰੈਡੀਬਿਲਿਟੀ ਵੀ ਦਿੰਦਾ ਹੈ ਔਰ ਭਿੜਦਾ ਵੀ ਆ ਕੇ ਬਰਾਬਰ, ਪੂਰਾ ਕੋਈ ਕੰਪਲੈਕਸ ਨਹੀਂ ਹੈ ਕਿਸੇ ਕਿਸਮ ਦਾ। ਔਰ ਫਿਰ ਉਹਨਾਂ ਕਾਲੀਆਂ ਬਿੱਲੀਆਂ ਨੇ ਜਿਨ੍ਹਾਂ ਦਾ ਇੱਕ ਸਕੁਆਡ ਇਹਨਾਂ ਹੀ ਲੋਕਾਂ ਨੇ ਜਿਨ੍ਹਾਂ ਦੇ ਵਿੱਚ ਇਹੀ ਇਜ਼ਹਾਰ ਆਲਮ ਸੈਨਾ ਦੇ ਲੋਕ ਵੀ ਉਸ ਦਾ ਹਿੱਸਾ ਸੀ, ਸੁਮੇਧ ਸੈਣੀ ਦਾ ਇੱਕ ਆਪਣਾ ਨੈਟਵਰਕ ਸੀ ਔਰ ਇਸੇ ਤਰ੍ਹਾਂ ਬਾਕੀਆਂ ਦਾ।
ਉਹਨਾਂ ਨੇ ਇੱਕ ਕਾਮਰੇਡ ਵੀ ਇਸ ਕਿਸਮ ਦੇ ਜਿਹੜੇ ਬਿਲਕੁਲ ਨੈਗੇਸ਼ਨ ਕਰਨ ਵਾਲੇ ਸੀ ਸਿੱਖ ਮੂਵਮੈਂਟ ਦੇ, ਅੱਛਾ ਭਗਤ ਸਿੰਘ ਨਾਂ ਦੇ ਭਗਤ ਸਿੰਘ ਦੇ ਨਾਂ ਦੇ ਉੱਤੇ ਭਗਤ ਸਿੰਘ ਬ੍ਰਿਗੇਡ ਕਾਇਮ ਕੀਤੀ, ਜਿਹੜੀ ਉਹਨਾਂ ਦੀਆਂ ਹੀ ਪੁਲਿਸ ਦਾ ਹੀ ਇੱਕ ਕੈਟਾਂ ਸੀ। ਔਰ ਇਹਨਾਂ ਤਿੰਨਾਂ ਹੀ ਸਿੰਘਾਂ ਨੂੰ, ਜਿਨ੍ਹਾਂ 'ਚ ਮੇਜਰ ਬਲਦੇਵ ਸਿੰਘ ਘੁੰਮਣ ਔਰ ਮਨਵੀਰ ਸਿੰਘ ਚਿਹੜੂਰ ਉਹਦੇ ਪਿਤਾ ਜੀ ਔਰ ਮਾਸਟਰ ਅਮਰੀਕ ਸਿੰਘ, ਇਹਨਾਂ ਨੂੰ ਜਿਹੜਾ ਹੈ ਉਹ ਸ਼ਹੀਦ ਕੀਤਾ ਗਿਆ। ਇਹ ਵੱਖਰੀ ਗੱਲ ਹੈ ਕਿ ਜੁਝਾਰੂ ਸਿੰਘਾਂ ਨੇ ਫਿਰ ਜਿਹੜੇ ਇਸ ਦੇ ਲਈ ਜ਼ਿੰਮੇਵਾਰ ਸੀ ਉਹਨਾਂ ਨੂੰ ਕੁਝ ਸਮੇਂ ਦੇ ਵਿੱਚ, ਲਿਮਿਟਿਡ ਸਮੇਂ 'ਚ ਹੀ ਸਜ਼ਾਵਾਂ ਦਿੱਤੀਆਂ। ਸੋ ਇਹ ਮੈਂ ਪਰਿਵਾਰ ਦਾ ਜ਼ਿਕਰ ਔਰ ਇਹ ਉਹਨਾਂ ਦੀ ਸ਼ਹਾਦਤ ਨੂੰ ਵੀ 30 ਵਰੇ ਤੋਂ ਜ਼ਿਆਦਾ ਹੋ ਚੁੱਕੇ ਨੇ। ਔਰ ਉਹਨਾਂ ਦੇ ਸਪੁੱਤਰ ਨੇ ਬਲਜੀਤ ਸਿੰਘ ਘੁੰਮਣ, ਜਿਹੜੇ ਟੋਰਾਂਟੋ 'ਚ ਬੇਸ ਹੈ ਉਹਨਾਂ ਦਾ। ਔਰ ਪਿਛਲੇ ਦਿਨਾਂ 'ਚ, ਜਿਨ੍ਹਾਂ ਦਿਨਾਂ 'ਚ ਅਸੀਂ ਟੋਰਾਂਟੋ ਗਏ, ਉਦੋਂ ਉਸੇ ਵਕਤ ਦੇ ਦੌਰਾਨ ਹੀ ਇਹਨਾਂ ਦੇ ਮਾਤਾ ਜੀ ਯਾਨੀ ਕਿ ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਦੀ ਸਿੰਘਣੀ ਸਾਹਿਬਾਂ, ਜਿਨ੍ਹਾਂ ਨੂੰ ਟੋਰਾਂਟੋ ਦੀਆਂ ਸੰਗਤਾਂ ਬਹੁਤ ਪਿਆਰ ਕਰਦੀਆਂ ਸੀ, ਮੈਨੂੰ ਤਾਂ ਮਿਲਣ ਦਾ ਇਤਫਾਕ ਨਹੀਂ ਹੋਇਆ, ਆਲਮੋਸਟ 20 ਸਾਲ ਤਾਂ ਮੈਂ ਗਿਆ ਹੀ ਨਹੀਂ ਹੈ। ਔਰ ਜਿਵੇਂ ਉਹਨਾਂ ਨੇ ਉਹਨਾਂ ਦੀ ਪਰਸਨੈਲਿਟੀ ਨੂੰ ਬਿਆਨਿਆ, ਕਿਉਂਕਿ ਜਿੱਥੇ ਫਿਰ ਘੁੰਮਣ ਸਾਹਿਬ ਨੇ ਆਪਣੇ ਮਿਸ਼ਨ ਨੂੰ ਛੱਡਿਆ, ਪਰਿਵਾਰ ਨੇ ਅੱਗੋਂ ਤੋਰਿਆ। ਔਰ ਵੀਰ ਬਲਜੀਤ ਸਿੰਘ ਘੁੰਮਣ, ਜਿਨ੍ਹਾਂ ਦੇ ਨਾਲ 3-4 ਦਿਨ ਪਹਿਲਾਂ ਹੀ ਗੁਫ਼ਤਗੂ ਹੋਈ, ਔਰ ਉਹਨਾਂ ਨੇ ਜਿੱਥੇ ਇਹ ਸਾਰਾ ਪਾਰਟ ਤਾਂ ਮੈਨੂੰ ਪਤਾ ਵੀ ਸੀ ਥੋੜਾ ਬਹੁਤ, ਲੇਕਿਨ ਇਸ ਤੋਂ ਹੋਰ ਵੀ ਜਾਣਕਾਰੀ ਮਿਲੀ। ਔਰ ਉਹਨਾਂ ਨੇ, ਕਿਉਂਕਿ ਬਲਜੀਤ ਸਿੰਘ ਘੁੰਮਣ ਆਪਣੇ ਤੌਰ ਦੇ ਉੱਤੇ ਵੀ ਇਸ ਸਾਰੇ ਨੂੰ ਕਿਵੇਂ ਤੋਰਿਆ ਜਾਏ ਪੰਥਕ ਸਭਾ ਦੇ ਵਿੱਚ ਐਕਟਿਵਲੀ ਆਪਣਾ ਯੋਗਦਾਨ ਪਾਉਂਦੇ ਨੇ। ਫਿਰ ਉਹਨਾਂ ਨੇ ਮੈਨੂੰ ਇੱਕ ਸਮਾਲ ਵੀਡੀਓ ਵੀ, ਜਿਹੜੀ ਉਹਨਾਂ ਦੀ ਬੱਚੀ ਰੀਆ ਕੌਰ, ਉਸ ਨੇ ਇੱਕ ਵੀਡੀਓ ਕਿ ਭਾਈ ਅਸੀਂ ਸਿਰਫ ਵਿਕਟਮਹੁੱਡ 'ਚ ਨਾ ਰਹੀਏ, ਅਸੀਂ ਕਿਵੇਂ ਰਾਈਜ਼ ਕਰਨਾ ਹੈ, ਕਿਵੇਂ ਅਸੀਂ ਉਹਨਾਂ ਦੀ ਵੀ ਰਾਈਜ਼ ਉਸ ਵੀਡੀਓ 'ਚ ਵੀ ਹੈ। ਔਰ ਮਿਊਜ਼ਿਕ ਪਲੇ ਹੋ ਰਿਹਾ ਕਿ ਭਾਈ ਅਸੀਂ ਜਿਹੜਾ ਬੇਸ਼ੱਕ ਸਾਡੇ ਨਾਲ ਜੋ ਵਾਪਰਿਆ ਅਸੀਂ ਅੱਗੇ ਵਧਣਾ। ਲੇਕਿਨ ਜਿਹੜੀ ਹੋਰ ਵੀ ਅਹਿਮੀਅਤ ਵਾਲੀ ਗੱਲ ਹੈ, ਔਰ ਜਿਹੜੀ ਬਲਜੀਤ ਸਿੰਘ ਘੁੰਮਣ ਹੋਰਾਂ ਨੇ ਸਾਡੇ ਨਾਲ ਵੀ ਵਿਚਾਰ ਕੀਤਾ, ਉਹਨਾਂ ਨੇ ਲਹਿਰ ਨਾਲ ਸੰਬੰਧਿਤ ਸਾਡੇ ਯੋਧੇ ਜਿਹੜੇ ਪਿੱਛੇ ਨੇ ਉਹਨਾਂ ਦੇ ਨਾਲ, ਕਿਉਂਕਿ ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਬਹੁਤ ਵੱਡਾ ਨਾਂ ਹੈ, ਉਹਨਾਂ ਦੇ ਉੱਤੇ ਝੂਠੇ ਕੇਸ ਵੀ ਪਹਿਲਾਂ ਪਾਏ ਗਏ ਔਰ ਉਹਨਾਂ ਨੂੰ ਹਾਈ ਸਿਕਿਉਰਿਟੀ ਜੇਲ੍ਹ ਸੰਗਰੂਰ 'ਚ ਵੀ ਰੱਖਿਆ ਗਿਆ, NSA ਵੀ ਲਾਇਆ ਗਿਆ। ਲੇਕਿਨ ਜਿਹੜੇ ਉਹ ਆਪਣੇ ਮਿਸ਼ਨ ਦੇ ਉੱਤੇ ਕਾਮਯਾਬੀ ਦੇ ਨਾਲ ਤੁਰਦੇ ਰਹੇ। ਔਰ ਮੈਂ ਜਿਹੜਾ ਉਹਨਾਂ ਦਾ ਸੁਝਾਅ ਹੈ ਮੈਨੂੰ ਤਾਂ ਬਹੁਤ ਪਸੰਦ ਹੈ, ਅਸੀਂ ਆਪਣੇ ਦਰਸ਼ਕਾਂ ਲਈ ਵੀ ਔਰ ਵਿਚਾਰ ਲਈ ਵੀ ਸਾਹਮਣੇ ਰੱਖਦੇ ਹਾਂ। ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਸਾਰੀਆਂ ਹੀ ਕੌਮਾਂ ਦੇ ਜਿਹੜੇ ਜਿੱਥੇ ਜਿੱਥੇ ਵੀ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ, ਜੈਨੋਸਾਈਡਸ ਦਾ ਕੋਈ ਸਿੰਬਲ ਬਣ ਜਾਂਦਾ ਹੈ, ਕੋਈ ਫਲਾਵਰ ਹੈ, ਕੋਈ ਹੋਰ ਚੀਜ਼ ਹੈ। ਔਰ ਜਿਵੇਂ ਆਰਮੀਨੀਅਨ ਜੈਨੋਸਾਈਡ ਹੈ, ਦੂਸਰਾ ਹੈ। ਔਰ ਮੈਂ ਵੀ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇੱਥੇ ਵੀ ਜਦੋਂ 9/11 ਤੋਂ ਬਾਅਦ ਯੈਲੋ ਰਿਬਨ ਦਾ ਆਇਆ, ਤੇ ਉਹ ਯੈਲੋ ਰਿਬਨ ਤੁਸੀਂ ਅਮਰੀਕਨ ਕਲੈਕਟਿਵ ਮੈਮਰੀ 'ਚ ਦੇਖੋਗੇ ਤੇ ਆਪਣੇ ਜਿਹੜੇ ਬਾਹਰ ਗਏ ਨੇ ਵਤਨ ਲਈ ਲੜਨ ਲਈ, ਉਹਨਾਂ ਦੀ ਯਾਦ ਦਹਾਨੀ ਵੀ ਹੈ, ਜਿਹੜੇ ਤੁਰ ਗਏ ਉਹਨਾਂ ਨੂੰ ਵੀ ਯਾਦ ਕਰਨਾ ਹੈ, ਮੈਮਰੀ ਨਾਲ ਜੁੜਿਆ ਹੋਇਆ ਲਫ਼ਜ਼ ਹੈ। ਸੋ ਉਹਨਾਂ ਨੇ ਇਹ ਕਿਹਾ ਕਿ ਜੀ ਮੈਨੂੰ ਇਹ ਲੱਗਦਾ ਹੈ ਵੀ ਜਿਵੇਂ ਸਰੋਂ ਦਾ ਫੁੱਲ ਜਿਹੜਾ ਹੈ, ਪੰਜਾਬ ਦੀ ਅਸੀਂ ਕਿਸਾਨੀ ਬੈਕਗਰਾਉਂਡ ਹੈ, ਸਾਡੇ ਬਹੁਤਿਆਂ ਦੀ ਸਿੱਖ ਕੌਮ ਦੇ ਵਿੱਚ ਧਰਤੀ ਦੇ ਪੁੱਤਰ ਹੈ, ਔਰ ਉਹ ਸਾਡੇ ਲਈ ਇੱਕ ਪਾਸੇ ਬੇਸ਼ੱਕ ਜਿਹੜੀ ਸਰੋਂ ਹੈ ਇਹ ਬਹਾਰ ਨਾਲ ਵੀ ਜੁੜਦੀ ਹੈ, ਔਰ ਸਾਡਾ ਜਦੋਂ ਅਸੀਂ ਕੇਸਰੀ ਰੰਗ ਜਾਂ ਯੈਲੋ ਜਿਹੜਾ ਬਸੰਤੀ ਰੰਗ ਦੀ ਗੱਲ ਵੀ ਕਰਦੇ ਹਾਂ, ਜਾਂ ਜਿਸ ਦੇ ਲਈ ਜਿਹੜਾ ਉਹ ਸਾਡੇ ਕੌਮੀ ਰੰਗਾਂ 'ਚ ਵੀ ਹੈ, ਉਹ ਵੀ ਕੁਰਬਾਨੀ ਦਾ ਰੰਗ ਵੀ ਇਹਦੇ ਨਾਲ ਜੁੜਦਾ ਹੈ, ਦੂਜਾ ਵੀ ਹੈ, ਯਾਦ ਦਹਾਨੀ ਵੀ ਹੈ। ਲੇਕਿਨ ਇਹ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੇ ਅਸੀਂ ਇਸ ਨੂੰ ਅਡਾਪਟ ਕਰੀਏ ਤੇ ਇਹ ਇੱਕ ਸਿੰਬਲ ਦੇ ਤੌਰ ਦੇ ਉੱਤੇ ਕਲੈਕਟਿਵ ਸਾਡੀਆਂ ਜੈਨੋਸਾਈਡ ਦੀ ਮੈਮਰੀ ਵੀ ਹੈ ਔਰ ਮੋਟੀਵੇਸ਼ਨ ਵੀ ਰਹੇਗੀ। ਔਰ ਮੈਂ ਉਹਨਾਂ ਦੀ ਲਿਖਤ ਪੜ੍ਹਨਾ ਚਾਹੁੰਦਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖ ਜੈਨੋਸਾਈਡ ਐਂਡ ਸਿੰਬੋਲਿਜ਼ਮ of yellow mustard flower. In various cultures the color yellow and its shades are associated with various meanings. har ek da added matlab it has now to be associated with peace, death, courage, bravery, hope, warmth, energy, optimism, confidence, enlightenment, intellect, freshness of spring, light and life. ਕਿ ਇਹ ਜਿਹੜੇ ਸਾਰੇ ਸਿੰਬਲਸ ਨੇ ਇਹਨਾਂ ਅੱਡ-ਅੱਡ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਮੈਨੀ ਕਲਚਰਸ, ਰੇਸਿਸ ਐਂਡ ਰਿਲੀਜਨਸ ਵਿਚ ਐਕਸਪੀਰੀਅੰਸ ਦ ਹਾਰਰਸ ਆਫ ਜੈਨੋਸਾਈਡ
have marked their annual genocide remembrance with symbolism। ਜਦੋਂ ਸਾਲਾਨਾ ਯਾਦ ਮਨਾਉਂਦੇ ਨੇ ਆਪਣੀ ਜੈਨੋਸਾਈਡ ਦੀ ਸਿੰਬਲ, ਜਿਹਨੂੰ ਅਸੀਂ ਪ੍ਰਤੀਕ ਕਹਿੰਦੇ ਹਾਂ ਕਿ ਪ੍ਰਤੀਕਾਂ ਦੇ ਤੌਰ ਤੇ। Sikhs suffered 3 genocides throughout their short history of less than 600 years. The most recent genocide occurred in 1980s and 90s, but usually associated with November 1984 pogrom in India। ਬਹੁਤ ਵਾਰੀ ਨਵੰਬਰ 84 ਨੂੰ ਹੀ ਨਸਲਕੁਸ਼ੀ ਕਿਹਾ ਜਾਂਦਾ ਹੈ, ਹਾਲਾਂਕਿ ਜੂਨ 84 ਸਾਡੇ ਲਈ ਤਾਂ ਘੱਲੂਘਾਰਾ ਲਫ਼ਜ਼ ਜਿਹੜਾ ਹੈ ਉਹੀ ਕਾਫੀ ਹੈ, ਔਰ ਫਿਰ 84 ਤੋਂ 94-95 ਤੱਕ ਉਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਹੁਣ ਉਹਨਾਂ ਨੇ ਆਪਣਾ ਤਰਕ ਦਿੱਤਾ ਹੈ ਕਿ ਉਹ ਕਿਉਂ ਸਰੋਂ ਦਾ ਫੁੱਲ ਜਿਹੜਾ ਸਾਡਾ ਇਸ ਜੈਨੋਸਾਈਡ ਦੀ ਰਿਮੈਂਬਰੈਂਸ ਹੋਏ। The mustard plant and its yellow flower has always been associated with Punjab, a Sikh province, now East Punjab, and holds a respectable place in both the Punjabi folklore and its modern music। ਹੁਣ ਬਹੁਤ ਸਾਰੇ ਪੰਜਾਬੀ ਗੀਤ, ਲੋਕ ਗੀਤ ਉਹਦੇ ਚ ਸਰੋਂ ਦਾ ਜ਼ਿਕਰ ਹੈ, ਔਰ ਫਿਰ ਉਹਨਾਂ ਨੇ ਕਿਹਾ ਵੀ ਮਾਡਰਨ ਮਿਊਜ਼ਿਕ ਦੇ ਵਿੱਚ ਵੀ। In 1980s and 90s, the yellow mustard fields of Punjab became the killing grounds of the Sikh youth। ਹੁਣ ਜਦੋਂ ਅਸੀਂ ਬਸੰਤ ਨਾਲ ਔਰ ਸਰੋਂ ਦੇ ਨਾਲ ਇਹ ਜੋੜਦੇ ਹਾਂ ਤੇ ਫਿਰ 80ਵਿਆਂ ਤੇ 90ਵਿਆਂ ਦੀ ਯਾਦ ਕਰੀਏ ਕਿ ਉਹੀ ਬਸੰਤੀ, ਉਹੀ ਪੀਲੇ ਫੁੱਲਾਂ ਵਾਲੇ ਜਿਹੜੇ ਖੇਤ ਨੇ ਉਹ ਸਿੱਖ ਨੌਜਵਾਨੀ ਦੇ ਖੂਨ ਦੇ ਨਾਲ ਤਰਬਤਰ ਸੀ, ਝੂਠੇ ਪੁਲਿਸ ਮੁਕਾਬਲਿਆਂ 'ਚ ਔਰ ਉਹ ਸਾਰੇ ਪੁਲਿਸ ਤਸ਼ੱਦਦ ਦੇ ਦੌਰ 'ਚ। I feel that it would be befitting that the yellow mustard flower becomes the symbol of recent Sikh genocide। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਉਹਨਾਂ ਨੇ ਜਿਹੜੇ ਡਰਾ ਕੀਤੇ ਨੇ ਕੈਨਵਸ ਦੇ ਉੱਤੇ 2 ਅੱਡ ਡਿਜ਼ਾਈਨ ਨੇ, ਉਹ ਵੀ ਨਾਲ ਦਿਖਾ ਦੇਣ। This flower represents Punjab, its farming traditions and Sikh farmers। It represents the rich honorable Sikh history। ਕਿ ਇਤਿਹਾਸ ਵੀ ਸਾਡੀ ਪਰੰਪਰਾ ਵੀ, ਔਰ this flower represent Punjab, ਜਿਵੇਂ ਕਿਹਾ ਉਹਨਾਂ ਨੇ। The yellow color of flower represents the Punjab and Sikh history, reminding us of its rich traditions of martial race, bravery, courage, intellect, peace and optimism। ਕਿ ਇਹ ਸਾਰੇ ਜਿਹੜੇ ਗੁਣ ਨੇ ਇਹ ਸਾਡੀ ਪਰੰਪਰਾ, ਸਾਡੇ ਜਿਹੜੇ ਉਹ ਇਹਦੀ ਯਾਦ ਦਹਾਨੀ ਵੀ ਹੈ, ਉਹਦਾ ਪ੍ਰਤੀਕ ਵੀ ਹੈ। The color also represents and guides us towards hope, confidence, warmth, healing, transformation, sustain, nurture and life full of new beginnings। ਕਿ ਹੋਪ ਕਿ ਇਕੱਲਾ ਇਹੀ ਨਹੀਂ ਕਿ ਵੀ ਅਸੀਂ ਉਹਦੇ 'ਚ ਡੁੱਬ ਕੇ ਸਿਰਫ ਤੇ ਸਿਰਫ ਗਮ ਖਾਰ ਹੀ ਰਹਿਣਾ, ਅਸੀਂ ਉਸ ਚੋਂ ਨਿਕਲਣਾ, ਕਿਉਂਕਿ ਹੋਪ ਅਲਟੀਮੇਟਲੀ ਇਹ ਹੋਪ ਵੀ ਹੈ। ਫਿਰ ਬਸੰਤ ਆਈ, ਹੁਣ ਉਹ ਹੋਪ ਹੈ ਕਿ ਭਾਈ ਤੁਸੀਂ ਖਿਜ਼ਾ ਚੋਂ ਨਿਕਲੇ, ਪਤਝੜ ਆਇਆ, ਵਿੰਟਰ ਆਈ, ਤੇ ਜਦੋਂ ਅਸੀਂ ਪੰਜਾਬ ਦੀ ਬਸੰਤ ਦੀ ਗੱਲ ਕਰਦੇ ਹਾਂ ਫਿਰ ਸਰੋਂ ਦਾ ਫੁੱਲਣਾ ਔਰ 4 ਚਫੇਰੇ ਉਹਨਾਂ ਫੁੱਲਾਂ ਦਾ ਰੰਗ ਇਹ ਹੋਪ ਦਾ ਰੰਗ ਹੈ। Here is the yellow mustard flower I painted in the remembrance of Sikh genocide and in the honor of those victims and survivors। We are resilient, moving from victimhood to healing, and new begins while embracing our history। ਕਿ ਅਸੀਂ ਅੱਗੇ ਵਧਣਾ ਹੈ ਇਤਿਹਾਸ ਤੋਂ ਵੀ ਔਰ ਇਸ ਸਾਰੇ ਤੋਂ ਵੀ। I ask all Sikhs to share this post, use the image in your stories and forward the message to all you would like to। ਫਿਰ ਉਹਨਾਂ ਨੇ ਜਿਹੜਾ ਹੈ ਉਹ ਉਸ ਦਾ ਕਿਹਾ ਕਿ ਐਕਰੀਲਿਕਸ ਔਨ 4x5 ਕੈਨਵਸ, ਇਹ ਉਹਨਾਂ ਦਾ ਹੈਗਾ। ਸੋ ਅਸੀਂ ਆਪਣੇ ਦਰਸ਼ਕਾਂ ਦੀ ਕਚਹਿਰੀ, ਸਿੱਖ ਸੰਗਤਾਂ ਦੀ ਕਚਹਿਰੀ 'ਚ ਇਹ ਸਾਰੀ ਗੱਲ ਨੂੰ ਰੱਖਿਆ, ਔਰ ਅੱਜ ਉਹਨਾਂ ਦੀ ਇੱਕ ਬਰੀਫ ਨਜ਼ਮ ਵੀ ਜਿਹੜੀ 1984 ਉਹਨਾਂ ਨੇ ਠੋਸ ਪੰਜਾਬੀ ਦੇ ਵਿੱਚ ਜਿਵੇਂ ਅਸੀਂ ਗੁਰਮੁਖ 'ਚ ਲਿਖਦੇ ਹਾਂ, ਲਿਖ ਕੇ ਉਹਨਾਂ ਨੇ ਇਸ ਦੇ ਉੱਤੇ ਉਹਨਾਂ ਦੀ ਇਹ ਨਜ਼ਮ ਹੀ ਹੈ। ਲੈ ਕੇ ਤੇਰੇ ਪੈਗਾਮ ਆਉਂਦੀ ਹੈ ਹਰ ਰੋਜ਼ ਸ਼ਾਮ ਤੇਰੇ ਸ਼ਹਿਰ ਦੀ। ਇਹ ਤਰਜ਼ ਉਹੀ ਹੈ ਜਿਵੇਂ ਸ਼ਿਵ ਬਟਾਲਵੀ ਨੇ ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ, ਔਰ ਉਹਨਾਂ ਨੇ ਇਸ ਜੈਨੋਸਾਈਡ 1984 ਨੂੰ ਆਪਣੀਆਂ ਯਾਦਾਂ 'ਚ ਲਿਆ ਕੇ ਹਰ ਸਿੱਖ ਇਹ ਮਹਿਸੂਸ ਕਰ ਸਕਦਾ ਹੈ। ਲੈ ਕੇ ਤੇਰੇ ਪੈਗਾਮ ਆਉਂਦੀ ਹੈ ਹਰ ਰੋਜ਼ ਸ਼ਾਮ ਤੇਰੇ ਸ਼ਹਿਰ ਦੀ, ਕੁਝ ਟੁੱਟਦਾ ਰਿਹਾ ਸਾਡਾ ਤੇ ਮੂੰਹ ਵੇਖਦੀ ਰਹੀ ਪੁਲਿਸ ਤੇਰੇ ਸ਼ਹਿਰ ਦੀ। ਲਾਵਾਰਸ ਲਾਸ਼ਾਂ ਨੇ ਇੱਥੇ
ਜੀਂਦਿਆਂ ਨੂੰ ਫੂਕਦੀ ਰਹੀ ਸ਼ਮਸ਼ਾਨ ਤੇਰੇ ਸ਼ਹਿਰ ਦੀ। ਉਹਨਾਂ ਨੇ ਪਛਾਤੀਆਂ ਲਾਸ਼ਾਂ ਦੀ ਕਹਾਣੀ। ਅੱਛਾ। ਲਾਵਾਰਸ ਲਾਸ਼ਾਂ ਨੇ ਇੱਥੇ ਜੀਂਦਿਆਂ ਨੂੰ ਫੂਕਦੀ ਰਹੀ ਸ਼ਮਸ਼ਾਨ ਤੇਰੇ ਸ਼ਹਿਰ ਦੀ। ਮਰ ਗਏ ਰਖਵਾਲੇ ਵੀ ਲਾਵਾਰਸ ਬਣ ਗਈ ਲਾਸ਼ ਤੇਰੇ ਸ਼ਹਿਰ ਦੀ। ਜਸ਼ਨ ਚੱਲੇ ਸਨ ਬੜੇ ਜਦ ਮੌਤ ਹੋਈ ਸੀ ਯਾਰ ਤੇਰੇ ਸ਼ਹਿਰ ਦੀ। ਕੀ ਮੂੰਹ ਵਿਖਾਵੇਂਗਾ ਕਹਾਣੀ ਸ਼ਰਮਨਾਕ ਬੜੀ ਬਲਜੀਤ ਤੇਰੇ ਸ਼ਹਿਰ ਦੀ। ਸੋ ਅਸੀਂ ਵੀਰ ਬਲਜੀਤ ਸਿੰਘ ਘੁੰਮਣ, ਉਹਨਾਂ ਦਾ ਸਮੁੱਚਾ ਪਰਿਵਾਰ, ਮੈਂ ਸਮਝਦਾ ਕਿ ਜਿਨ੍ਹਾਂ ਨੂੰ ਅਸੀਂ ਪੰਥ ਦੇ ਅਸੈਟ ਕਹਿੰਦੇ ਹਾਂ, ਇਹ ਉਹਨਾਂ ਚੋਂ ਨੇ। ਉਹਨਾਂ ਦੇ ਪਿਤਾ ਜੀ ਨੇ ਸ਼ਹਾਦਤ ਦਿੱਤੀ, ਉਹਨਾਂ ਨੇ ਵੀ ਝੰਡਾ ਚੁੱਕਿਆ ਹੋਇਆ ਹੈ। ਔਰ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਕਿਵੇਂ ਜਿਹੜੇ ਆਰਟਿਸਟਿਕ ਬੱਚੇ ਨੇ ਉਹਨਾਂ ਦੇ ਲਈ ਉਹਨਾਂ ਨੇ ਕਿਵੇਂ ਇੱਕ ਪੂਰਾ ਗਰੁੱਪ ਬਣਾ ਕੇ, ਅਸੀਂ ਫਿਰ ਕਿਸੇ ਵੇਲੇ ਉਸ ਦੇ ਉੱਤੇ ਉਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰਾਂਗੇ। ਔਰ ਉਹਨਾਂ ਦੀ ਅੱਗੋਂ ਬੱਚੀ ਰੀਆ ਕੌਰ, ਉਹਨੇ ਵੀ ਤਿੰਨ ਜਨਰੇਸ਼ਨਾਂ ਇਹੀ ਹੈ ਮੈਮਰੀ ਜਿਹੜੀ ਹੈ। ਔਰ ਉਹ ਜੇ ਮਿਲਾਨ ਕੁੰਦਰਾ ਨੂੰ ਅਸੀਂ ਯਾਦ ਕਰੀਏ ਕਿ ਭਾਈ ਜਿਹੜੀ ਸਟਰਗਲ ਹੈ ਫॉरगेटिंग ਅਗੇਂਸਟ ਮੈਮੋਰਾਈਜ਼ਿੰਗ, ਸੋ ਇਹ ਮੈਮੋਰਾਈਜ਼ਿੰਗ ਵੱਲ ਹੀ ਕਦਮ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿਚਲਾ ਖਾਲਿਸਤਾਨ ਰੈਫਰੈਂਡਮ ਭਾਰਤੀ ਹਕੂਮਤ ਅਤੇ ਹਿੰਦੂਤਵੀਆਂ ਲਈ ਬਹੁਤ ਤਕਲੀਫ ਦੇ ਬਣਿਆ ਹੋਇਆ ਹੈ। ਪਿਛਲੇ ਦਿਨੀ ਦਿੱਲੀ ਵਿਚਲੇ ਕੈਨੇਡਾ ਦੇ ਹਾਈ ਕਮਿਸ਼ਨਰ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਪੱਤਰਕਾਰਾਂ ਵੱਲੋਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਖਾਲਸਾ ਰੈਫਰੈਂਡਮ ਲਈ, ਤਾਂ ਉਹਨਾਂ ਨੇ ਕਿਹਾ ਕਿ ਕੈਨੇਡਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਸੋ ਹਿੰਦੂ ਤਵੀ ਇਸ ਜਵਾਬ ਨਾਲ ਬੁਰੀ ਤਰ੍ਹਾਂ ਤਰਲੋ ਮੱਛੀ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖ ਲਈ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਹੈ? ਤਰਲੋ ਮੱਛੀ ਲਫ਼ਜ਼ ਬੜਾ ਖੂਬਸੂਰਤ ਤੁਸੀਂ ਕਿਹਾ। ਮੇਰਾ ਖਿਆਲ ਹੈ ਵੀ ਮੱਛੀ ਨੂੰ ਜਦੋਂ ਪਾਣੀ ਚੋਂ ਤੁਸੀਂ ਕੱਢੋ, ਜਿਵੇਂ ਉਹ ਛਟਪਟਾਹਟ ਉਹਦੀ ਹੋਏਗੀ, ਕਿਉਂਕਿ ਉਹ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਅੱਛਾ। ਸੋ ਉਹੀ ਤਰਲੋ ਮੱਛੀ ਹੈ। ਵੈਸੇ ਲਫ਼ਜ਼ਾਂ ਦੇ ਮਾਮਲੇ 'ਚ ਜਿਵੇਂ ਮੈਂ ਸਾਕਾ ਪੰਜਾ ਸਾਹਿਬ ਦੀ ਗੱਲ ਕਰਦੇ ਹਾਂ, ਫਾਊਂਟੇਨ ਜਾਂ ਦੂਸਰੇ ਲਫ਼ਜ਼, ਇਸ ਤੇ ਮੈਂ ਠੀਕ ਪੰਜਾਬੀ ਲਫ਼ਜ਼ ਲੱਭ ਰਿਹਾ ਸੀ। ਸਾਡੇ ਵੀਰ ਸਰ ਗੁਰਨਾਮ ਸਿੰਘ, ਜਿਹੜੇ ਸਾਡੇ ਹਮੇਸ਼ਾ ਹੀ ਪ੍ਰੋਗਰਾਮ ਨੂੰ ਬੜੇ ਉਤਸ਼ਾਹ ਨਾਲ ਦੇਖਦੇ ਨੇ, ਇਨਪੁਟ ਵੀ ਦਿੰਦੇ ਨੇ, ਉਹਨਾਂ ਨੇ ਚਸ਼ਮਾ ਲਫ਼ਜ਼ ਗਿਆ। ਇਹ ਬਿਲਕੁਲ ਠੀਕ ਹੈ ਕਿ ਇਹ ਹੀ ਬਣਦਾ। ਫਾਊਂਟੇਨ ਦਾ ਐਗਜ਼ੈਕਟ ਲਫ਼ਜ਼ ਚਸ਼ਮਾ, ਚਸ਼ਮਾ ਫੁੱਟਿਆ। ਔਰ ਇਹ ਵੀ ਅਸੀਂ ਦੱਸ ਦਈਏ ਕਿ ਆਉਂਦੇ ਐਤਵਾਰ ਯਾਨੀ ਕਿ ਪਰਸੋਂ ਸ਼ਹੀਦੀ ਸਮਾਗਮ ਹੈ। ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਹੋਰਾਂ ਦੀ ਯਾਦ 'ਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਜਿਸ ਨੂੰ ਦੁਆਬਾ ਸਿੱਖ ਐਸੋਸੀਏਸ਼ਨ ਔਰ ਗੁਰਦੁਆਰਾ ਕਮੇਟੀ ਵੱਲੋਂ ਸਾਂਝੇ ਤੌਰ ਤੇ ਪ੍ਰੋਗਰਾਮ ਲਿਖਿਆ ਗਿਆ, ਅਸੀਂ ਉਸ ਸ਼ਮੂਲੀਅਤ ਕਰਾਂਗੇ। ਔਰ TV 84 ਵੱਲੋਂ ਇਸ ਨੂੰ ਲਾਈਵ ਵੀ ਕਵਰ ਕੀਤਾ ਜਾਏਗਾ। ਸੋ ਇਸ ਦੇ ਵਿੱਚ ਸਿੱਖ ਸੰਗਤਾਂ ਸ਼ਮੂਲੀਅਤ ਕਰਨ, ਜਿਨ੍ਹਾਂ ਤੱਕ ਮੈਸੇਜ ਪਹੁੰਚਦਾ ਹੈ। ਹੁਣ ਗੱਲ ਅਸੀਂ ਤਰਲੋ ਮੱਛੀ ਵੱਲ ਆ ਜਾਈਏ
ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ BBC ਦੀ ਸਟੋਰੀ ਨੂੰ ਆਧਾਰ ਬਣਾ ਕੇ ਕਿ ਕਿਵੇਂ ਜਿਹੜੇ ਆਪਣੇ ਆਪ ਨੂੰ ਨਿਊਟਰਲ ਸਾਬਤ ਕਰਨਾ ਚਾਹੁੰਦਾ ਹੈ ਮੀਡੀਆ, ਉਹ ਵੀ ਆਪਣੇ ਜਦੋਂ ਰੈਫਰੈਂਡਮ ਖਾਲਿਸਤਾਨ ਰੈਫਰੈਂਡਮ ਦੀ ਗੱਲ ਆਉਂਦੀ ਹੈ ਔਰ ਸਾਡੇ ਵੀਰ ਜਸਵੀਰ ਸਿੰਘ ਬਰਾੜ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਬਿਲਕੁਲ ਤਿਆਰੀਆਂ ਨੇ 6 ਨਵੰਬਰ ਦੇ ਨੈਕਸਟ ਫੇਜ਼ ਦੀਆਂ ਜੀ। ਔਰ ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਵੀ ਕਿਉਂਕਿ ਹਕੂਮਤਾਂ ਆਪਣਾ ਢਿੱਲ ਤਾਂ ਭਾਰਤੀ ਹਕੂਮਤ ਨੇ ਲਾਇਆ, ਡਿਮਾਰਸ਼ੇ, ਪ੍ਰੋਟੈਸਟ, ਇੱਧਰ ਉੱਧਰ, ਐਡਵਾਈਜ਼ਰੀ, ਕਈ ਕੁਛ, ਔਰ ਮੀਡੀਆ 'ਚ ਵੀ ਫਿਰ ਉਹ ਨਿਊਟਰਲ ਕਿਸਮ ਦੇ ਕਹੇ ਨਹੀਂ ਇਹ ਤਾਂ ਜੀ ਕੋਈ ਬਹੁਤੇ ਸਿੱਖਾਂ ਦੀ ਦਿਲਚਸਪੀ ਨਹੀਂ ਹੈ ਕੈਨੇਡਾ 'ਚ, ਇਹ ਤਾਂ ਐਵੇਂ ਥੋੜੇ ਜਿਹੇ ਲੋਕ ਔਰ ਇਹ ਉਹ ਵੀ ਆਪਣੀ ਥਾਂ ਚੱਲ ਰਿਹਾ। ਹੁਣ ਜੇ ਜਸਟਨ ਟਰੂਡੋ ਬੰਦੀ ਛੋੜ ਦਿਵਸ ਦੇ ਮੌਕੇ ਉਸ ਤੋਂ ਪਹਿਲਾਂ ਉਹਨੇ ਦੀਵਾਲੀ ਲਈ ਵੀ ਮੈਸੇਜ ਦਿੱਤਾ ਹੈ, ਪਰ ਬੰਦੀ ਛੋੜ 6 ਸਪੈਸੀਫਿਕ ਉਸ ਦਾ ਮੈਸੇਜ ਹੈ ਔਰ ਉਸ ਦੇ ਵਿੱਚ ਉਹ ਪੋਲੀਟੀਕਲ ਪ੍ਰਿਜ਼ਨਰਸ ਦੀ ਰਿਲੀਜ਼ ਦੀ ਗੱਲ ਕਰਦਾ ਹੈ, ਸਿੱਖ ਟ੍ਰੈਡੀਸ਼ਨ ਦੀ ਔਰ ਸਿੱਖਾਂ ਦੀਆਂ ਕੰਟਰੀਬਿਊਸ਼ਨਸ ਕੀ ਨੇ ਕੈਨੇਡਾ ਨੂੰ ਮੇਕ ਕਰਨ 'ਚ ਵੀ ਔਰ ਅੱਜ ਕੈਨੇਡਾ ਨੂੰ ਅੱਗੇ ਤੋਰਨ 'ਚ ਵੀ। ਉਹਦੀ ਵੀ ਉਹਨਾਂ ਨੂੰ ਬਹੁਤਿਆਂ ਨੂੰ ਤਕਲੀਫ ਹੈ ਕਿ ਵੀ ਅਸੀਂ ਤਾਂ ਉਹਨੂੰ ਕਿਵੇਂ ਹਿਊਮਿਲੇਟ ਵੀ ਕੀਤਾ ਹੈ, ਕਿੰਨਾ ਦਬਾਅ ਬਣਾਇਆ ਹੋਇਆ ਹੈ, ਤੇ ਉਹ ਤਾਂ ਗੁਣਗਾਨ ਕਰਦਾ ਹੈ। ਔਰ ਇਹ ਇੰਗਲੈਂਡ ਤੋਂ ਜਿਨ੍ਹਾਂ ਦੇ ਨਾਲ ਮਾਤਾ ਜੀ ਨਾਲ ਗੱਲਬਾਤ ਦਾ ਮੈਂ ਜ਼ਿਕਰ ਕੀਤਾ ਸੀ ਤੇ ਉਹ ਕਹਿ ਰਹੇ ਸੀ ਕਿ ਵੀ ਇਹ ਜਸਟਨ ਟਰੂਡੋ ਜ਼ਰੂਰ ਕੋਈ ਸਿੱਖ ਹੋਣਾ ਪਿਛਲੇ ਜਨਮ। ਮੈਂ ਕਿਹਾ ਜੀ ਬਿਲਕੁਲ, ਇਹਦੀ ਵੈਸੇ ਤਾਂ ਪਰਵਰਿਸ਼ ਵੀ ਉਹ ਸਾਰੇ 'ਚ ਹੋਏ ਨਹੀਂ, ਜਿਹੜਾ ਵੀ ਸਚਾਰਾ ਬੰਦਾ ਉਹ ਤਾਂ ਫਿਰ ਇਸ ਪਾਸੇ ਹੀ ਤੁਰਨ ਵਾਲੀ ਗੱਲ ਹੁੰਦੀ ਹੈ। ਔਰ ਇਹ ਵੀ ਇੱਕ ਇੰਪੋਰਟੈਂਟ ਗੱਲ ਹੈ ਵੀ ਇਕੱਲਾ ਇਹੀ ਨਹੀਂ ਵੀ ਇੱਥੇ ਜਸਟਨ ਟਰੂਡੋ ਨੇ ਜਿਹੜਾ ਉਹ ਸਪੈਸ਼ਲ ਮੈਸੇਜ ਦਿੱਤਾ ਔਰ ਕੋਈ ਇੰਡੀਅਨ ਪ੍ਰੋਟੈਸਟ ਦੀ ਪਰਵਾਹ ਨਹੀਂ ਕੀਤੀ। ਹੁਣ ਕੈਨੇਡਾ ਦਾ ਹਾਈ ਕਮਿਸ਼ਨਰ ਜਿਹੜੇ ਦਿੱਲੀ ਦੇ ਵਿੱਚ ਨੇ ਉਹ ਮਿਸਟਰ ਕੈਮਰੂਨ ਮੈਕੇ, ਉਹ ਬੀਤੇ ਕੱਲ ਥਰਸਡੇ ਉਹ ਗੁਰਦੁਆਰਾ ਬੰਗਲਾ ਸਾਹਿਬ ਗਏ ਦੀਦਾਰ ਲਈ, ਸਾਰੀਆਂ ਆਮ ਸੰਗਤਾਂ ਜਿਵੇਂ ਸ਼ਾਮਲ ਹੋ ਕੇ। ਇਹ ਵੀ ਇੱਕ ਬੜੀ ਯੂਨੀਕ ਗੱਲ ਹੈ ਕਿ ਜਦੋਂ ਅਸੀਂ ਇਹਨਾਂ ਦਿਨਾਂ 'ਚ ਦੇਖ ਰਹੇ ਹਾਂ ਕਿ ਇੰਨਾ ਦਬਾਅ ਬਣਾਇਆ ਹੋਇਆ ਕੈਨੇਡਾ, ਉਹਨਾਂ ਦਾ ਹਾਈ ਕਮਿਸ਼ਨ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਉਸ ਦਾ ਜਾਣਾ ਹੀ ਆਪਣੇ ਆਪ ਦੇ ਵਿੱਚ, ਉਹ ਕੋਈ ਉੱਥੇ ਬਿਰਲਾ ਟਾਟੇ ਦੇ ਮੰਦਿਰਾਂ 'ਚ ਤਾਂ ਨਹੀਂ ਜਾਂਦੇ। ਇਹ ਵੀ ਉਹ ਦੱਸਦਾ ਵੀ ਕੈਨੇਡਾ ਕਿੰਨੀ ਇੰਪੋਰਟੈਂਸ ਦਿੰਦਾ ਹੈ ਸਿੱਖਾਂ ਨੂੰ। ਫਿਰ ਇਹ ਨਹੀਂ ਹੈ ਵੀ ਉਹਨਾਂ ਨੇ ਉੱਥੇ ਕੋਈ ਸਵਾਲ ਜਵਾਬ ਨਹੀਂ ਕੀਤੇ ਜਾਂ ਉਹਨਾਂ ਨੇ ਕਈ ਵਾਰੀ ਹੁੰਦਾ ਜੀ ਨਹੀਂ ਜੀ ਇਟਸ ਅਵਰ ਪਰਸਨਲ ਵਿਜ਼ਿਟ, ਨਹੀਂ, ਉਹਨੇ ਸਵਾਲ ਵੀ ਲਏ। ਹੁਣ ਜਿਹੜਾ ਫੇਵਰੇਟ ਸਵਾਲ ਇੰਡੀਅਨ ਮੀਡੀਆ ਜਾਂ ਜਿਹੜੇ ਪੰਜਾਬੀ ਮੀਡੀਆ 'ਚ ਵੀ ਉਸ ਕਿਸਮ ਦੇ ਲੋਕ ਬੜੇ ਨੇ ਉਹ ਹੀ ਨੇ ਜੀ ਖਾਲਿਸਤਾਨ ਰੈਫਰੈਂਡਮ ਤੁਸੀਂ ਕੀ ਕਰ। ਹੁਣ ਜਿਹੜਾ ਉਹਦਾ ਜਵਾਬ ਹੈ, ਹਾਲਾਂਕਿ ਜੇ ਕਿਸੇ ਨਿਊਟਰਲ ਨੂੰ ਕਹੋਗੇ ਉਹ ਤਾਂ ਕਹੇਗਾ ਕਿ ਵੀ ਸਵਾਲ ਚਨਾ ਜਵਾਬ ਗੰਦਮ, ਪੁੱਛਿਆ ਛੋਲਿਆਂ ਦਾ ਭਾਅ ਕਣਕ ਦੇ। ਪਰ ਨਹੀਂ, ਇਹ ਵੀ ਇੱਕ ਤਰੀਕਾ ਹੈ ਕਿ ਵੀ ਡਾਇਰੈਕਟ ਤਾਂ ਉਹ ਆਲਰੇਡੀ ਕਹਿ ਹੀ ਚੁੱਕੇ ਨੇ ਕਿ ਭਾਈ ਇਹ ਜਿਹੜਾ ਰਾਈਟ ਹੈ। ਹੁਣ ਉਹ ਸਵਾਲ ਹੈ ਕਿ ਭਾਈ ਤੁਹਾਡਾ ਇਹਦੇ ਤੇ ਕੀ ਹੈ, ਉਹਦੇ 'ਚ ਉਹਦਾ ਜਵਾਬ ਹੈ ਆਲ ਫੇਥਸ ਵੈਲਕਮ ਇਨ ਕੈਨੇਡਾ, ਸੇ ਕੈਨੇਡੀਅਨ ਹਾਈ ਕਮਿਸ਼ਨਰ ਔਨ ਖਾਲਿਸਤਾਨ ਆਊਟਫਿਟਸ। ਫਿਰ ਇਹ ਹੁਣ ਕੀ ਹੈ, ਹਾਈ ਕਮਿਸ਼ਨਰ ਫਾਰ ਕੈਨੇਡਾ ਐਂਡ ਇੰਡੀਆ ਕੈਮਰੂਨ ਮੈਕੇ when asked about the Khalistani issue in his country said people of all faiths are welcome in Canada। ਉਹਨਾਂ ਕਹਾ ਜਿਹੜੇ ਮਰਜ਼ੀ ਧਰਮ ਦਾ ਕੈਨੇਡਾ ਸਾਰਿਆਂ ਨੂੰ ਵੈਲਕਮ। ਹੁਣ ਇਹ ਉਹਨਾਂ ਨੇ ਕਿਹਾ ਵੀ ਇਹ ਲੈ ਲਓ। ਹੁਣ ਇਹਦੇ ਤੇ ਚੀਕਾਂ ਮਾਰ ਰਹੇ ਨੇ, ਪੂਰਾ ਟ੍ਰੈਂਡ ਸ਼ੁਰੂ ਟਵਿੱਟਰ ਤੇ ਕਰਾਤਾ ਔਰ ਇਹਨਾਂ ਨੇ ਪੰਜਾਬ ਸਪੈਕਟਰਮ ਨੇ ਲਾਇਆ ਕੈਨੇਡੀਅਨ ਹਾਈ ਕਮਿਸ਼ਨਰ ਦੇ ਬਿਆਨ ਤੋਂ ਬਾਅਦ ਭੜਕੇ ਭਾਰਤੀ। ਵੈਸੇ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਉਹਨਾਂ ਦੀ ਪਿਕਚਰ ਵੀ ਦਿਖਾ ਦੇਣ ਜੇ ਉਹਨਾਂ ਦੇ ਹੈ, ਮੈਂ ਭੇਜੀ ਤਾਂ ਹੋਈ ਹੈ। ਉਹਨਾਂ ਨੇ ਜਦੋਂ ਗੁਰਦੁਆਰਾ ਸਾਹਿਬ ਹੋ ਜਾਂਦੇ ਨੇ ਔਰ ਉਸ ਦੇ ਬਾਰੇ ਫਿਰ ਹੁਣ ਇਹਦੇ ਤੇ ਟਵੀਟ ਕਰ ਰਹੇ ਨੇ ਕਿ ਭਾਈ ਇਹ ਹੋ ਗਿਆ ਔਰ ਪੂਰਾ ਉਹਨਾਂ ਨੇ ਟ੍ਰੈਂਡ ਚਲਾਇਆ ਉਸ ਦੇ ਉੱਤੇ। ਔਰ ਮੈਂ ਇਹ ਦੇਖ ਰਿਹਾ ਵੀ ਇਹ ਗੱਲ ਹੋਰ ਵੀ ਮਜ਼ਬੂਤ ਕਰਦੀ ਹੈ ਕਿ ਅੱਜ ਹੀ ਸਾਡੇ ਵੀਰ ਕਰਨਦੀਪ ਸਿੰਘ ਹੋਰਾਂ ਨੇ ਸਾਨੂੰ ਲੇਟੈਸਟ ਜਿਹੜੀਆਂ ਕੈਨੇਡਾ ਦੇ ਵਿੱਚ ਸੈਂਸਸ ਫਿਗਰਸ ਨੇ ਉਹ ਉਹਨਾਂ ਦੀ ਰਿਪੋਰਟ ਭੇਜੀ ਹੈ। ਉਸ ਤੋਂ ਪਹਿਲਾਂ ਕਿਆਸ ਰਾਈਆਂ ਸੀ 2011 ਤੇ ਬੇਸਡ ਗੱਲ ਹੁੰਦੀ ਸੀ, ਹੁਣ 2021 ਦੀਆਂ ਸੈਂਸਸ ਫਿਗਰਸ ਨੇ ਔਰ ਉਹਦੇ 'ਚ ਜਿਹੜੀ ਸਿੱਖਾਂ ਦੀ ਆਬਾਦੀ ਹੈ, ਹਾਲਾਂ ਇਹ ਵੀ ਫੇਅਰ ਤਾਂ ਹੁੰਦੀ ਹੈ, ਬਹੁਤ ਸਾਰੇ ਆਪਣੇ ਖਾਸ ਤੌਰ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਨੇ ਅਲਟੀਮੇਟਲੀ PR ਲੈ ਕੇ ਉੱਥੇ ਹੀ ਰਹਿਣਾ ਜੀ, ਉਹ ਤਾਂ ਇਹਦੇ 'ਚ ਕਾਊਂਟ ਨਹੀਂ ਹੁੰਦੇ, ਉਹ ਲਿਖਵਾਉਂਦੇ ਵੀ ਨਹੀਂ। ਔਰ ਇਸੇ ਤਰ੍ਹਾਂ ਕੁਝ ਹੋਰ ਵੀ ਜਿਹੜੇ ਨੇ,
ਲੇਕਿਨ ਇਹਦੇ ਬਾਵਜੂਦ ਜਿਹੜੀ 2011 ਦੀ ਸੈਂਸਸ ਸੀ, ਸਿੱਖਾਂ ਦੀ ਆਬਾਦੀ ਉਹਦੇ 'ਚ 4,50,000 ਸੀ ਟੋਟਲ। 4.5 ਲੱਖ ਜਿਹੜੇ ਰਿਕਾਰਡਡ ਸੀ ਉਹਦੇ 'ਚ ਸਟੂਡੈਂਟ ਔਰ ਦੂਜੇ। ਹੁਣ ਜਿਹੜੀ 2021 ਦੀਆਂ ਫਿਗਰਸ ਨੇ ਉਹਦੇ 'ਚ 7,70,000 ਆਬਾਦੀ ਹੈ। ਇਹ ਜਿਹੜੀ ਇਨਕਰੀਜ਼ ਹੈ 71.1% ਇਨਕਰੀਜ਼ ਹੈ ਸਿੱਖ ਪੋਪੂਲੇਸ਼ਨ ਦਾ ਪਿਛਲੇ 10 ਸਾਲਾਂ 'ਚ। ਹੁਣ ਇਹ ਜਿਹੜੀ ਹੈ ਆਲਮੋਸਟ ਮਿਲੀਅਨ ਦੇ ਨੇੜੇ ਤੇੜੇ ਪਹੁੰਚ ਗਈ। ਕੁਆਟਰ ਘੱਟ ਹੈ ਜਿਹੜਾ ਇਹਦੇ 'ਚ। ਹੁਣ ਇਹਦੇ 'ਚ ਤੁਸੀਂ ਸਟੂਡੈਂਟਸ ਦਾ ਦੂਜੇ ਜਿਹੜੇ ਲੱਖ ਸਟੂਡੈਂਟ ਆ ਰਿਹਾ ਉਹਨੂੰ ਜੋੜੋ ਤੇ ਉਹ ਮਿਲੀਅਨ ਤੱਕ ਪਹੁੰਚ ਜਾਂਦਾ ਹੈ। ਹੁਣ ਇਸ ਦੇ ਨਾਲ ਇਹ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ, ਹਿੰਦੂ ਪੋਪੂਲੇਸ਼ਨ ਵੀ ਕੈਨੇਡਾ ਦੇ ਵਿੱਚ ਵਧੀ ਹੈ, ਕਿਉਂਕਿ 2011 ਦੇ ਵਿੱਚ ਇਹ ਸਿਰਫ 5 ਲੱਖ ਸਨ ਕੈਨੇਡਾ 'ਚ ਹਿੰਦੂ। ਹੁਣ ਜਿਹੜੀ ਇਹਨਾਂ ਦੀ ਪੋਪੂਲੇਸ਼ਨ ਹੈ ਉਹ 8,30,000 ਹੈ। ਲੇਕਿਨ ਜਿਹੜੀ ਹਿੰਦੂ ਪੋਪੂਲੇਸ਼ਨ ਦਾ ਇਨਕਰੀਜ਼ ਹੈ ਉਹ 66% ਹੈ ਔਰ ਸਿੱਖ ਪੋਪੂਲੇਸ਼ਨ ਦਾ 71% ਹੈ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ 'ਚ, ਔਰ ਬੇਸ਼ੱਕ ਸਿੱਖ ਇਹਦੇ ਮੁਤਾਬਕ 7,70,000 ਨੇ, ਲੇਕਿਨ ਜਿਹੜੀ ਉਹਨਾਂ ਦੀ ਪਾਰਟਿਸਿਪੇਸ਼ਨ ਹੈ ਪੋਲੀਟੀਕਲ ਅਰੀਨਾ 'ਚ ਵੀ ਅਦਰਵਾਈਜ਼ ਵੀ 17-18 ਮੈਂਬਰ ਪਾਰਲੀਮੈਂਟ ਨੇ। ਕਿੰਨੇ ਪ੍ਰੋਵਿੰਸਿਸ ਨੇ ਜਿਨ੍ਹਾਂ ਦੇ ਵਿੱਚ MLA ਨੇ ਹੁਣ ਤੱਕ ਕਾਊਂਟ ਕਰਨੇ ਹੀ ਔਖੇ ਹੋ ਗਏ ਨੇ ਵੀ ਕਿੱਥੇ ਕਿੱਥੇ ਨੇ। ਫਿਰ ਜਿਹੜੀ ਪਾਰਟੀ ਦੇ ਸਿਰ ਦੇ ਉੱਤੇ ਜਸਟਿਨ ਟਰੂਡੋ ਦੀ ਗਵਰਨਮੈਂਟ ਚੱਲ ਰਹੀ ਹੈ, ਜਗਮੀਤ ਸਿੰਘ NDP, ਉਹ ਉਹਦੇ ਲੀਡਰ ਨੇ ਪਾਰਲੀਮੈਂਟ ਦੇ ਵਿੱਚ। ਸੋ ਇਹ ਬਹੁਤ ਵੱਡੀ ਗੱਲ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਉਹਨਾਂ ਦਾ ਹਾਈ ਕਮਿਸ਼ਨਰ ਇਹ ਕਹਿੰਦਾ ਆਲ ਫੇਥਸ ਆਰ ਵੈਲਕਮ, ਤੇ ਉਹਨਾਂ ਨੂੰ ਇੱਕ ਤਾਂ ਕੋਈ ਭੁਲੇਖਾ ਨਹੀਂ ਹੈ ਵੀ ਸਿੱਖ ਧਰਮ ਇੱਕ ਅੱਡ ਧਰਮ ਹੈ, ਔਰ ਉਹਦੀ ਜਦੋਂ ਸੈਂਸਸ ਦੇ ਵਿੱਚ ਹੀ ਐਜ਼ ਏ ਸਿੱਖਸ ਜਿਹੜਾ ਤੁਹਾਡਾ ਅੱਡ ਖਾਨਾ ਬਣਿਆ ਹੋਇਆ ਹੈ ਤੇ ਤੁਹਾਡੀ ਆਈਡੈਂਟੀਟੀ ਹੈ। ਤੇ ਦੂਸਰਾ ਉਹਨਾਂ ਨੂੰ ਇਹ ਕਹਿ ਰਿਹਾ ਵੀ ਤੁਹਾਡੇ ਰੈਫਰੈਂਡਮ ਤੇ ਦੂਜੇ ਦੇ ਵਿਰੋਧ ਵਿਰਾਧ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸੋ ਇਹਨੂੰ ਅਸੀਂ ਇਹ ਕਹਾਂਗੇ ਕਿ ਵੀ ਜਦੋਂ ਤਾਂ ਹੁੰਦਾ ਜੀ ਕੈਨੇਡਾ ਸਲੈਪਡ ਇੰਡੀਅਨ ਗਵਰਨਮੈਂਟ ਦੂਜਾ, ਹੁਣ ਤਾਂ ਇਹਨੂੰ ਅਸੀਂ ਕਹਿ ਸਕਦੇ ਹਾਂ ਭਿਉਂ ਕੇ ਮਾਰੀਆਂ। ਸੋ ਇੱਥੇ ਅਸੀਂ ਛੱਡ ਦਿੰਦੇ ਹਾਂ। ਤਾਂ ਹੁਣ ਜਦੋਂ ਭਿਉਂ ਕੇ ਵੱਜ ਰਹੀਆਂ ਤੇ ਜਿਹੜਾ ਦੁਸ਼ਮਣ ਤਰਲੋ ਮੱਛੀ ਹੋ ਰਿਹਾ ਵੀ ਅਸੀਂ ਸਿੱਖਾਂ ਨੂੰ ਦੱਬਣਾ ਕਿਵੇਂ ਹੈ, ਤਰਲੋ ਮੱਛੀ ਇਸ ਲਈ ਹੋ ਰਿਹਾ ਕਿ ਵੀ ਅਸੀਂ ਕਿਵੇਂ ਜਿਹੜਾ ਇਹਨਾਂ ਨੂੰ ਨੈਗੇਟ ਕਰੀਏ, ਇਹਨਾਂ ਨੂੰ ਦੱਬੀਏ। ਪਰ ਇਹ ਭੁੱਲ ਜਾਂਦੇ ਨੇ ਕਿ ਭਾਈ ਇਹ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਵੱਲੋਂ ਆਪਣੇ ਖਤਰਨਾਕ ਕਾਨੂੰਨ UAPA ਦੀ ਸ਼ਲਾਘਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਹੁਣ ਉਹ ਭਾਰਤ ਦੇ ਸੂਬਿਆਂ ਦੀ ਪੁਲਿਸ ਦੇ ਉੱਤੇ ਵੀ ਕੇਂਦਰ ਦਾ ਕੰਟਰੋਲ ਕਰਵਾਉਣਾ ਚਾਹੁੰਦਾ ਹੈ। ਸੋ ਇਹਨਾਂ ਦਾ ਹਿੰਦੂਤਵਾ ਦਾ ਜਿਹੜਾ ਰੱਥ ਹੈ ਸਭ ਨੂੰ ਦਰੜ ਕੇ ਰੱਖਣ ਤੇ ਹੀ ਤੁਲਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲਾ ਇਹੀ ਨਹੀਂ ਹੈ ਕਿ ਵੀ ਹਿੰਦੂਤਵਾ ਦਾ ਏਜੰਡਾ ਮੋਦੀ ਸਰਕਾਰ ਰੂਥਲੈਸਲੀ ਲਾਗੂ ਕਰ ਰਹੀ ਹੈ। ਅੱਛਾ। ਪਰ ਇਸ ਸਾਰੀ ਪ੍ਰੋਸੈਸ ਦੇ ਵਿੱਚ ਜਿਹੜੀਆਂ ਈਵਨ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਟੇਟਸ ਨੂੰ ਪਾਵਰ ਦਿੱਤੀਆਂ ਹੋਈਆਂ ਨੇ, ਕਿਉਂਕਿ ਫੈਡਰਲ
ਸਿਸਟਮ ਹੈ ਇੰਡੀਆ ਦਾ, ਉਹਦੇ 'ਚ ਸਟੇਟਾਂ ਐਜ਼ ਏ ਯੂਨਿਟ ਨੇ, ਔਰ ਉਹਨਾਂ 'ਚ ਜਿਵੇਂ ਲਾਅ ਐਂਡ ਆਰਡਰ ਹੈ, ਐਜੂਕੇਸ਼ਨ ਹੈ, ਇਹ ਸਟੇਟ ਦੀ ਜੁਰਿਸਡਿਕਸ਼ਨ ਹੈ। ਬਿਲਕੁਲ। ਲੇਕਿਨ ਇਹ ਕਿਵੇਂ ਉਸ ਹਰ ਤਾਕਤ ਨੂੰ ਜਿਹੜੀ ਸਟੇਟ ਦੇ ਕੋਲ ਹੈ ਉਹਨੂੰ ਸੈਂਟਰ ਸਵਾਲੋ ਕਰ ਰਿਹਾ, ਔਰ ਉਸ ਦੇ ਲਈ ਜਿਹੜਾ ਨਾਅਰਾ ਕਦੇ ਇਹ ਸਿਰਫ ਵਨ ਨੇਸ਼ਨ ਦੇ ਨਾਂ ਥੱਲੇ ਹਿੰਦੁਸਤਾਨ ਇੱਕ ਪੋਲੀਟੀਕਲ ਨੇਸ਼ਨ ਦੇ ਤੌਰ ਤੇ ਨਹੀਂ ਕਿ ਹਿੰਦੂਤਵਾਦੀ ਆਈਡੀਓਲੋਜੀ ਹੋਏ, ਇਹ ਈਵਨ ਹਰ ਚੀਜ਼ ਸਟੇਟਾਂ ਦੀ ਵੱਖਰੀ ਹੋਂਦ, ਵੱਖਰਾ ਕਲਚਰ, ਵੱਖਰਾ ਸੱਭਿਆਚਾਰ, ਵੱਖਰੀ ਲਾਅ ਐਂਡ ਆਰਡਰ ਦੀ ਲਾਈਨ, ਉਹਨੂੰ ਇਹ ਕਿਵੇਂ ਮਿਟਾ ਦੇਣਾ ਚਾਹੁੰਦੇ ਨੇ ਤਾਂ ਕਿ ਸਿੱਧੇ ਤੌਰ ਦੇ ਉੱਤੇ ਬਾਦਸ਼ਾਹਾਂ ਵਾਂਗ ਇਹ ਰਾਜ ਕਰਨ। ਉਹ ਜਿਹੜੇ ਦੋ ਸਟੇਟਮੈਂਟਾਂ ਅੱਜ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ, ਇੱਕ ਪਾਸੇ ਤਾਂ ਅਮਿਤ ਸ਼ਾਹ ਜਿਹੜਾ ਚਿੰਤਨ ਸ਼ਿਵਰ ਦੇ ਨਾਂ ਥੱਲੇ ਹਰਿਆਣੇ ਦੇ ਵਿੱਚ ਉਹ ਕਹਿੰਦਾ ਕਿ ਅਸੀਂ ਆਉਣ ਵਾਲੇ ਪੀਰੀਅਡ 'ਚ ਇਹ ਚਿੰਤਨ ਸ਼ਿਵਰ ਸਾਰੀਆਂ ਸਟੇਟਾਂ ਦੇ ਨੁਮਾਇੰਦੇ ਸੀ, ਫਰੀਦਾਬਾਦ 'ਚ ਉਹਨੇ ਕਿਹਾ ਕਿ ਅਸੀਂ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਆਫਿਸ ਸਾਰੀਆਂ ਹੀ ਸਟੇਟਾਂ ਦੇ ਵਿੱਚ 2024 ਤੱਕ ਖੋਲ੍ਹ ਦਿਆਂਗੇ। ਹੁਣ ਜਿਹੜੀ ਲਾਅ ਐਂਡ ਆਰਡਰ ਹੈ ਜਿਹਦੇ 'ਚ ਪੁਲਿਸ ਔਰ ਦੂਸਰਾ ਉਹ ਸਟੇਟ ਦੇ ਕੋਲ ਹੈ, ਜਦੋਂ NIA ਆ ਕੇ ਬੈਠ ਜਾਏਗੀ, ਹੁਣ ਤਾਂ ਇਹ ਹੁੰਦਾ ਵੀ ਕੇਸ ਟੂ ਕੇਸ, ਜੇ ਫਲਾਣਾ ਕੇਸ NIA ਨੇ ਲੈ ਲਿਆ ਜਾਂ CBI ਨੇ ਲੈ ਲਿਆ, CBI ਹੋਈ ਉਹਦੇ 'ਚ ਇਨਵੋਲਵ, NIA ਟੈਰਰ ਦੇ ਥੱਲੇ। ਹੁਣ ਜਦੋਂ ਇਹ ਹੈ ਕਿ ਜੀ NIA ਆ ਕੇ ਬੈਠ ਜਾਏਗੀ, ਫਿਰ ਤਾਂ ਤੁਹਾਡੀ ਸਟੇਟ ਦੇ ਕੋਲੋਂ ਲਾਅ ਐਂਡ ਆਰਡਰ ਵੀ ਖੋਹ ਲਿਆ, ਫਿਰ ਉਹ ਡਿਸਾਈਡ ਕਰਨਗੇ ਉਹਨਾਂ ਨੇ ਕੀ ਕਰਨਾ। ਔਰ ਬਿਲਕੁਲ ਠੀਕ ਜਿਹੜਾ ਅਕਾਲੀ ਦਲ ਨੇ, ਸਰ ਸਿਮਰਨਜੀਤ ਸਿੰਘ ਮਾਨ, ਈਵਨ ਬਾਦਲ ਅਕਾਲੀ ਦਲ, ਇਹਨਾਂ ਸਾਰਿਆਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਇਹ ਤਾਂ ਸਟੇਟਾਂ ਦੇ ਉੱਤੇ ਕਬਜ਼ਾ ਹੋ ਰਿਹਾ ਔਰ ਸਾਰੀ ਸੈਂਟਰ ਦੀ ਨੀਤੀ ਜਿਹੜੀ ਹੈ ਉਹ ਸਟੇਟਾਂ ਦੀ ਜਿਹੜੀ ਥੋੜੀ ਬਹੁਤ ਆਟੋਨਮਸ ਉਹਨਾਂ ਦੀ ਤਾਕਤ ਹੈ ਉਹਨੂੰ ਵੀ ਖਤਮ ਕਰਨਾ। ਹੁਣ ਇਹ ਜਿਹੜਾ ਛੋਟੇ ਮੀਆਂ ਤੋਂ ਛੋਟੇ ਮੀਆਂ, ਬੜੇ ਮੀਆਂ ਸੁਭਾਨ ਅੱਲਾ, ਜਾਂ ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ, ਇਹ ਤਾਂ ਸੁਭਾਨ ਅੱਲਾ ਵਾਲਾ ਅਮਿਤ ਸ਼ਾਹ ਹੈ ਹੀ। ਹੁਣ ਮੋਦੀ ਨੇ 2 ਸਟੇਟਮੈਂਟਸ ਇਸ ਲਾਈਨ ਦੇ ਉੱਤੇ ਦਿੱਤੀਆਂ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਇੰਟਰਪੋਲ ਨੇ, ਜਿਹੜੀ ਜ਼ਾਹਰ ਹੈ ਇੰਟਰਨੈਸ਼ਨਲ ਪੁਲਿਸ ਨੂੰ ਇੰਟਰਪੋਲ ਕਹਿੰਦੇ ਨੇ, ਗੁਰਪਤਵੰਤ ਸਿੰਘ ਪੰਨੂ ਦੇ ਜਿਹੜੇ ਉਹਨਾਂ ਨੇ ਮੰਗੇ ਕਿ ਜੀ ਰੈੱਡ ਅਲਰਟ ਵਾਰੰਟ ਜਾਰੀ ਕਰੋ, ਨਾ ਕੀਤਾ ਜਦੋਂ ਉਹਨਾਂ ਨੇ, ਉਹਦੇ 'ਚ ਜਿਹਦੇ 'ਚ ਉਹਨਾਂ ਨੇ ਡਿਫਰੈਂਟ ਰੀਜ਼ਨਿੰਗ ਦਿੱਤੀ ਇੰਟਰਪੋਲ ਨੇ, ਉਹਦੇ 'ਚ ਕਿਹਾ ਵੀ ਸੀ UAPA ਨੂੰ ਕੋਟ ਕੀਤਾ ਕਿ ਵੀ ਇਹ ਤੁਹਾਡਾ UAPA ਕਾਨੂੰਨ ਮਾਈਨੋਰਟੀਜ਼ ਦੇ ਨਾਲ ਧੱਕਾ ਕਰਦਾ ਔਰ ਇਹ ਫੇਅਰ ਨਹੀਂ ਹੈ, ਜਿਹੜਾ ਔਰ ਇੰਡੀਪੈਂਡੈਂਟ ਜਸਟਿਸ ਨਹੀਂ ਮਿਲ ਸਕਦਾ। ਹੁਣ ਮੋਦੀ ਜਿਹੜਾ ਹੈ ਉਹ ਆਪਣੀ ਇੱਕ ਜਿਹੜੀ ਤਕਰੀਰ ਉਹਨੇ ਕੀਤੀ ਪਿਛਲੇ ਦਿਨਾਂ 'ਚ ਚਿੰਤਨ ਸ਼ਿਵਰ ਦੇ ਵਿੱਚ ਹੀ, ਜਿੱਥੇ ਅਮਿਤ ਸ਼ਾਹ ਬੋਲਦਾ ਹੈ, ਉਹਦੇ 'ਚ ਉਹ ਕਹਿੰਦਾ ਕਿ UAPA ਗੇਵ ਐਨ ਇੰਪੀਟਸ ਟੂ ਫਾਈਟ ਟੈਰਰ, ਔਰ ਇਹ ਉਹਨਾਂ ਨੇ ਕਿਹਾ ਜੀ ਕਿ ਇਹਦੇ ਨਾਲ ਸਾਨੂੰ ਬਹੁਤ ਮਦਦ ਮਿਲੀ ਹੈ ਜਿਹੜਾ ਅਸੀਂ ਟੈਰਰਿਜ਼ਮ ਦੇ ਉੱਤੇ ਕਾਬੂ ਕਰ ਰਹੇ ਹਾਂ ਔਰ ਨਕਸਲਾਈਟਸ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਕੱਲੇ ਨਕਸਲਾਈਟ ਨਹੀਂ, ਜਿਹੜੇ ਪੈਨ ਦੇ ਨਾਲ ਉਹਨਾਂ ਨੂੰ ਇਨਸਪਾਇਰ ਕਰਦੇ ਨੇ, ਮਤਲਬ ਇਹ ਹੈ ਕਿ ਜਿਹੜੀ ਪੋਲੀਟੀਕਲ ਡਿਸੀਡੈਂਸ ਹੈ ਉਹਨੂੰ ਵੀ ਅਸੀਂ ਦੱਬ ਦੇਣਾ ਔਰ UAPA ਬਹੁਤ ਫਾਇਦੇਮੰਦ। ਹੁਣ ਮਤਲਬ ਇੱਕ ਪਾਸੇ ਇੰਟਰਪੋਲ ਵੀ ਉਹਨੂੰ ਕ੍ਰਿਟਿਸਾਈਜ਼ ਕਰਦੀ ਹੈ ਕਿ ਫੇਅਰ ਲਾਅ ਨਹੀਂ ਹੈ, ਲੇਕਿਨ ਉਹਨੂੰ ਕਰ ਰਿਹਾ। ਪਰ ਜਿਹੜੀ ਗੱਲ ਫਰਦਰ ਸਟੇਟਾਂ ਦੀ ਆਜ਼ਾਦੀ ਨੂੰ ਖੋਹਣ ਦੀ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਆਲਰੇਡੀ ਮੋਦੀ ਨੇ ਮੂਵ ਕੀਤਾ ਸੀ ਕਿ ਪਾਰਲੀਮੈਂਟ ਦੀਆਂ ਚੋਣਾਂ ਔਰ ਸਟੇਟ ਅਸੈਂਬਲੀ ਦੀਆਂ ਚੋਣਾਂ ਇੱਕੋ ਵੇਲੇ ਹੋਣੀਆਂ ਚਾਹੀਦੀਆਂ। ਮਤਲਬ ਇਹ ਹੈ ਵੀ ਤੁਸੀਂ ਉਹਨਾਂ ਤੋਂ ਵੀ ਪੂਰਾ ਕੰਟਰੋਲ, ਇੱਕ ਵਾਰੀ ਤੁਸੀਂ, ਹੁਣ ਤਾਂ ਇਹ ਹੈ ਵੀ ਜਿਵੇਂ ਅੱਡ ਸਟੇਟਾਂ ਦੀ ਹੋਣੀ ਹੈ, ਹਿਮਾਚਲ ਹੈ, ਗੁਜਰਾਤ ਹੈ, ਆਉਣ ਵਾਲੇ ਪੀਰੀਅਡ 'ਚ ਦੂਸਰੀਆਂ ਸਟੇਟਾਂ ਦੀ ਵੀ 5 ਸਾਲ, ਉਹ ਕਹਿੰਦੇ ਜੀ ਇੱਕੋ ਕਰ ਦਿਓ। ਹੁਣ ਇਹ ਮੋਦੀ ਇਸ ਚਿੰਤਨ ਸ਼ਿਵਰ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਵੀ ਮੈਂ ਹੁਣ ਜਿਹੜਾ ਆਈਡੀਆ ਦੇਣ ਲੱਗਾ ਇਹਨੂੰ ਸੋਚੋ ਔਨ ਦਾ ਲਾਈਨਸ ਆਫ ਵਨ ਨੇਸ਼ਨ ਵਨ ਰਾਸ਼ਨ ਕਾਰਡ। ਸੋ ਇਹਨਾਂ ਨੇ ਕਿਵੇਂ ਸਟੇਟਾਂ ਦੀ ਆਜ਼ਾਦੀ ਖੋਈ ਕਿ ਆਧਾਰ ਕਾਰਡ ਸਾਰਿਆਂ ਦੇ ਬਣਾ ਦਿੱਤੇ, ਉਹਦਾ ਕੰਟਰੋਲ ਆਪਣੇ ਕੋਲ ਹੈ, ਸਾਰਾ ਡਾਟਾ ਇਹਨਾਂ ਕੋਲ ਹੈ। ਵਨ ਨੇਸ਼ਨ ਵਨ ਮੋਬਿਲਿਟੀ ਕਾਰਡ, ਇਹ ਵੀ ਸਾਰਾ ਕੰਟਰੋਲ। ਵਨ ਨੇਸ਼ਨ ਵਨ ਸਾਈਨ ਲੈਂਗੁਏਜ, ਵਨ ਹਿੰਦੀ ਤੁਸੀਂ ਥੋਪੀ, ਜਿਹਨੂੰ ਤਮਿਲਨਾਡੂ ਕੇਰਲਾ ਨੇ ਵਿਰੋਧ ਕੀਤਾ। ਵੀ ਸ਼ੁੱਡ ਥਿੰਕ ਆਫ ਵਨ ਨੇਸ਼ਨ ਵਨ ਪੁਲਿਸ ਯੂਨੀਫਾਰਮ। ਹੁਣ ਇੱਥੋਂ ਸ਼ੁਰੂ ਕਰ ਰਿਹਾ ਕਿ ਜੀ ਅੱਡ ਦੀ ਜਿਹੜੀ ਪੁਲਿਸ ਦੀ ਯੂਨੀਫਾਰਮ ਕਿਉਂ ਅੱਡ ਹੈ ਸਟੇਟਾਂ ਦੇ ਵਿੱਚ। ਵਨ ਨੇਸ਼ਨ ਵਨ ਪੁਲਿਸ ਯੂਨੀਫਾਰਮ, this will benefit the police personnel as quality product will be available. The production of belts, caps and uniform will be on mass scale. ਕਿ ਜੀ ਇੱਕੋ ਥਾਂ ਤੇ ਬੈਲਟਸ ਬਣਨਗੀਆਂ, ਟੋਪੀਆਂ ਬਣਨਗੀਆਂ, ਦੂਜੀਆਂ
ਹੁਣ ਇਹ ਜਿਹੜੀ ਈਵਨ ਸਟੇਟਾਂ ਦੇ ਕੋਲ ਆ ਡੰਡੇ ਫੜ ਕੇ ਭਾਵੇਂ ਕਿਸੇ ਜ਼ਮਾਨੇ 'ਚ ਪੁਲਸੀਏ ਹੁੰਦੇ ਸੀ, ਹਰ ਇੱਕ ਦੀ ਇੱਕ ਆਪਣੀ ਸਟੇਟ ਦੀ ਯੂਨੀਫਾਰਮ ਹੈ। ਕਿਸੇ ਦੀ ਪੱਗ ਜਾਂ ਟੋਪੀ ਦਾ ਰੰਗ ਪੀਲਾ ਹੈ, ਜਿਵੇਂ ਹਿਮਾਚਲ ਵਾਲਿਆਂ ਦਾ ਹੈ। ਪੰਜਾਬ ਪੁਲਿਸ ਅੱਜ ਵੀ ਲਾਲ ਉਹਨਾਂ ਦੀ ਉਹ ਪੱਟੀ ਜਿਹੀ ਟੰਗੀ ਹੁੰਦੀ ਆ, ਉਹਦੇ ਨਾਲ ਤੁਹਾਨੂੰ ਦੂਰੋਂ ਆ ਜਾਂਦਾ ਵੀ ਜਮਦੂਤ ਆ ਗਏ। ਹੁਣ ਮਤਲਬ ਇਹ ਹੈ ਕਿ ਵੀ ਇਹਨਾਂ ਦਾ ਇਹ ਵੀ ਖੋਣ ਦਾ ਹੈ, ਇਹ ਗੱਲ ਯੂਨੀਫਾਰਮ ਦੀ ਨਹੀਂ ਹੈ। ਉਹ ਜਦੋਂ ਵਨ ਨੇਸ਼ਨ, ਵਨ ਲੈਂਗੁਏਜ, ਵਨ ਰਾਸ਼ਨ ਕਾਰਡ, ਵਨ ਆਧਾਰ ਕਾਰਡ, ਮਤਲਬ ਇਹ ਹੈ ਕਿ ਅਸੀਂ ਦਿੱਲੀ 'ਚ ਬੈਠਾਂਗੇ, ਗੁਜਰਾਤ ਦੇ ਬਾਣੀਏ, ਤੁਹਾਨੂੰ ਕਟਾਪਾ ਚਾੜਾਂਗੇ, NIA ਦੇ ਦਫ਼ਤਰ ਤੁਹਾਡੇ ਸਾਰੀਆਂ ਸਟੇਟਾਂ 'ਚ ਹੋਣਗੇ, ਤੁਹਾਡੀਆਂ ਕੋਈ ਇਨਵੈਸਟੀਗੇਟਿਵ ਏਜੰਸੀਜ਼, ਤੁਹਾਡੀ ਪੁਲਿਸ ਦਾ ਰੋਲ ਨਹੀਂ ਹੈ, ਫੰਡਿੰਗ ਪਹਿਲਾਂ ਹੀ ਕੰਟਰੋਲ 'ਚ ਹੈ। ਔਰ ਯੂਨੀਵਰਸਿਟੀਆਂ ਦੇ ਨਾਂ ਥੱਲੇ ਉਹਨਾਂ ਨੇ ਜਿਵੇਂ ਹਿੰਦੀ ਇੰਪਲੀਮੈਂਟ ਕੀਤੀ ਹੈ, ਸਾਰੇ ਰਾਈਟ ਸਟੇਟਾਂ ਦੇ ਖੋਏ ਹੋਏ ਨੇ। ਸੋ ਇਹ ਹਾਲ ਹੈ। ਤੇ ਫਿਰ ਵੀ ਜੇ ਸਾਡੇ ਕੁਝ ਭਰਾਵਾਂ ਭੈਣਾਂ ਨੂੰ ਲੱਗੇ ਕਿ ਜੀ ਅਸੀਂ ਜਿਹੜਾ ਹੈ ਉਹ ਬੜਾ, ਦੇਖੋ ਜੀ ਉੱਥੇ ਤਾਂ ਆਜ਼ਾਦੀ ਮਾਣ ਰਹੇ ਹਾਂ, ਬਹੁਤ ਐਸਾ ਕਿਹੜਾ ਐਵੇਂ ਬਾਹਰ ਬੈਠੇ ਰੌਲਾ ਪਾਉਂਦੇ ਨੇ ਖਾਲਿਸਤਾਨ ਕਿਉਂ ਚਾਹੀਦਾ। ਹੁਣ ਤੁਸੀਂ ਦੇਖੋ ਤਾਂ ਸਹੀ ਕਿ ਵੀ ਦੇਖੋ ਕੀ ਹੁੰਦਾ, ਕਿ ਦੇਖੋ ਆਗੇ ਆਗੇ होता है क्या। जी डॉक्टर साहब थोड़ा बहुत शुक्रिया। साथ लेने ब्रेक व्यूअर्स तुसी किते नहीं जाना, मिलते हैं आफ्टर दिस शॉर्ट ब्रेक। एक ओंकार एक शब्द ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं, वेरी सैड न्यूज़ तो ना डिस्कस करन जा रहे हैं कि यूनाइटेड सिक्स ऑर्गेनाइजेशन ਦੇ ਸੈਲਫਲੈਸ ਵਲੰਟੀਅਰ ਅੰਮ੍ਰਿਤਪਾਲ ਸਿੰਘ ਭਾਟੀਆ ਕੈਲੀਫੋਰਨੀਆ ਵਿਖੇ ਚੜ੍ਹਾਈ ਕਰ ਗਏ ਹਨ। ਉਹ ਇੱਕ ਨਿਸ਼ਕਾਮ ਸੇਵਕ ਸਨ ਅਤੇ ਦੁਨੀਆ ਦੀਆਂ ਅੱਡ-ਅੱਡ ਥਾਵਾਂ ਤੇ ਰਾਹਤ ਕਾਰਜਾਂ ਵਿੱਚ ਉਹਨਾਂ ਨੇ ਬਹੁਤ ਜਿਹੜੀਆਂ ਸੇਵਾਵਾਂ ਨੇ ਉਹ ਨਿਭਾਈਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਪਿਛਲੇ ਹਫ਼ਤਿਆਂ 'ਚ ਘੱਟੋ ਘੱਟ 4-5 ਜਿਹੜੇ ਕ੍ਰੀਮੇਸ਼ਨਸ ਨੇ, ਅੰਤਮ ਅਰਦਾਸ ਜਿਹਦੇ ਲਈ ਜ਼ਿਆਦਾ ਢੁਕਵਾਂ ਲਫ਼ਜ਼ ਹੈ, ਸੰਸਕਾਰ ਔਰ ਅੰਤਮ ਅਰਦਾਸ, ਜੀ ਉਹਨਾਂ 'ਚ ਮੈਂ ਸ਼ਮੂਲੀਅਤ ਕੀਤੀ। ਬੇਸ਼ੱਕ ਕਿ ਆਪਣੇ ਆਪ ਲਈ ਯਾਦ ਦਹਾਨੀ ਵੀ ਹੁੰਦੀ ਹੈ ਕਿ ਭਾਈ ਸਭ ਚਾਲੇ हैं हम भी चलना, ਜੋ ਦਿਸੈ ਸੋ ਕਾਲੈ ਖੜਨ। ਜੋ ਵੀ ਨਜ਼ਰ ਆ ਰਿਹਾ ਇਸ ਨੂੰ ਮੌਤ ਨੇ ਲੈ ਜਾਣਾ ਔਰ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ, ਕੋਈ ਰੁਕੇਗਾ ਨਹੀਂ। ਪਰ ਇਹ ਇਨਸਾਨੀ ਮਨ ਹੈ, ਬਾਹਰ ਨਿਕਲ ਕੇ ਤੁਸੀਂ ਫਿਰ ਨਿਤ ਦੀ ਦੁਨੀਆ ਦੀਆਂ ਕਾਰਾਂ ਦੇ ਵਿੱਚ ਪੈ ਜਾਂਦੇ ਹੋ ਤੇ ਫਿਰ ਕੋਈ ਝਟਕਾ ਲੱਗਦਾ ਹੈ ਜਦੋਂ ਜਿਸ ਚਿਹਰੇ ਨੂੰ ਤੁਸੀਂ ਦੇਖਿਆ ਹੁੰਦਾ ਹੈ, ਜਿਨ੍ਹਾਂ ਦੀ ਸੇਵਾ ਦਾ ਆਨੰਦ ਮਾਣਿਆ ਹੁੰਦਾ ਹੈ, ਜਿਨ੍ਹਾਂ ਦੀ ਨਿੱਘੀ ਗਲਵਕੜੀ ਤੁਸੀਂ ਮਾਣੀ ਹੁੰਦੀ ਹੈ, ਤੁਹਾਨੂੰ ਅਚਾਨਕ ਲੱਗਦਾ ਹੈ, ਤੁਸੀਂ ਸੁਣਦੇ ਹੋ ਕਿ ਭਾਈ ਉਹ ਚਲੇ ਗਏ। ਔਰ ਇਹੋ ਜਿਹੇ ਇੱਕ ਨਿਸ਼ਕਾਮ ਸੇਵਕ ਅੰਮ੍ਰਿਤਪਾਲ ਸਿੰਘ ਭਾਟੀਆ, ਕੈਲੀਫੋਰਨੀਆ ਬੇਸ, ਫਰੀਮੌਂਟ, ਹੇਵਰਡ, ਸ਼ੁਰੂ ਜਦੋਂ ਅਜੇ ਯੂਨਾਈਟਿਡ ਸਿਕਸ ਦੇ ਵਲੰਟੀਅਰ ਵੀ ਨਹੀਂ ਸੀ, ਪਹਿਲੀ ਵਾਰ ਇਹ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦੇ ਘਰ ਮਿਲੇ, ਉਹਨਾਂ ਦੇ ਕਿਤੇ ਨੇੜੇ ਤੇੜੇ ਰਹਿੰਦੇ ਵੀ ਸੀ। ਔਰ ਉਹ ਇਨਸਿਸਟ ਕਰਨ ਲੱਗੇ ਜੀ ਤੁਹਾਨੂੰ ਕੌਫੀ ਬਣਾ ਕੇ ਪਿਆਣੀ ਹੈ। ਮੈਂ ਤਾਂ ਕੋਈ ਬਹੁਤਾ ਸ਼ੌਕੀਨ ਵੀ ਨਹੀਂ ਹੈ ਤੇ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਨਹੀਂ, ਇਹ ਭਾਟੀਆ ਸਾਹਿਬ ਬਹੁਤ ਪਿਆਰ ਨਾਲ ਬਣਾਉਂਦੇ ਨੇ, ਦੇਸੀ ਸਟਾਈਲ ਦੀ ਬਣਾਉਂਦੇ ਆ, ਮਸ਼ੀਨੀ ਕੰਮ ਨਹੀਂ। ਵਾਕਿਆ ਹੀ ਉਹਨਾਂ ਦਾ ਇਹ ਸੀ। ਔਰ ਬਾਅਦ ਦੇ ਵਿੱਚ ਮੈਂ ਇਹ ਦੇਖਿਆ ਕਿ ਵੀ ਉਹ ਹਰ ਥਾਂ ਸੇਵਾ ਦੇ ਪਿੜ 'ਚ ਅੱਗੇ ਹੋ ਕੇ ਉਹਨਾਂ ਨੇ ਕਰਨਾ। ਫਿਰ ਯੂਨਾਈਟਿਡ ਸਿਕਸ ਦੇ ਨਾਲ ਜਦੋਂ ਉਹਨਾਂ ਦਾ ਸੰਪਰਕ ਹੁੰਦਾ ਹੈ ਤੇ ਜਿੱਥੇ ਵੀ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਕਿ ਵੀ ਜਿੱਥੇ ਵੀ ਉਹਨਾਂ ਦੀ ਪਹਿਲੀ ਜਿਹੜੀ ਜਿਸ ਨੂੰ ਕੀ ਲਫ਼ਜ਼ ਹੁੰਦਾ ਪਾਇਲਟ ਟੀਮ ਜਾਂਦੀ ਸੀ ਕਿ ਪਹਿਲੀ ਬਿਗਨਿੰਗ ਉਹ ਹੇਤੀ ਹੋਏ, ਉਹ ਲੁਈਜ਼ੀਆਨਾ ਹੋਏ, ਉਹ ਪਾਕਿਸਤਾਨ ਦੇ ਵਿੱਚ ਅਰਥਕੁਏਕ ਆਇਆ ਤੇ ਕਸ਼ਮੀਰ ਦੇ ਵਿੱਚ, ਆਜ਼ਾਦ ਕਸ਼ਮੀਰ 'ਚ ਫਰੰਟੀਅਰ ਦੇ ਵਿੱਚ ਬਾਲਾਕੋਟ ਤੱਕ, ਨੇਪਾਲ, ਔਰ ਫਿਰ ਈਵਨ ਇੱਕ ਜਿਸ ਪ੍ਰੋਜੈਕਟ ਤੇ ਉਹਨਾਂ ਨੇ ਬਗਦਾਦ, ਜਿੱਥੇ ਗੁਰੂ ਨਾਨਕ ਸਾਹਿਬ ਦੀ ਯਾਦ 'ਚ ਗੁਰਦੁਆਰਾ ਸਾਹਿਬ ਕਬਰਸਤਾਨ 'ਚ ਹੀ ਬਣੇ, ਕਿਉਂਕਿ ਕਬਰਾਂ 'ਚ ਹੀ
ਉਹ ਜਿਨ੍ਹਾਂ ਦੇ ਨਾਲ ਕਾਜ਼ੀ ਰੁਕਨ ਦੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਉਹ ਸੀ। ਜੀ ਤੇ 91 ਦੀ ਪਰਸ਼ੀਅਨ ਗਲਫ ਵਾਰ ਦੇ ਵੇਲੇ ਉਹ ਥੋੜਾ ਜਿਹਾ ਉਹਦਾ ਨੁਕਸਾਨ ਹੋਇਆ ਸੀ, ਉਹਨੂੰ ਰੀਬਿਲਡ ਕਰਨ ਦਾ ਪ੍ਰੋਜੈਕਟ। ਜੀ ਸੋ ਉਹਨਾਂ ਬਾਰੇ ਇਹ ਖਬਰ ਮਿਲੀ ਕਿ ਉਹ ਲਗਭਗ 70 ਸਾਲ ਦੀ ਉਹਨਾਂ ਦੀ ਉਮਰ ਸੀ ਔਰ ਬਿਲਕੁਲ ਐਕਟਿਵ। ਹੁਣ ਕਿਉਂਕਿ ਯੂਬਾ ਸਿਟੀ ਅਸੀਂ ਜਾਣਿਆ ਤੇ ਯੂਬਾ ਸਿਟੀ ਉਹ ਪੂਰੇ ਅੱਗਿਓਂ ਪਿੱਛੇ ਤੱਕ ਪਰੇਡ 'ਚ ਜਿਹੜਾ ਉਹ ਸੇਵਾ ਵੀ ਕਰ ਰਹੇ ਨੇ, ਦੂਸਰਾ ਵੀ ਹੈ। ਜੀ ਔਰ ਉਹਨਾਂ ਨੇ ਬੜੇ ਮਾਣ ਨਾਲ ਜਿੱਥੇ ਵੀ ਦੇਖਣਾ ਮਿਲਣਾ ਅੱਗੋਂ ਦੀ ਆ ਕੇ ਤੇ ਪੂਰਾ ਉਸ ਸਤਿਕਾਰ ਦੇ ਨਾਲ ਉਹ ਸਾਨੂੰ ਵਿਛੋੜਾ ਦੇ ਗਏ ਨੇ। ਜੀ ਔਰ ਯੂਨਾਈਟਿਡ ਸਿੱਖਸ ਵੱਲੋਂ ਪ੍ਰੈਸ ਰਿਲੀਜ਼ ਜਿਹੜੀ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤੀ ਗਈ ਹੈ ਔਰ ਉਹਨਾਂ ਦੀ ਮੈਂ ਲਫ਼ਜ਼ ਕੁਝ ਪੜ੍ਹਨਾ ਚਾਹੁੰਦਾ। ਤੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਹੀ ਟਰੈਵਰਸ ਡਿਸਟੈਂਸਿਸ ਫਰਮ ਕੈਲੀਫੋਰਨੀਆ ਟੂ ਲੁਈਜ਼ੀਆਨਾ ਟੂ ਪਾਕਿਸਤਾਨ ਟੂ ਨੇਪਾਲ to reach out to those impacted by disasters or a need for advocacy, whether it was those ravaged by an earthquake, those impacted by fire, those swept by a hurricane, those hit by a tornado, or those overcome with persecution. Patia uncle was the rock that many were able to lean on. ਉਹਨਾਂ ਨੂੰ ਸਾਰੇ ਪਿਆਰ ਨਾਲ ਪਾਟੀਆ ਅੰਕਲ ਕਹਿੰਦੇ ਸੀ। ਜੀ ਫਿਰ ਉਹਨਾਂ ਨੂੰ ਜਿਹੜਾ ਫਰੀਮੌਂਟ 'ਚ 2005 ਦੇ ਵਿੱਚ ਹੋਮ ਟਾਊਨ ਹੀਰੋ ਐਵਾਰਡ ਦਿੱਤਾ ਗਿਆ ਸੀ ਔਰ ਇਸੇ ਤਰ੍ਹਾਂ ਇਸੇ ਸਾਲ 'ਚ ਉਹਨਾਂ ਨੇ ਜਿਹੜਾ ਹੋਰ ਵੀ ਥਾਵਾਂ ਤੇ ਪਾਕਿਸਤਾਨ ਦੇ ਵਿੱਚ ਜਾ ਕੇ ਉਹਨਾਂ ਨੇ ਗੜੀ ਹਬੀਬੁੱਲਾ ਜਿੱਥੇ ਕੋਈ ਵੀ ਆਰਗੇਨਾਈਜੇਸ਼ਨ ਨਹੀਂ ਸੀ ਪਹੁੰਚ ਸਕੀ ਔਰ ਉਹਨਾਂ ਨੇ ਗੜੀ ਹਬੀਬੁੱਲਾ ਦੀਆਂ ਪਿਕਚਰਸ ਵੀ ਦਿੱਤੀਆਂ, ਮੈਂ ਕਹਾਂਗਾ ਕਿ ਵੀ ਦਿਖਾ ਦੇਣ। ਔਰ ਇਹ ਬੜਾ ਡਿਵੈਸਟੇਟਿੰਗ ਅਰਥਕੁਏਕ ਸੀ ਪਾਕਿਸਤਾਨ ਦਾ ਔਰ ਯੂਨਾਈਟਿਡ ਸਿੱਖਸ ਉਹਨਾਂ ਜਥੇਬੰਦੀਆਂ 'ਚੋਂ ਸੀ ਜਿਨ੍ਹਾਂ ਨੇ ਉੱਥੇ ਪਰਮਾਨੈਂਟ ਕੈਂਪ ਲਾਏ। ਆਜ਼ਾਦ ਕਸ਼ਮੀਰ 'ਚ ਵੀ ਬਾਗ ਮੁਜ਼ੱਫਰਾਬਾਦ ਜਿੱਥੇ ਬਹੁਤ ਨੁਕਸਾਨ ਹੋਇਆ। ਔਰ ਇਸੇ ਤਰ੍ਹਾਂ ਉਹਨਾਂ ਨੇ ਮੈਂ ਬਗਦਾਦ ਦਾ ਜ਼ਿਕਰ ਕੀਤਾ, ਹਿਸਟੋਰੀਕਲ ਗੁਰਦੁਆਰਾ ਬੁਰੀ ਹਾਲਤ 'ਚ ਹੈ, ਇਸ ਦੇ ਉੱਤੇ ਉਹਨਾਂ ਨੇ ਧਿਆਨ ਲਿਆਂਦਾ। ਫਿਰ ਉਹ ਖੁਦ ਟਰੈਵਲ ਕਰਕੇ ਉੱਥੇ ਗਏ ਔਰ ਉੱਥੇ ਉਹਨਾਂ ਨੇ ਜਾ ਕੇ ਇੱਕ ਪੂਰੀ ਫੈਂਸ ਬਗਦਾਦ 'ਚ ਬਣਾਈ ਗੁਰਦੁਆਰੇ ਦੇ ਆਲੇ ਦੁਆਲੇ ਔਰ ਸਾਰੇ ਸਿੱਖਾਂ ਨੂੰ ਅਰਾਊਂਡ ਦਾ ਵਰਲਡ ਉਹਨਾਂ ਨੇ ਅਪੀਲ ਕੀਤੀ ਕਿ ਭਾਈ ਜਿੱਥੇ ਤੁਸੀਂ ਹੋਰ ਥਾਵਾਂ ਤੇ ਜਾਂਦੇ ਹੋ ਇਸ ਹਿਸਟੋਰਿਕ ਸਾਈਟ ਤੇ ਵੀ ਵਿਜ਼ਿਟ ਕਰੋ ਬਗਦਾਦ ਦੇ ਵਿੱਚ ਜਿੱਥੇ ਗੁਰੂ ਨਾਨਕ ਆਏ ਨੇ। ਔਰ ਇਹਨਾਂ ਦੇ ਇਹ ਜਿਹੜਾ ਸਿੱਖ ਕੌਮ ਲਈ ਵੀ ਵੱਡਾ ਲਾਸ ਹੈ, ਯੂਨਾਈਟਿਡ ਸਿੱਖਸ ਲਈ ਵੀ ਹੈ। ਔਰ ਇਸ ਦੇ ਉੱਤੇ ਜਿਹੜਾ ਗੁਰਵਿੰਦਰ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਦੇ ਇੰਟਰਨੈਸ਼ਨਲ ਏਡ ਡਾਇਰੈਕਟਰ ਨੇ ਡਾਲਸ ਟੈਕਸਸ ਬੇਸਡ, ਉਹਨਾਂ ਨੇ ਕਿਹਾ ਕਿ ਵੀ ਹੀ ਟੱਚਡ ਥਾਊਜ਼ੈਂਡਸ ਆਫ ਲਾਈਵਸ ਐਂਡ ਹੈਲਪਡ ਰੀਬਿਲਡ ਐਂਡ ਪ੍ਰੋਵਾਈਡ scores of families with a sense of solace. He recognized that he was blessed to have the ability to serve and he moved to put that in action. So ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਇਸੇ ਹੀ ਸਪਿਰਿਟ ਨਾਲ ਬਾਕੀ ਵੀ ਜਿਹੜੇ ਜ਼ਿੰਦਗੀ ਹਰ ਇੱਕ ਦੀ ਜਿਹੜੀ ਹੈ ਉਹ ਮਹਦੂਦ ਹੈ, ਪਤਾ ਨਹੀਂ ਕਦੋਂ ਸੱਦਾ ਆ ਜਾਣਾ, ਪਰ ਜੇ ਸਾਡੇ ਅੰਦਰ ਇਸ ਗੱਲ ਦਾ ਚਾਅ ਹੋਏ ਕਿ ਭਾਈ ਅਸੀਂ ਦੂਸਰਿਆਂ ਦੇ ਕੰਮ ਆਣਾ ਤੇ ਉਹ ਫਿਰ ਗੁਰੂ ਹੀ ਹਿੰਮਤ ਦਿੰਦਾ ਹੈ। ਔਰ ਅਸੀਂ ਵੀ ਅਦਾਰਾ TV 84 ਵੱਲੋਂ ਵੀਰ ਅੰਮ੍ਰਿਤਪਾਲ ਸਿੰਘ ਭਾਟੀਆ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹਾਂ ਔਰ ਗੁਰੂ ਚਰਨਾਂ 'ਚ ਅਰਦਾਸ ਵੀ ਹੈ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਔਰ ਅੱਜ ਦਾ ਵਿਚਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਔਰ ਕਿਉਂਕਿ ਸ਼ਬਦ ਬਹੁਤ ਲੰਬਾ ਹੈ 6-7 ਹਿੱਸਿਆਂ 'ਚ ਹੈ ਔਰ ਇਹ ਜਦੋਂ ਹੁਕਮਨਾਮਾ ਵੀ ਲਿਆ ਜਾਂਦਾ ਹੈ ਇਹ ਜਿਹੜਾ ਸਾਡੀ ਰਵਾਇਤ ਹੈ ਕਿ ਬੇਸ਼ੱਕ ਸ਼ਬਦ ਲੰਬਾ ਹੋਏ ਜੇ ਤੁਸੀਂ ਨਾਨਕ ਲਫ਼ਜ਼ ਆ ਜਾਂਦਾ ਹੈ ਤੇ ਉਸ ਤੇ ਤੁਸੀਂ ਭੋਗ ਪਾ ਸਕਦੇ ਹੋ। ਸੋ ਮੈਂ ਵਕਤ ਨੂੰ ਵਿਚਾਰਦੇ ਹਾਂ ਇਹਦੇ ਅਸੀਂ ਛੋਟੇ ਸੈਗਮੈਂਟਸ ਦੇ ਵਿੱਚ ਹੀ ਗੱਲ ਕਰਾਂਗੇ ਇਸ ਸ਼ਬਦ ਦੀ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆਲ ਜਿਓ ਹੋਂ ਵਾਰੀ ਹੋਂ ਵਾਰਣੇ ਕੁਰਬਾਨ ਤੇਰੇ ਨਾਮ ਨੂੰ ਰਹਾਓ। ਕਿ हे ਵਾਹਿਗੁਰੂ ਮੈਂ ਕੁਰਬਾਨ ਹੈ, ਬਲਿਹਾਰ ਹੈ, ਬਾਰ-ਬਾਰ ਤੇਰੇ ਤੋਂ ਕੁਰਬਾਨ ਜਾਂਦਾ ਹੈ। ਤੂੰ ਉਹ ਹੈ ਕਿ ਤੂੰ ਜੋਗੀਆਂ ਦੇ ਅੰਦਰ ਬੈਠਿਆ ਵੀ ਤੂੰ ਹੀ ਹੈ, ਜੋਗੀ ਅੰਦਰ ਜੋਗੀ ਹੈ। ਤੂੰ ਭੋਗੀ ਅੰਦਰ ਭੋਗੀ ਆ, ਜਿਹੜੇ ਸੰਸਾਰਿਕ ਭੋਗਾਂ 'ਚ ਫਸੇ ਹੋਏ ਨੇ ਉਹਨਾਂ ਦੇ ਵਿੱਚ ਵੀ ਤੂੰ ਬੈਠਾ ਹੋਇਆ ਜੀ। ਔਰ ਤੂੰ ਇਨਫਿਨਿਟ ਹੈ, ਬੇਅੰਤ ਹੈ, ਤੇਰਾ ਅੰਤ ਸਵਰਗ ਪਤਾਲ ਮਾਤ ਲੋਕ ਇੱਥੇ ਇਹਨਾਂ ਤਿੰਨੋਂ ਧਰਤੀਆਂ ਤੇ ਜਦੋਂ ਇਹ ਕਿਹਾ ਜਾਂਦਾ ਹੈ
ਇਹ ਤਿੰਨੋਂ ਹੀ ਨੇ, ਪਤਾਲ ਲੋਕ ਹੈ, ਆਪਣਾ ਮਾਤ ਲੋਕ ਹੈ, ਸੁਰਗ ਕੇ ਤੇਰਾ ਅੰਤ ਨਾ ਪਾਇਆ, ਸੁਰਗ ਮੱਛ ਪਿਆਲ ਜਿਉ, ਕੋਈ ਤੇਰਾ ਅੰਤ ਨਹੀਂ ਪਾ ਸਕਿਆ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਵੇਖੈ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜਿਉ। ਜੀ ਕਿ ਤੂੰ ਹੀ ਇਹ ਧਰਤੀ ਬਣਾਈ, ਬਿਲਕੁਲ ਇਸ ਕਾਇਨਾਤ ਦੇ ਵਿੱਚ ਇਸ ਧਰਤੀ ਨੂੰ ਸਿਰਜਿਆ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਇਹ ਧਰਤੀ ਬਣਾਈ, ਫਿਰ ਧਰਤੀ ਦੇ ਵਿੱਚ ਜਿਹੜੇ ਜੀਵ ਪੈਦਾ ਕੀਤੇ ਉਹਨਾਂ ਨੂੰ ਕਿਸੇ ਨਾ ਕਿਸੇ ਆਰੇ ਲਾਇਆ ਹੈ, ਸਿਰੇ ਸਿਰ ਧੰਦੇ ਲਾਇਆ, ਉਹਨਾਂ ਨੂੰ ਕੰਮੇ ਲਾਇਆ ਹੈ। ਵੇਖਿਆ ਕੀਤਾ ਆਪਣਾ, ਹੁਣ ਤੂੰ ਸਾਜਿਆ, ਕੁਦਰਤ ਤੇਰੀ ਹੈ, ਤੂੰ ਕਰਕੇ ਇਸ ਨੂੰ ਦੇਖਦਾ ਹੈ ਕਿ ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਉਹ ਕ੍ਰੀਏਟ ਕਰਦਾ, ਉਹਨੂੰ ਦੇਖਦਾ, ਵੇਖਿਆ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜਿਓ। ਹੁਣ ਇਹਦੇ ਚ ਜਿਹੜਾ ਅਲੰਕਾਰ ਯੂਜ਼ ਕੀਤਾ, ਜਦੋਂ ਚੌਪੜ ਦੀ ਖੇਡ, ਅੱਜ ਤਾਂ ਚੈਸ ਜਾਂ ਦੂਜੀਆਂ ਖੇਡਾਂ ਨੇ, ਚੌਪੜ ਖੇਡੀ ਜਾਂਦੀ ਹੈ ਤੇ ਨਰਦ ਕਹਿੰਦੇ ਨੇ ਗੋਟੀ ਨੂੰ, ਉਹ ਸੁੱਟੀ ਜਾਂਦੀ ਹੈ ਵੀ ਕਿਹੜਾ ਪਾਸਾ ਉਹਦਾ ਹੋਏਗਾ ਉਹਦੇ ਮੁਤਾਬਕ ਖੇਡ ਦੇ ਅੱਗੇ ਤੁਰਦੀ। ਸੋ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਕੁਦਰਤ ਬਣਾ ਕੇ ਵੀ ਪਾਸਾ ਤੂੰ ਸੁੱਟਿਆ ਚੌਪੜ ਦਾ, ਔਰ ਜੀਵਾਂ ਦੇ ਵਿੱਚ ਵੀ ਐ ਤੂੰ, ਮਾਤ ਲੋਕ, ਪਤਾਲ ਲੋਕ, ਦੇਵ ਲੋਕ, ਸਾਰਿਆਂ ਥਾਂ ਤੇ ਤੂੰ ਹੀ ਤੂੰ ਹੈ, ਤੇਰੀ ਖੇਡ ਹੈ। ਪ੍ਰਗਟ ਪਹਾੜਿਆ ਜਾਪਦਾ, ਸਭ ਨਾਵਾਂ ਨੂੰ ਪ੍ਰਤਾਪਦਾ, ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜਿਓ। ਤੂੰ ਪ੍ਰਗਟ ਵੀ ਹੈ ਔਰ ਗੁਪਤ ਵੀ ਹੈ, ਹਰ ਪਾਸੇ ਤੂੰ ਹੈ, ਸਾਰੇ ਪਾਸੇ ਤੇਰੇ ਨਾਂ ਦਾ ਪ੍ਰਤਾਪ ਹੈ। ਔਰ ਇਸ ਫੈਕਟ ਨੂੰ ਜਾਂ ਤੇਰੇ ਤੱਕ ਸਤਿਗੁਰ ਬਾਝ ਨਾ ਪਾਇਓ, ਕੋਈ ਵੀ ਗੁਰੂ ਦੀ ਰਹਿਮਤ ਤੋਂ ਬਿਨਾਂ ਤੈਨੂੰ ਨਹੀਂ ਪਾ ਸਕਦਾ। ਸਭ ਮੋਹੀ ਮਾਇਆ ਜਾਲ ਜਿਓ, ਕਿ ਇਹ ਜਿਹੜੀ ਦੁਨੀਆ ਹੈ, ਲੋਕਾਈ ਹੈ, ਇਹ ਮਾਇਆ ਦੇ ਜਾਲ ਵਿੱਚ ਫਸੀ ਹੋਈ ਹੈ। ਸਤਿਗੁਰੂ ਦੀ ਰਹਿਮਤ ਹੋਏ ਤਾਂ ਉਹਨਾਂ ਦੇ ਰਾਹੀਂ ਇਹ ਸਮਝ ਆ ਸਕਦੀ ਹੈ ਕਿ ਤੂੰ ਪ੍ਰਗਟ ਵੀ ਹੈ, ਤੂੰ ਜ਼ਾਹਰ ਵੀ ਹੈ, ਤੂੰ ਗੁਪਤ ਵੀ ਹੈ, ਤੂੰ ਕੁਦਰਤ 'ਚ ਵੀ ਹੈ, ਤੂੰ ਹਰ ਇੱਕ ਦੇ ਵਿੱਚ ਹੈ, ਤੂੰ ਜੋਗੀਆਂ ਅੰਦਰ ਹੈ, ਤੂੰ ਭੋਗੀਆਂ ਅੰਦਰ ਹੈ, ਔਰ ਤੇਰਾ ਅੰਤ ਕੋਈ ਨਹੀਂ ਪਾ ਸਕਦਾ। ਪਰ ਇਹ ਰੂਹਾਨੀਅਤ ਦਾ ਲੈਸਨ ਦ੍ਰਿੜ ਹੋਏਗਾ ਸਤਿਗੁਰੂ ਦੀ ਰਹਿਮਤ ਦੇ ਨਾਲ। ਸਤਿਗੁਰ ਕੋ ਬਲ ਜਾਈਏ, ਜਿਤ ਮਿਲਿਆ ਪਰਮਗਤ ਪਾਈਏ, ਸੁਰ ਨਰ ਮੁਨ ਜਨ ਲੋਚਦੇ, ਸੋ ਸਤਿਗੁਰ ਦੀਆ ਬੁਝਾਏ ਜਿਓ। ਕਿ ਜਿਸ ਸਤਿਗੁਰ ਰਾਹੀਂ ਉਸ ਨਿਰੰਕਾਰ ਤੱਕ ਪਹੁੰਚ ਹੁੰਦੀ ਹੈ, ਉਸ ਤੋਂ ਵੀ ਕੁਰਬਾਨ ਜਿਸ ਸਤਿਗੁਰੂ ਦੇ ਮਿਲਿਆ ਪਰਮਗਤ ਅਲਟੀਮੇਟ ਟਰੂਥ ਤੁਹਾਨੂੰ ਮਿਲਦੀ ਹੈ। ਔਰ ਇਹ ਜਿਸ ਨੂੰ ਸੁਰ ਨਰ ਮੁਨ ਜਾਣੇ, ਸਾਰੇ ਜਿਸ ਰੱਬ ਦੀ ਤਲਾਸ਼ 'ਚ ਨੇ, ਸੋ ਸਤਿਗੁਰ ਦੀਆ ਬੁਝਾਏ ਜਿਓ। ਉਹ ਗੁਰੂ ਦੀ ਰਹਿਮਤ ਦੇ ਨਾਲ ਜਿਹੜਾ ਉਸ ਦੇ ਨਾਲ ਮੇਲ ਮਿਲਾਪ ਹੁੰਦਾ। ਫਿਰ ਹੈ ਸਤ ਸੰਗਤ ਕੈਸੀ ਜਾਣੀ ਹੈ, ਜਿੱਥੈ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਓ। ਇਹ ਪਹਿਲਾ ਸਵਾਲ ਹੈ ਕਿ ਸਤ ਸੰਗਤ ਕੈਸੀ ਜਾਣੀ, ਕਿ ਕਿਹਨੂੰ ਅਸੀਂ ਸਤ ਸੰਗਤ ਕਵਾਂਗੇ। ਜਦੋਂ ਅਸੀਂ ਲਫ਼ਜ਼ ਸਤ ਸੰਗ ਕਹਿੰਦੇ ਹਾਂ, ਕੰਪਨੀ ਵਿਦ ਦਾ ਟਰੂਥ, ਸਤ ਦੇ ਨਾਲ, ਉਹ ਕੀ ਹੈ, ਕੌਣ ਹੈ, ਕਿਹਨੂੰ ਅਸੀਂ ਸਤਸੰਗ ਕੀ ਹੈ ਤੇ ਕੁਸੰਗ ਕੀ ਹੈ। ਸਤ ਸੰਗਤ ਕੈਸੀ ਜਾਣੀ ਹੈ, ਕਿਹਨੂੰ ਅਸੀਂ ਸਤ ਸੰਗਤ ਕਹੀਏ, ਜਿੱਥੇ ਏਕੋ ਨਾਮ ਵਖਾਣੀ, ਕਿ ਜਿੱਥੇ ਸਿਰਫ ਤੇ ਸਿਰਫ ਰੱਬ ਦੀ, ਅਕਾਲ ਪੁਰਖ ਦੀ, ਵਾਹਿਗੁਰੂ ਦੀ, ਅੱਲਾਹ ਤਾਲਾ ਦੀ ਸਿਫਤ ਸਲਾਹ ਹੁੰਦੀ ਹੈ, ਉਸ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ, ਉਸ ਦਾ ਵਿਖਿਆਨ ਹੁੰਦਾ ਹੈ, ਉਸ ਦੇ ਗੁਣ ਦ੍ਰਿੜ ਕਰਵਾਏ ਜਾਂਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਏਕੋ ਨਾਮ ਹੁਕਮ ਹੈ, ਕਿ ਅਲਟੀਮੇਟਲੀ ਉਹ ਹੁਕਮੀ ਵਾਹਿਗੁਰੂ ਦਾ ਨਾਮ ਹੀ ਅਲਟੀਮੇਟ ਟਰੂਥ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜਿਓ, ਕਿ ਗੁਰੂ ਨੇ ਰਹਿਮਤ ਕਰਕੇ ਇਹ ਸਮਝਾ ਦਿੱਤਾ ਹੈ, ਇਹ ਬੁਝਾ ਦਿੱਤਾ ਹੈ, ਇਹ ਦ੍ਰਿੜ ਕਰਵਾ ਦਿੱਤਾ ਹੈ ਕਿ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀਸ਼ੂ ਚ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲੋਂ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।